ਉੱਪਰ ਮੈਂ ਆ ਗਈ ਹਾਂ ਕੰਮ ਸ਼ਮ ਖ਼ਤਮ ਕਰਕੇ ਤੇ ਉੱਪਰ ਦਾ ਰੁੱਖ ਕੀਤਾ ਅੱਜ। ਕਦੀ ਨਿਚਲੇ ਰੁੱਖ 'ਤੇ ਹੁੰਦੇ ਹਾਂ ਅਤੇ ਕਦੀ ਅਸੀਂ ਉੱਤਰ ਐਰੋ ਵੰਗਰ ਉੱਪਰ ਚੜ੍ਹ ਜਾਂਦੇ ਹਾਂ ਕਿ ਬਈ ਹੁਣ ਕੀ ਕਰੀਏ। ਅਤੇ ਉਹ ਅੱਜ ਮੌਸਮ ਜਿਹੜਾ ਵੀ ਮੈਂ ਤੁਹਾਨੂੰ ਦੱਸਿਆ ਵੀ ਕਿ ਗਰਮੀ ਹੈ, ਯੂਕੇ ਵਿੱਚ ਸ਼ੁਰੂ ਹੋ ਗਈ ਗਰਮੀ। ਅਤੇ ਅੱਜ ਜਿਹੜਾ ਵੀ ਉੱਤੇ ਨਹੀਂ ਹੈ, ਧੁੱਪ ਤਾਂ ਨਹੀਂ ਹਾਲੇ ਤੱਕ ਨਿਕਲੀ, ਥੋੜ੍ਹਾ ਜਿਹਾ ਨਜ਼ਾਰੇ ਤੋਂ ਬਾਅਦ, ਪਰ ਐਵੇਂ ਕਿ ਫੀਲਿੰਗ ਆ ਰਹੀ ਹੈ ਕਿ ਗਰਮੀ ਆ ਗਈ ਹੈ। ਅਤੇ ਸ਼ਮਾ ਨੇ ਵੀ ਲਿਖਿਆ ਕੱਲ, ਸ਼ਮਾ ਦਾ ਅੱਜ ਸ਼ਮਾ ਦਾ ਕਮੈਂਟ ਆਇਆ, ਥੋੜ੍ਹਾ ਲੇਟ ਆਇਆ। ਸ਼ਮਾ ਨੇ ਕਿਹਾ ਕਿ ਬਾਜੀ ਕੀ ਕਹਿੰਦੇ ਨੇ, ਹੁਣ ਬੜਾ ਅੱਛਾ ਯੂਕੇ ਵਿੱਚ ਆਂਦਾ ਜਾ ਰਿਹਾ, ਐਸਾ ਮੌਸਮ ਔਰ ਐਸਾ ਇੱਕ ਟਾਈਮ ਆਉਣਾ, ਇੱਕ ਪੀਰੀਅਡ ਆਉਣਾ ਵੇ ਕਿ ਬਈ ਹੁਣ ਬੜੇ ਮਜ਼ੇ ਚੁੱਕਣੇ ਨੇ ਅਸੀਂ, ਅਤੇ ਬੜਾ ਲੁਤਫ ਉਠਾਉਣਾ ਵੇ ਗਰਮੀ ਦਾ, ਜਿਹੜਾ ਅੱਛੇ ਮੌਸਮ ਦਾ। ਕਿਉਂਕਿ ਸਰਦੀ ਵਿੱਚ ਤਾਂ ਇੱਥੇ ਲੋਕ ਘਰਾਂ 'ਚ ਹੀ ਕੈਦ ਹੁੰਦੇ ਨੇ, ਫਿਰ ਇਸ ਤਰ੍ਹਾਂ ਜਿਹੜੀ ਇੱਥੇ ਦੀ ਗਰਮੀ ਹੁੰਦੀ ਹੈ ਫਿਰ ਲੋਕ ਨਿਕਲਦੇ ਨੇ, ਇੰਜੋਏ ਕਰਦੇ ਨੇ, ਆਈਸਕ੍ਰੀਮਾਂ ਖਾਂਦੇ ਨੇ ਅਤੇ ਡਰਿੰਕਸ ਪੀਂਦੇ ਨੇ ਅਤੇ ਬੜੇ ਮਜ਼ੇ ਕਰਦੇ ਨੇ। ਸ਼ਮਾ ਨੇ ਕਿਹਾ ਅਸੀਂ ਵੀ ਬਈ ਜਾਮੇ ਸ਼ੀਰੀ ਅਤੇ ਅਸੀਂ ਜਿਹੜਾ ਵੇ ਰੂਹ ਅਫਜ਼ਾ ਦਾ ਲੁਤਫ ਉਠਾਉਣਾ ਵੇ, ਅਤੇ ਬਸ ਉਹ ਮੌਸਮ ਬਹੁਤ ਜਲਦ ਆ ਰਿਹਾ ਵੇ। ਅਤੇ ਵਾਕਈ ਵੀ ਅੱਜ ਆ ਗਿਆ। ਅਸੀਂ ਵੀ ਲੋਨ ਦਾ ਸੂਟ ਕੱਢ ਕੇ ਪਾ ਲਿਆ ਕਿ ਚਲੋ ਬਈ ਹਵਾ ਲਵਾਈਏ ਇਹਨਾਂ ਸੂਟਾਂ ਨੂੰ ਵੀ ਅਸੀਂ, ਕਿ ਜੋ ਬੰਦ ਹੁੰਦੇ ਨੇ ਪੂਰਾ ਸਾਲ, ਜਿਹੜਾ ਸਰਦੀ ਦੇ ਕੱਪੜੇ ਚੱਲਦੇ ਨੇ ਉਹ ਲੁੱਧ ਲੁੱਧ ਕੇ ਆਪਣੇ ਉੱਪਰ ਸਵੈਟਰ ਅਤੇ ਜੈਕਟਾਂ ਅਤੇ ਟੋਪੀਆਂ, ਉਹ ਇੰਨਾ ਆਪਣਾ ਵਜ਼ਨ ਉੱਤੋਂ ਹੋਰ ਵਜ਼ਨ, ਅਤੇ ਇਸ ਤਰ੍ਹਾਂ ਲੱਗਦਾ ਵੀ ਜਦੋਂ ਅਸੀਂ ਚੱਲਦੇ ਹਾਂ ਕਿ ਕੋਈ ਬਾਲੂ ਪਿਆ ਚੱਲਦਾ ਨਾ, ਐਸਾ ਐਸਾ ਕਰਕੇ। ਬਾਹਰ ਜਾਣਾ ਮੈਨੂੰ ਤਾਂ ਬੜਾ ਮੁਸ਼ਕਿਲ ਲੱਗਦਾ ਵੇ। ਕਦੀ ਗਰੋਸਰੀ ਕਰਨ ਜਾਣਾ ਹੋਵੇ ਨਾ, ਦੇਖੋ ਚਲੋ ਉਹ ਟੋਪਾ ਪਾਓ ਤੁਸੀਂ, ਫਿਰ ਉਹ ਜੈਕਟ ਪਾਓ, ਜਰਾਬਾਂ ਪਾਓ, ਅਤੇ ਬੂਟ ਕੱਸੋ, ਉਹ ਇੰਨੀ ਤਿਆਰੀ ਕਰਨੀ ਪੈਂਦੀ ਹੈ ਕਿ ਬਈ ਬੜਾ ਮੁਸ਼ਕਿਲ ਮਰਹਲਾ ਹੁੰਦਾ ਵੇ। ਅਤੇ ਚਲੋ ਜੀ ਅਸੀਂ ਉੱਪਰ ਅੱਜ ਆ ਗਏ ਹਾਂ। ਦੇਖੋ ਮੈਨੂੰ ਤਾਂ ਖੈਰ ਵੈਸੇ ਹੀ ਪਸੀਨਾ ਆਉਂਦਾ ਵੇ ਕਿ ਪਸੀਨੇ ਦੀ ਕੋਈ ਹੋਵੇ, ਪਰ ਐਵੇਂ ਕਿ ਅੱਜ ਤੇ ਮੌਸਮ ਐਸਾ ਆਉਂਦਾ ਜਾ ਰਿਹਾ। ਪਰ ਕਹਿੰਦੇ ਨੇ ਇਨਸਾਨ ਕਿਸੇ ਹਾਲ ਵਿੱਚ ਖੁਸ਼ ਨਹੀਂ ਹੁੰਦਾ। ਜਿਹੜੇ ਕੀ ਕਹਿੰਦੇ ਨੇ ਸਰਦੀ ਵਾਲੇ ਇਲਾਕਿਆਂ 'ਚ ਹੁੰਦੇ ਨੇ, ਉਹ ਕਹਿੰਦੇ ਨੇ ਹਾਏ ਮਰ ਚੱਲੇ, ਸਾਨੂੰ ਠੰਡ ਇੰਨੀ ਲੱਗਦੀ ਵੀ ਮਰ ਚੱਲੇ ਅਸੀਂ ਸਰਦੀ ਨਾਲ। ਅਤੇ ਪਾਕਿਸਤਾਨ ਕਿਸੇ ਨਾਲ ਗੱਲ ਹੋਵੇ ਜਾਂ ਗਰਮ ਇਲਾਕਿਆਂ 'ਚ, ਉਹ ਕਹਿੰਦੇ ਨੇ ਹਾਏ ਅਸੀਂ ਗਰਮੀ ਨਾਲ ਹਾਲ ਬੁਰਾ ਕਰ ਦਿੱਤਾ ਵੇ। ਅਤੇ ਹੁਣ ਸਾਡੀ ਵੀ ਗਰਮੀ 'ਚ ਬੁਰੇ ਹਾਲ ਹੋਣ ਦਾ ਟਾਈਮ ਆ ਗਿਆ, ਕਿਉਂਕਿ ਜਿਹੜੇ ਠੰਡ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ ਉਹ ਤਾਂ ਬਿਲਕੁਲ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਤਾਂ ਫਿਰ ਵੀ ਕਰ ਲੈਂਦੇ ਹਾਂ, ਕਿਉਂਕਿ ਅਸੀਂ ਉਹਨਾਂ ਇਲਾਕਿਆਂ 'ਚੋਂ, ਗਰਮ ਇਲਾਕਿਆਂ 'ਚੋਂ ਆਏ ਹਾਂ, ਜਿਹੜੇ ਇਸ ਤਰ੍ਹਾਂ ਹੋ ਜਾਂਦੇ ਨੇ ਕਿ ਅਸੀਂ ਆਪਣਾ ਬਚਪਨ ਉੱਥੇ ਗੁਜ਼ਾਰਿਆ, ਔਰ ਪਾਕਿਸਤਾਨ 'ਚ ਗਰਮੀ ਜਿਵੇਂ ਹੁੰਦੀ ਅਸੀਂ ਤਾਂ ਬਚਪਨ 'ਚ ਦੇਖੀ ਹੋਈ ਹੈ। ਲੇਕਿਨ ਜਿਹੜੇ ਬੱਚੇ ਇੱਥੇ ਦੀ ਪੈਦਾਵਾਰ ਨੇ, ਹੁਣ ਇੱਥੇ ਪੈਦਾਇਸ਼ ਹੋਈ ਉਹਨਾਂ ਦੀ, ਤਾਂ ਉਹਨਾਂ ਨੂੰ ਤਾਂ ਬਹੁਤ ਮੁਸ਼ਕਿਲ ਲੱਗਦਾ ਵੇ। ਕਿਸੇ ਅਗਰ ਚਲੇ ਜਾਓ ਕਿਤੇ ਤਾਂ ਬਈ ਉਹ ਦਿੱਕਤ, ਹੁਣ ਲੋਕਾਂ ਨੇ ਇਸ ਤਰ੍ਹਾਂ ਹਾਲੋ ਬੇਹਾਲ ਹੋ ਜਾਣਾ। ਸਾਡੇ ਆਪਣੇ ਰਾਫੇ ਨੇ ਬੱਚੇ, ਯੂਸੁਫ ਹੋਰੀ ਹੁੰਦੇ ਸਨ ਕਿ ਬਈ ਉਹਨਾਂ ਦੇ ਸਕਿਨ ਪੂਰੀ ਸੜ ਜਾਂਦੀ ਹੈ, ਇੰਨੀ ਗਰਮੀ ਉਹਨਾਂ ਨੂੰ ਫੀਲ ਹੁੰਦੀ ਹੈ। ਅਤੇ ਫਿਰ ਆਈਸਕ੍ਰੀਮ ਦਾ ਕਾਰੋਬਾਰ ਅਰੂਜ 'ਤੇ ਹੋਏਗਾ ਹੁਣ, ਕੋਲਡ ਡਰਿੰਕਸ ਅਤੇ ਪਾਣੀ, ਅਤੇ ਲੋਕਾਂ ਨੇ ਬਈ ਕੋਈ ਸ਼ੈ ਛੱਡਣੀ ਨਹੀਂ ਹੈ, ਗਾਰਡਨਿੰਗ ਵੀ ਕਰਨੀ ਹੈ ਅਤੇ ਨਾਲੋਂ ਨਾਲ ਲੋਕਾਂ ਨੇ ਫਿਰ ਇਹ ਵੀ ਕਰਨਾ ਵੇ, ਡਰਿੰਕਸ ਵੀ ਪੀਣੇ ਨੇ। ਅਤੇ ਅੱਜ ਅਸੀਂ ਕਰ ਲੈਂਦੇ ਹਾਂ। ਮੈਂ ਉੱਪਰ ਆਈ, ਮੈਂ ਬੜਾ ਜੋੜਾ ਕੱਢਿਆ, ਮੈਂ ਕਿਹਾ ਚੱਲ ਬਈ ਮੁਨਸ਼ੀ ਬੰਦੇ ਵਾਲੀ ਤੂੰ ਤਾਂ ਪਾ ਨਾ, ਅਜੇ ਜੋੜਾ ਕੱਢ ਕੇ ਜਿਹੜਾ ਅਸੀਂ ਲਾਉਣ ਦਾ ਇਹਨਾਂ ਨੂੰ ਪਾਈਏ। ਤਾਂ ਫਿਰ ਮੈਂ ਕਿਹਾ ਤੁਹਾਨੂੰ ਮੈਂ ਚੂੜੀਆਂ ਦਿਖਾਉਣੀਆਂ ਸਨ। ਅਤੇ ਅੱਜ ਪਕਾਉਣਾ ਕੁਛ ਨਹੀਂ ਹੈ, ਫਰਿੱਜ ਵਿੱਚ ਇੰਨਾ ਕੁਛ ਪਿਆ, ਇੰਨਾ 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 ਇੰਨਾ, ਮੈਂ ਕਿਹਾ ਬਸ ਅੱਜ ਇਹੀ ਅਸੀਂ ਖ਼ਤਮ ਕਰਨਾ ਵੇ, ਕਿਉਂਕਿ ਅਸੀਂ ਰਿਜ਼ਕ ਨੂੰ ਜ਼ਾਇਆ ਤਾਂ ਨਹੀਂ ਕਰਨਾ ਨਾ। ਅਤੇ ਬਸ ਫਿਰ ਅੱਜ ਪਕਾਉਣ ਦੀ ਛੁੱਟੀ ਹੈ, ਇਸ ਕਰਕੇ ਚਲੋ ਸਫਾਈ ਸਫੂਈ ਕਰੀਏ। ਪਰ ਗਰਮੀ ਬੇਇੰਤਹਾ ਪਈ ਮੈਨੂੰ ਲੱਗਦੀ ਹੈ। ਉਹ ਯੂਸੁਫ, ਮੈਨੂੰ ਯਾਦ ਆ ਗਿਆ, ਯੂਸੁਫ ਕਹਿੰਦਾ ਹੌਟ 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 ਹੌਟ, ਯੂਸੁਫ ਹੌਟ 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 ਹੁੰਦਾ ਵਾ ਯੂਸੁਫ ਨੂੰ। ਅਤੇ ਯੂਸੁਫ ਹੁੰਦਾ ਤਾਂ ਉਹਨੇ ਇਹੀ ਕਹਿਣਾ ਸੀ, ਅਤੇ ਮੈਨੂੰ ਵੀ ਅੱਜ ਬੜਾ ਹੌਟ ਹੌਟ ਪਿਆ ਹੁੰਦਾ ਕਿ ਪਸੀਨੇ ਇੰਨੇ ਪਏ ਆਉਂਦੇ ਨੇ। ਅਤੇ ਉਸੇ ਤਾਂ ਮੈਂ ਕਿ ਮੈਂ ਸੁਰਖੀ ਲਾ ਲਈ, ਓਏ ਹੋਏ ਹੋਏ, ਹੁਣ ਪਸੀਨਾ ਪੂੰਝ ਪੂੰਝ ਕੇ ਨਾ ਸੱਤਿਆਨਾਸ ਵੱਜ ਜਾਣਾ ਵੇ। ਅਤੇ ਅਸੀਂ ਅੱਜ ਗੱਲ ਕਰਾਂਗੇ ਚੂੜੀ ਦੇ ਹਵਾਲੇ ਦੇ ਨਾਲ। ਵੰਗਾਂ, ਕਹਿੰਦੇ ਨੇ ਵੰਗ, ਚੂੜੀਆਂ। ਵੰਗਾਂ ਚੜਾ ਲੋ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ, ਹੋ ਵੰਗਾਂ ਚੜਾ ਲੋ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ। ਵੰਗਾਂ ਚੜਾ ਲਓ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ। ਅਤੇ ਇਸ ਤਰ੍ਹਾਂ ਜੀ ਅਸੀਂ ਅੱਜ ਪਾ ਲਈਆਂ ਨੇ ਵੰਗਾਂ। ਇਹ ਦੇਖ ਲਓ, ਇਹਦੇ ਵਿੱਚ ਜਿਹੜੇ ਗ੍ਰੀਨ ਕੜੇ ਨਜ਼ਰ ਆ ਰਹੇ ਨੇ ਤੁਹਾਨੂੰ, ਇਹ ਮੈਂ ਕਤਰ ਤੋਂ ਲਏ ਸਨ। ਅਤੇ ਬਾਕੀ ਜਿਹੜੀਆਂ ਚੂੜੀਆਂ ਨੇ ਇਹ ਨੂਰ ਫਾਤਮਾ ਈਦ 'ਤੇ ਮੇਰੇ ਵਾਸਤੇ ਲੈ ਕੇ ਆਈ ਸੀ, ਇੱਥੋਂ ਹੀ ਅਸੀਂ ਲਈਆਂ ਨੇ। ਅਤੇ ਮੈਂ ਇਸ ਤਰ੍ਹਾਂ ਹੱਥ 'ਚ ਪਾ ਲਿਆ ਕਿ ਚਲੋ ਅਸੀਂ ਵੰਗਾਂ 'ਤੇ ਗੱਲ ਕਰ ਰਹੇ ਹਾਂ, ਅਤੇ ਅੱਜ ਅਸੀਂ ਵੰਗ ਦੇ ਹਿਸਾਬ ਨਾਲ ਗੱਲ ਕਰਨੀ ਹੈ। ਚੂੜੀ ਮੇਰਾ ਖਿਆਲ ਕੋਈ ਔਰਤ ਐਸੀ ਨਹੀਂ ਹੋਏਗੀ ਜਿਹਨੇ ਕਦੀ ਜ਼ਿੰਦਗੀ 'ਚ ਚੂੜੀ ਪਾਈ ਨਾ ਹੋਵੇ, ਜਾਂ ਉਹਨੂੰ ਚੂੜੀ ਪਾਉਣ ਦਾ ਸ਼ੌਕ ਨਾ ਹੋਵੇ।
ਕੱਚ ਦੀ ਚੂੜੀ, ਸਪੈਸ਼ਲੀ ਚੂੜੀ ਦੇ ਹਵਾਲੇ ਨਾਲ ਅਸੀਂ ਅੱਜ ਗੱਲ ਕਰਾਂਗੇ ਕੱਚ ਦੀ ਚੂੜੀ, ਕਿਉਂਕਿ ਹੁਣ ਤੇ ਦੇਖੋ ਨਾ ਇਸ ਤਰ੍ਹਾਂ ਦੇ ਆ ਗਏ ਨੇ ਜ਼ੇਵਰਾਤ, ਇਸ ਤਰ੍ਹਾਂ ਦੀ ਆ ਗਈਆਂ ਨੇ ਚੂੜੀਆਂ ਤੇ ਕੜੇ ਤੇ ਬਹੁਤ ਚੀਜ਼ਾਂ ਆ ਗਈਆਂ ਨੇ। ਦੇਖੋ ਇਹ ਵੀ ਮੇਰੀ ਸਿਸਟਰ ਨੇ ਮੈਨੂੰ ਦਿੱਤਾ ਸੀ, ਜਦੋਂ ਮੈਂ ਗਈ ਨਾ ਉਹਨਾਂ ਨੂੰ ਪਤਾ ਕਿ ਬਾਜੀ ਚੂੜੀ ਪਾਉਂਦੇ ਨੇ, ਤੇ ਉਹਨਾਂ ਨੇ ਫਿਰ ਮੇਰੇ ਵਾਸਤੇ ਲਿਆ। ਇਹ ਮੈਂ ਪਿਛਲੇ ਸਾਲ ਈਦ ਤੇ ਖੁਦ ਖਰੀਦੀ ਸੀ। ਇਸ ਤਰ੍ਹਾਂ ਚੂੜੀ ਦੇ ਹਵਾਲੇ ਦੇ ਨਾਲ ਵੈਰਾਈਟੀ ਮੇਰੇ ਕੋਲ ਖਾਸੀ ਵੈਰਾਈਟੀ ਹੈ ਵੀ ਮੇਰੇ ਕੋਲ, ਕਿਉਂਕਿ ਉਹਨੂੰ ਸ਼ੌਕ ਹੀ ਉਹਨੂੰ ਚੂੜੀਆਂ ਦਾ। ਮੇਰੇ ਤੁਹਾਨੂੰ ਹੋਰ ਕੋਈ ਚੀਜ਼ ਨਹੀਂ ਮਿਲੇਗੀ, ਬਹੁਤ ਘੱਟ ਕੋਈ ਚੀਜ਼ ਇਸ ਤਰ੍ਹਾਂ ਇਸਤੇਮਾਲ ਕਰਨੀ ਹੈ, ਬਸ ਚੂੜੀ ਕੜਾ। ਲੇਕਿਨ ਉਹ ਜ਼ਮਾਨਾ ਅਸੀਂ ਯਾਦ ਕਰਨੇ ਹਾਂ, ਅਸੀਂ ਥੋੜ੍ਹਾ ਜਿਹਾ ਨਾਯਾਬ ਜ਼ਮਾਨਿਆਂ 'ਚ ਚਲੇ ਜਾਂਦੇ ਹਾਂ ਨਾ, ਕਿ ਅਸੀਂ ਥੋੜ੍ਹਾ ਜਿਹਾ ਹੋਏ 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 ਤੋਬਾ, ਅਸੀਂ ਨਾਯਾਬ ਜ਼ਮਾਨਿਆਂ 'ਚ ਚਲੇ ਜਾਂਦੇ ਹਾਂ ਜਦੋਂ ਚੂੜੀ ਹੁੰਦੀ ਸੀ ਕਿ ਕਹਿੰਦੇ ਨੇ ਪਸੰਦੀਦਾ ਬੱਚੀਆਂ ਦੀ। ਉਹ ਉਸ ਜ਼ਮਾਨੇ 'ਚ ਇਸ ਤਰ੍ਹਾਂ ਆਮ ਜੁਐਲਰੀ ਇਹ ਚੀਜ਼ਾਂ ਨਹੀਂ ਮਿਲਦੀਆਂ ਸਨ। ਸ਼ਾਦੀशुदा ਬੱਚੀਆਂ ਜਿਹੜੀਆਂ ਹੁੰਦੀਆਂ ਸਨ ਉਹ ਫਿਰ ਪਾਉਂਦੀਆਂ ਸਨ ਕਿ ਜਿਹੜਾ ਉਹਨਾਂ ਨੇ ਜ਼ੇਵਰ ਹੁੰਦਾ ਸੀ ਸ਼ਾਦੀ ਦੇ ਮੌਕੇ 'ਤੇ, ਹਾਰ, ਗਲੂਬੰਦ ਅਤੇ ਝੁਮਕੇ ਜਾਂ ਮੱਗਰ ਹੁੰਦੇ ਸਨ ਲੰਬੇ, ਉਹਨੂੰ ਮੱਗਰ ਕਹਿੰਦੇ ਸਨ। ਅਸੀਂ ਇੱਕ ਦਿਨ ਜ਼ੇਵਰਾਤ ਦੇ ਹਵਾਲੇ ਨਾਲ ਪੂਰੀ ਗੱਲ ਕਰਾਂਗੇ। ਉਹ ਬਹਰਹਾਲ ਸ਼ਾਦੀ 'ਚ ਇੱਕ ਸੈੱਟ ਚਲੋ ਮਾਂ ਪਿਓ ਨੇ ਦੇ ਦਿੱਤਾ, ਇੱਕ ਸੈੱਟ ਸਹੁਰਿਆਂ ਵੱਲੋਂ ਆ ਗਿਆ, ਤੇ ਕੋਈ ਚੂੜੀਆਂ ਇੱਧਰੋਂ ਆ ਗਈਆਂ, ਕੋਈ ਕੜੇ ਇੱਧਰੋਂ ਆ ਗਏ, ਦੋ ਚਾਰ ਛਾਪਾਂ ਮਿਲ ਗਈਆਂ, ਤੇ ਚਲੋ ਜੀ ਬਸ ਉਹ ਕੁਲ ਕਾਇਨਾਤ ਹੁੰਦੀ ਸੀ ਔਰਤ ਦੀ। ਤੇ ਔਰਤ ਨੂੰ ਫਿਰ ਇਸ ਤਰ੍ਹਾਂ ਉਹ ਹੀ ਕਿਤੇ ਵੀ ਜਾਣਾ ਵੇ ਉਹ ਹੀ ਆਪਣਾ ਜ਼ੇਵਰ ਪਾ ਕੇ ਜਾਂਦੀ ਸੀ। ਔਰ ਨਿਸ਼ਾਨੀ ਹੁੰਦੀ ਸੀ ਸ਼ਾਦੀशुदा ਔਰਤ ਦੀ, ਜਿਹਦੇ ਹੱਥ 'ਚ ਸੋਨੇ ਦੀ ਚੂੜੀ ਹੁੰਦੀ ਸੀ, ਉਹ ਕਿਹਾ ਜਾਂਦਾ ਸੀ ਵੀ ਇਹ ਸ਼ਾਦੀशुदा ਕੁੜੀ। ਆਮ ਔਰਤਾਂ ਜਿਹੜੀ ਘਰ 'ਚ ਵੀ ਕੰਮ ਕਰਨ ਵਾਲੀਆਂ, ਜਿਹਨਾਂ ਕੋਲ ਸੋਨਾ ਦਸਤਿਆਬ ਨਹੀਂ ਸੀ ਜਾਂ ਜ਼ਿਆਦਾ ਕੰਮ ਕਾਜ ਇੰਨੇ ਜ਼ਿਆਦਾ ਹੁੰਦੇ ਸਨ, ਜਾਂ ਤਾਂ ਸੋਨੇ ਦੀ ਚੂੜੀ ਪਾਈ ਹੁੰਦੀ ਸੀ। ਲੇਕਿਨ ਬੱਚੀਆਂ ਔਰ ਜੋ ਸ਼ੌਕ ਨਾਲ ਪਾਉਂਦੀਆਂ ਸਨ ਉਹ ਕੱਚ ਦੀ ਚੂੜੀ। ਕੱਚ ਦੀ ਚੂੜੀ ਜਿਹੜੀ ਹੈ ਇੰਨੇ ਸ਼ੌਕ ਨਾਲ ਪਾਈ ਜਾਂਦੀ ਸੀ, ਇੰਨਾ ਜ਼ਿਆਦਾ ਉਹਦਾ ਸ਼ੌਕ ਹੁੰਦਾ ਸੀ ਨਾ ਕਿ ਈਦ ਤਿਉਹਾਰ ਬੱਚੀਆਂ ਨੂੰ ਬਸ ਹੁੰਦਾ ਸੀ ਚੂੜੀ ਪਾ ਲਈਏ। ਅਤੇ ਕਿਸੇ ਕੋਈ ਵੀ ਸ਼ਾਦੀ ਵਿਆਹ ਵੇ ਚੂੜੀ, ਚੂੜੀ ਦਾ ਫਰਮਾਇਸ਼ ਜਿਹੜੀ ਬੱਚੀਆਂ ਕਰਦੀਆਂ ਸਨ ਆਪਣੇ ਪੈਰੈਂਟਸ ਨੂੰ ਈਦ 'ਤੇ ਜਾਂ ਕਦੀ ਵੀ, ਉਹ ਚੂੜੀ ਦੇ ਹਵਾਲੇ ਨਾਲ ਹੀ ਹੁੰਦੀ ਸੀ ਕਿ ਸਾਨੂੰ ਚੂੜੀਆਂ ਪਵਾ ਦੇਵੋ। ਅਤੇ ਚੂੜੀ ਉਸ ਜ਼ਮਾਨੇ 'ਚ ਪੈਂਦੀ ਸੀ, ਬੜਾ ਇਸ ਤਰ੍ਹਾਂ ਆਮ ਨਹੀਂ ਸੀ ਚੂੜੀ ਕਿ ਜਿਸ ਤਰ੍ਹਾਂ ਹੁਣ ਅਸੀਂ ਜਾਂਦੇ ਹਾਂ ਅਤੇ ਢੇਰਾਂ ਦੇ ਹਿਸਾਬ ਨਾਲ ਚੀਜ਼ਾਂ ਨੇ, ਇਸ ਤਰ੍ਹਾਂ ਨਹੀਂ ਨੇ। ਉਹ ਉਸ ਜ਼ਮਾਨੇ ਵਿੱਚ ਹੁੰਦੇ ਸਨ, ਦੁਕਾਨ 'ਤੇ ਤੁਸੀਂ ਜਾਂਦੇ ਸੋ ਵੈਰਾਈਟੀ ਹੁੰਦੀ ਸੀ, ਲੇਕਿਨ ਅੱਜ ਦੇ ਮੁਕਾਬਲੇ 'ਚ ਬਹੁਤ ਘੱਟ ਹੁੰਦੀ ਸੀ। ਲਾਲ ਚੂੜੀ, ਹਰੀ ਚੂੜੀ, ਪੀਲੀ ਚੂੜੀ, ਲੇਕਿਨ ਉਸ ਤੋਂ ਸਭ ਤੋਂ ਜ਼ਿਆਦਾ ਮਕਬੂਲ ਜਿਹੜੀ ਸੀ ਲਾਲ ਚੂੜੀ ਹੁੰਦੀ ਸੀ, ਹਰੀ ਚੂੜੀ ਸੀ। ਅਤੇ ਉਹ ਹਰੀ ਚੂੜੀ ਜਿਹੜੀ ਹੁੰਦੀ ਸੀ ਉਹ ਫਿਰ ਬੱਚੀਆਂ ਨੇ ਜਾਂ ਤਾਂ ਮਿਕਸ ਕਰਕੇ ਪਾਉਣਾ, ਲੇਕਿਨ ਪੂਰਾ ਪੂਰਾ ਇਸ ਤਰ੍ਹਾਂ ਜ਼ਿਆਦਾਤਰ ਇੱਕ ਹੀ ਕਲਰ ਦੀ ਚੂੜੀ ਪਾਈ ਜਾਂਦੀ ਸੀ। ਮਲਟੀ ਕਲਰ ਦੀ ਵੀ ਪਾ ਲੈਂਦੇ ਸਨ, ਲੇਕਿਨ ਨਹੀਂ, ਜਿਹਨੇ ਲਾਲ ਪਾਉਣੀਆਂ ਨੇ ਪੂਰੀਆਂ ਹੀ ਲਾਲ ਪਾਉਣੀਆਂ ਨੇ, ਜਿਹੜੇ ਹਰੀਆਂ ਪਾਉਣੀਆਂ ਨੇ ਉਹਨੇ ਪੂਰੀਆਂ ਹੀ ਹਰੀਆਂ ਪਾਉਣੀਆਂ ਨੇ। ਇਸ ਤਰ੍ਹਾਂ ਫਿਰ ਕੀ ਕਹਿੰਦੇ ਨੇ ਬੱਚੀਆਂ ਪਾਉਂਦੀਆਂ ਸਨ। ਉਸ ਜ਼ਮਾਨੇ 'ਚ ਜਿਸ ਤਰ੍ਹਾਂ ਹੁੰਦਾ ਸੀ ਚੂੜੀ ਪਾਉਣ ਵਾਲਾ ਜਿਹੜਾ ਹੁੰਦਾ ਸੀ ਉਹ ਫਿਰ ਬੜਾ ਹੱਥ ਦਾ ਤੁਹਾਨੂੰ ਦੇਖਦਾ ਸੀ ਕਿ ਤੁਹਾਡੇ ਹੱਥ ਦਾ ਸਾਈਜ਼ ਲਿਆ ਜਾਂਦਾ ਸੀ। ਤੁਸੀਂ ਜੇ ਚੂੜੀ ਚੜ੍ਹਾਉਣ ਜਾਂਦੇ ਸੋ, ਉਹ ਭਾਈ ਪਹਿਲੇ ਤੁਹਾਡਾ ਹੱਥ ਫੜ ਕੇ ਇਸ ਤਰ੍ਹਾਂ ਕਰਕੇ ਦੇਖਦਾ ਸੀ, ਫਿਰ ਉਹਨੂੰ ਇੰਨਾ ਅੰਦਾਜ਼ਾ ਹੁੰਦਾ ਸੀ ਉਹਨਾਂ ਨੂੰ, ਇੰਨਾ ਜ਼ਿਆਦਾ ਉਹਨਾਂ ਨੂੰ ਹੁੰਦਾ ਸੀ ਕਿ ਬਈ ਇਹ ਸਾਈਜ਼ ਇਹਨਾਂ ਨੂੰ ਪੂਰਾ ਆ ਜਾਣਾ, 2 ਇੰਚ ਚੂੜੀ ਪੂਰੀ ਆਏਗੀ ਕਿ 2.5 ਇੰਚ ਦੀ ਆਏਗੀ, 2.25 ਆਏਗੀ। ਉਹ ਫਿਰ ਉਸੀ ਸਾਈਜ਼ ਨੂੰ ਕੱਢ ਕੇ ਉਹਨਾਂ ਨੂੰ ਇੰਨਾ ਮਹਾਰਤ ਨਾਲ ਪਾਉਂਦੇ ਸਨ, ਹੱਥ ਦਬਾਉਂਦੇ ਜਾਂਦੇ ਸਨ ਅਤੇ ਚੂੜੀ ਪੈ ਜਾਂਦੀ ਸੀ। ਚੂੜੀ ਪੈ ਗਈ ਅਤੇ ਬਸ ਫਿਰ ਟੁੱਟ ਕੇ ਉਤਰਨੀ ਹੈ ਚੂੜੀ। ਇਸ ਤਰ੍ਹਾਂ ਨਹੀਂ ਹੈ ਕਿ ਜਿਵੇਂ ਅਸੀਂ ਹੁਣ ਅੱਜ ਕੱਲ੍ਹ ਪਾਉਂਦੇ ਹਾਂ, ਹੁਣ ਜਿਵੇਂ ਥੋੜ੍ਹੀ ਦੇਰ ਪਾਈਏ ਮੈਂ ਫਿਰ ਲਾ ਦੇਵਾਂਗੀ ਕਿ ਕਿਤੇ ਜਾਣ ਲੱਗੇ ਅਸੀਂ ਪਾ ਲਾਂਗੇ, ਨਹੀਂ। ਉਸ ਜ਼ਮਾਨੇ 'ਚ ਚੂੜੀ ਜਦੋਂ ਕੱਚ ਦੀ ਪੈ ਜਾਂਦੀ ਸੀ ਅਤੇ ਇੱਕ ਇੱਕ ਚੂੜੀ ਕਰਕੇ ਟੁੱਟਦੀ ਜਾਂਦੀ ਸੀ, ਟੁੱਟਦੀ ਜਾਂਦੀ ਸੀ। ਅਤੇ ਬਸ ਫਿਰ ਉਹ ਜਦੋਂ ਮੁੱਕ ਜਾਣੀਆਂ ਜਾਂ 2-4 ਰਹਿ ਜਾਣੀਆਂ ਅਤੇ ਫਿਰ ਚੂੜੀ ਵੱਲ ਕੋਈ ਚੱਕਰ ਲੱਗਣਾ ਅਤੇ ਪਵਾ ਲੈਣਾ। ਜਾਂ ਕੀ ਕਹਿੰਦੇ ਨੇ ਘਰਾਂ ਵਿੱਚ ਵੀ ਚੂੜੀਆਂ ਪਾਉਣ ਵਾਲੀਆਂ ਔਰਤਾਂ ਆਉਂਦੀਆਂ ਸਨ। ਸਾਡੇ ਅਸੀਂ ਜਿੱਥੇ ਰਹਿੰਦੇ ਸਾਂ ਬਚਪਨ ਵਿੱਚ, ਉੱਥੇ ਤੇ ਦੁਕਾਨ ਤੋਂ ਹੀ ਅਸੀਂ ਜਾ ਕੇ ਪਵਾਉਂਦੇ ਹੁੰਦੇ ਸੀ। ਇੱਕ ਬਾਜ਼ਾਰ ਸੀ ਛੋਟਾ ਨਾਲ, ਅਤੇ ਉੱਥੇ ਜਾ ਕੇ ਫਿਰ ਚੂੜੀ ਪਵਾ ਕੇ ਆ ਜਾਣੀ। ਪਰ ਜਦੋਂ ਅਸੀਂ ਆਪਣੀ ਖਾਲਾ ਕੋਲ ਜਾਂਦੇ ਹੁੰਦੇ ਸਾਂ, ਪਿੰਡਾਂ ਥਾਵਾਂ 'ਤੇ ਇਸ ਤਰ੍ਹਾਂ ਹੁੰਦਾ ਸੀ ਕਿ ਚੂੜੀ ਵਾਲਾ ਕੀ ਕਹਿੰਦੇ ਨੇ ਚੂੜੀ ਲੈ ਕੇ ਆਉਂਦਾ ਹੁੰਦਾ ਸੀ, ਅਤੇ ਉਹ ਉਹਦੇ ਕੋਲ ਇੱਕ ਬਣਿਆ ਹੁੰਦਾ ਸੀ ਬੋਰਡ ਜਿਹਾ, ਕਿ ਉੱਤੇ ਵੀ ਲੱਗਿਆ ਹੁੰਦਾ ਸੀ, ਅਤੇ ਬਾਅਦ ਦਫਾ ਟੋਕਰਾ ਹੁੰਦਾ ਸੀ ਚੂੜੀਆਂ ਦਾ, ਅਤੇ ਉਹ ਸਿਰ 'ਤੇ ਟੋਕਰਾ ਰੱਖ ਕੇ ਔਰਤਾਂ ਫਿਰ ਆਉਂਦੀਆਂ ਸਨ। ਅਤੇ ਉਹ ਫਿਰ ਜਿਵੇਂ ਹੀ ਪਤਾ ਚੱਲਣਾ ਕਿ ਵੀ ਚੂੜੀ ਵਾਲੀ ਆਈ ਹੈ, ਕਿ ਫਲਾਣੇ ਦੇ ਘਰ ਆਈ ਚੂੜੀ ਵਾਲੀ, ਸਾਰੀਆਂ ਨੇ ਦੌੜ ਕੇ ਉੱਥੇ ਪਹੁੰਚ ਜਾਣਾ। ਕਿਉਂਕਿ ਉਹ ਪਿੰਡਾਂ ਵਿੱਚ ਕੋਈ ਦੁਕਾਨ ਨਹੀਂ ਹੁੰਦੀ ਸੀ, ਔਰਤਾਂ ਨੂੰ ਇੰਨਾ ਚੂੜੀ ਦਾ ਸ਼ੌਕ ਹੁੰਦਾ ਸੀ, ਬੱਚੀਆਂ ਨੂੰ, ਔਰਤਾਂ ਨੂੰ।
ਤੇ ਫਿਰ ਸਾਰੀਆਂ ਨੇ ਦਰਜਨ ਦਰਜਨ, ਕਿਸੇ ਨੇ 2 ਦਰਜਨ ਪਵਾਉਣੀਆਂ ਜ਼ਰੂਰ ਨੇ। ਬੱਚੀਆਂ ਨੂੰ ਵੀ ਲੋਕ ਪਵਾ ਦਿੰਦੇ ਸਨ, ਵੱਡੀਆਂ ਨੇ ਵੀ ਪਵਾ ਲੈਣੀਆਂ। ਜੇ 2-4 ਹੱਥ 'ਚ ਬਚੀਆਂ ਹੋਈਆਂ ਨੇ, ਉਹਨਾਂ ਫਿਰ ਤੋੜ ਦੇਣਾ ਕਿ ਚਲੋ ਵੀ ਇਹ ਤੋੜ ਦੇਵੋ ਤੇ ਸਾਨੂੰ ਨਵੀਂ ਚੂੜੀ ਪਾ ਦੇਵੋ। ਤੇ ਨਵੀਂ ਚੂੜੀ ਪਾ ਕੇ ਫਿਰ ਔਰਤਾਂ ਨੂੰ ਇੰਨਾ ਖੁਸ਼ੀ ਹੁੰਦੀ ਸੀ ਕਿ ਪਤਾ ਨਹੀਂ ਉਹਨਾਂ ਨੂੰ ਕੀ ਮਿਲ ਗਿਆ ਵੇ। ਕੱਚ ਦੀ ਚੂੜੀ ਨਾਲ ਔਰਤ ਦਾ ਕੁਛ ਬਹੁਤ ਹੀ ਜ਼ਿਆਦਾ ਪਿਆਰ ਏ। ਪਤਾ ਨਹੀਂ ਕੀ ਵਜ੍ਹਾ ਵੇ, ਦੀ ਮੈਨੂੰ ਵਜ੍ਹਾ ਸਮਝ ਨਹੀਂ ਲੱਗੀ, ਲੇਕਿਨ ਪਿਆਰ ਬੜਾ ਵੇ ਉਹ ਕੱਚ ਦੀ ਚੂੜੀ ਦੇ ਨਾਲ ਹਮੇਸ਼ਾ ਤੋਂ, ਕਿ ਬੱਚੀਆਂ ਵੀ ਸ਼ੌਕ ਨਾਲ ਪਾਉਂਦੀਆਂ ਨੇ। ਔਰ ਬੜੇ ਫਿਰ ਉਹ ਜਦੋਂ ਚੂੜੀ ਟੁੱਟ ਜਾਣੀ ਅਸੀਂ ਕਿੰਨੇ ਬੇਵਕੂਫ ਹੁੰਦੇ ਸਾਂ, ਸ਼ਾਇਦ ਮੇਰਾ ਖਿਆਲ ਅਸੀਂ ਬੜੇ ਹੀ ਬੇਵਕੂਫ ਸਾਂ ਵਾਕਈ। ਉਹ ਜ਼ਮਾਨਾ ਕੁਛ ਐਸਾ ਸੀ। ਇਹ ਦੇਖ ਲਓ, ਇਹ ਕੱਚ ਦੀਆਂ ਚੂੜੀਆਂ ਨੇ, ਇਹ ਮੇਰੀ ਖਾਲਾ ਨੇ ਮੈਨੂੰ ਦਿੱਤੀਆਂ ਸਨ ਤੇ ਉਹ ਮੈਂ ਪਾਉਂਦੀ ਹਾਂ ਕਦੀ ਕਦੀ, ਤੇ ਉਹਨਾਂ ਨੇ ਬੜੇ ਸ਼ੌਕ ਨਾਲ ਮੇਰੇ ਵਾਸਤੇ ਲੈ ਕੇ ਆਏ ਸਨ ਤੇ ਮੈਂ ਫਿਰ ਇਸ ਤਰ੍ਹਾਂ ਕਦੀ ਪਾ ਲੈਂਦੀ ਹਾਂ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਉਹ ਕੱਚ ਦੀ ਚੂੜੀ ਹੋਣੀ ਨਾ, ਤੇ ਜਦੋਂ ਚੂੜੀ ਟੁੱਟ ਜਾਣੀ ਹੱਥ ਵਿੱਚ, ਕਿ ਚੂੜੀ ਨੇ ਕਰਨਾ ਕਿ ਬਈ ਹੁਣ ਅਚਾਨਕ ਹੀ ਟੁੱਟ ਗਈ ਚੂੜੀ, ਚਲੋ ਬਈ। ਪਰ ਫਿਰ ਅਸੀਂ ਅਗਰ ਸਕੂਲ 'ਚ ਟੁੱਟ ਜਾਂਦੀ ਹੁੰਦੀ ਸੀ ਜਾਂ ਕੋਈ ਸਹੇਲੀ ਕੋਲ ਹੋਣੀ ਖੇਲਦੇ ਹੋਏ, ਤਾਂ ਅਸੀਂ ਉਹਦਾ ਪਿਆਰ ਉਸ ਚੂੜੀ ਤੋਂ ਤਲਾਸ਼ ਕਰਨੇ ਹੁੰਦੇ ਸਾਂ। ਕਹਿਣਾ ਤੂੰ ਇੱਧਰ ਆ, ਉਹ ਟੁੱਟੀ ਚੂੜੀ ਨੂੰ ਫਿਰ ਹੱਥ 'ਤੇ ਰੱਖ ਕੇ ਤੋੜਨਾ। ਕਦੀ ਡਰ ਨਹੀਂ ਲੱਗਿਆ ਸੀ ਕਿ ਇਹ ਸਾਡੇ ਹੱਥ 'ਚ ਫਿਰ ਜਾਏਗੀ। ਇੰਨੇ ਜ਼ਮਾਨੇ ਸਾਦੇ ਸਨ, ਬੇਵਕੂਫੀ ਵਾਲੇ ਜ਼ਮਾਨੇ ਸਨ ਕਿ ਇਸ ਤਰ੍ਹਾਂ ਦੀ ਚੀਜ਼ਾਂ ਦਾ ਪਤਾ ਹੀ ਨਹੀਂ ਚੱਲਦਾ ਸੀ। ਪਰ ਅੱਜ ਮੈਂ ਅਗਰ ਸੋਚਾਂ ਕਿ ਮੈਂ ਕੱਚ ਦੀ ਚੂੜੀ ਤੋੜਾਂ ਤਾਂ ਮੈਨੂੰ ਜ਼ਰੂਰ ਡਰ ਲੱਗੇਗਾ ਕਿ ਹਾਏ ਮੇਰੇ ਹੱਥ ਨਾ ਜ਼ਖਮੀ ਹੋ ਜਾਏ। ਪਰ ਉਸ ਜ਼ਮਾਨੇ 'ਚ ਦੋਸਤੀ ਮੁਹੱਬਤ ਇੰਨੀ ਅਜ਼ੀਜ਼ ਹੁੰਦੀ ਸੀ, ਦੋਸਤੀ, ਕਿ ਅਸੀਂ ਉਹਦਾ ਪੈਮਾਨਾ ਜਾਣਨਾ ਚਾਹੁੰਦੇ ਸਾਂ। ਅਤੇ ਉਹ ਸਾਡਾ ਇੱਕ ਖੇਡ ਹੁੰਦਾ ਸੀ, ਸ਼ਾਇਦ ਕਿਸੇ ਨੇ ਬਚਪਨ 'ਚ ਖੇਡਿਆ ਹੋਵੇ, ਕਿ ਟੁੱਟੀ ਚੂੜੀ ਨੂੰ ਫਿਰ ਹੱਥ 'ਤੇ ਰੱਖ ਕੇ ਨਾ ਦੂਸਰੇ ਹੱਥ ਨਾਲ ਇਸ ਤਰ੍ਹਾਂ ਤੋੜਨਾ, ਜੀ ਵਿੱਚ ਮੋਟਾ ਟੁਕੜਾ ਨਿਕਲ ਆਉਣਾ। ਇੰਨਾ ਖੁਸ਼ ਹੋਣਾ, ਸਹੇਲੀ ਨੂੰ ਸਾਹਮਣੇ ਖੜੀ ਕਰਕੇ ਕਰਨਾ ਕਿ ਵੀ ਮੈਂ ਹੁਣ ਤੇਰਾ ਪਿਆਰ ਚੈੱਕ ਕਰਨ ਲੱਗੀ ਹਾਂ, ਤੂੰ ਮੇਰੇ ਨਾਲ ਕਿੰਨਾ ਪਿਆਰ ਕਰਨੀ। ਉਹ ਫਿਰ ਸਾਹਮਣੇ ਉਹਦੇ ਸਾਹਮਣੇ ਤੋੜਨੀ, ਫਿਰ ਜੇ ਵੱਡਾ ਟੁਕੜਾ ਨਿਕਲ ਆਉਣਾ ਤੇ ਖੁਸ਼ ਹੋ ਜਾਣਾ ਸੀ, ਖੁਸ਼ੀ ਨਾਲ ਹਾਏ ਮੇਰੀ ਸਹੇਲੀ ਮੇਰੇ ਨਾਲ ਇੰਨਾ ਪਿਆਰ ਕਰਦੀ ਏ, ਉਹਨੂੰ ਜੱਫੀ ਪਾ ਲੈਣੀ, ਖੁਸ਼ ਹੋ ਜਾਣਾ। ਤੇ ਜੇ ਛੋਟਾ ਟੁਕੜਾ ਨਿਕਲਣਾ ਤੇ ਥੋੜ੍ਹਾ ਜਿਹਾ ਹੁੰਦਾ ਸੀ ਵੀ ਕਹਿੰਦਾ ਨਹੀਂ ਨਹੀਂ ਸਹੀ ਨਹੀਂ ਟੁੱਟੀ ਹੋਣੀ, ਪਿਆਰ ਤੇ ਮੇਰੇ ਨਾਲ ਬਹੁਤ ਕਰਦੀ ਏ। ਤੇ ਫਿਰ ਵੀ ਅਸੀਂ ਉਹਦੇ ਪਿਆਰ ਤੇ ਕਦੀ ਸ਼ੱਕ ਨਹੀਂ ਕੀਤਾ ਸੀ, ਪਰ ਇਹ ਕਹਿ ਸਕਦੇ ਕਿ ਸਾਡੇ ਹੀ ਕੋਲੋਂ ਚੂੜੀ ਸਹੀ ਨਹੀਂ ਟੁੱਟੀ ਏ। ਤੇ ਇਸ ਤਰ੍ਹਾਂ ਫਿਰ ਕੀ ਕਹਿੰਦੇ ਨੇ, ਉਹ ਚੂੜੀਆਂ ਸਹੇਲੀਆਂ ਨੂੰ ਤੋਹਫੇ 'ਚ ਵੀ ਦਿੱਤੀਆਂ ਜਾਂਦੀਆਂ ਸਨ। ਤੇ ਚੂੜੀਆਂ ਸਜਣ ਸੰਵਰਨ ਦੇ ਹਿਸਾਬ ਦੇ ਨਾਲ ਔਰਤ ਕੋਲ ਜਿਹੜੇ ਕੋਈ ਚੀਜ਼ ਗਹਿਣਾ ਜਾਂ ਕੋਈ ਚੀਜ਼ ਹੁੰਦੀ ਸੀ ਨਾ, ਉਹ ਚੂੜੀ ਹੁੰਦੀ ਸੀ। ਉਹ ਪਿੰਡ 'ਚ ਫਿਰ ਆ ਜਾਣਾ, ਉਹਨਾਂ ਨੇ ਲੈ ਕੇ, हम बंजारों की बात मत पूछो जी, जो प्यार किया तो प्यार किया, जो नफरत की तो नफरत की, अच्छा ये बात है फिर आएंगे, हम तेरे प्यार को आजमाएंगे। ਤੇ ਬੰਜਾਰੇ ਆਉਂਦੇ ਹੁੰਦੇ ਸਨ ਚੂੜੀਆਂ ਲੈ ਕੇ, ਤੇ ਗਲੀ ਗਲੀ ਉਹਨਾਂ ਨੇ ਫਿਰਨਾ। ਤੇ ਉਹਨਾਂ ਨੇ ਕੀ ਕਹਿੰਦੇ ਨੇ ਫਿਰ ਜੇ ਆਵਾਜ਼ ਲਾਣੀ, ਔਰਤਾਂ ਨੇ ਦੌੜ ਦੌੜ ਕੇ ਜਾਣਾ ਕਿ ਚੂੜੀ ਚੜਾ ਲਈਏ। ਚੂੜੀ ਚੜਾਉਣ ਦਾ ਇੰਨਾ ਸ਼ੌਕ ਹੁੰਦਾ ਸੀ ਔਰਤਾਂ ਨੂੰ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਕਿੰਨਾ ਉਸ ਜ਼ਮਾਨੇ 'ਚ ਹੁੰਦਾ ਸੀ ਚੂੜੀ। ਕਿਉਂਕਿ ਇਹ ਜ਼ਮਾਨੇ ਜਿਹੜੇ ਨੇ ਨਾ, ਅੱਜ ਕੱਲ੍ਹ ਜਿਹੜੀਆਂ ਔਰਤਾਂ ਨੇ ਬੜੀਆਂ ਖੁਸ਼ਕਿਸਮਤ ਔਰਤਾਂ ਨੇ, ਲੇਕਿਨ ਸਾਡੇ ਜਿਹੜਾ ਬਚਪਨ ਜਾਂ ਸਾਡੀਆਂ ਜ਼ਿਆਦਾ ਮਾਵਾਂ, ਨਾਨੀਆਂ, ਦਾਦੀਆਂ, ਜਿਨ੍ਹਾਂ ਦੀ ਅਸੀਂ ਉਹ ਜ਼ਮਾਨੇ ਲੈ ਕੇ ਚੱਲ ਰਹੇ ਹਾਂ, ਉਹਨਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਇਹ ਚੀਜ਼ਾਂ ਦਸਤਿਆਬ ਨਹੀਂ ਸਨ। ਉਹਨਾਂ ਕੋਲ ਕੋਈ ਸ਼ੈ ਨਹੀਂ ਹੁੰਦੀ ਸੀ ਸਿਵਾਏ ਚੂੜੀ ਦੇ। ਇਸੇ ਤੋਂ ਹੀ ਮੇਰਾ ਖਿਆਲ ਹੈ ਕਿ ਔਰਤ ਨੂੰ ਚੂੜੀ ਨਾਲ ਬੜੀ ਮੁਹੱਬਤ, ਇੱਕ ਐਸਾ ਇੱਕ ਜ਼ੇਵਰ ਹੈ ਕਿ ਉਹ ਆਪਣੀ ਖਵਾਹਿਸ਼ਾਤ, ਉਹ ਸਜਣਾ ਸਵਰਨਾ ਚਾਹੁੰਦੀ ਸੀ, ਸਭ ਕੁਝ ਕਰਨਾ। ਤੇ ਪਰ ਵਿਚਾਰੇ ਦੇ ਇੰਨੇ ਕੰਮ ਹੁੰਦੇ ਸਨ, ਇੰਨੇ ਧੰਦੇ ਹੁੰਦੇ ਸਨ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਸੀ। ਤੇ ਬਸ ਫਿਰ ਉਹ ਹੱਥ 'ਚ ਪਾ ਲੈਂਦੀਆਂ ਸਨ ਚੂੜੀਆਂ, ਤੇ ਚਲੋ ਵੀ ਚੂੜੀਆਂ ਪਾ ਲਓ ਤੇ ਬਾਂਹ ਸੱਜ ਜਾਂਦੀ ਸੀ। ਤੇ ਉਹ ਫਿਰ ਇਸ ਤਰ੍ਹਾਂ ਚੂੜੀ ਪਾ ਕੇ ਖੁਸ਼ ਹੋ ਜਾਂਦੀਆਂ ਸਨ। ਕਿੰਨੀ ਛੋਟੀ ਜਿਹੀ ਚੀਜ਼ ਹੈ ਜਿਹਨੂੰ ਲੈ ਕੇ ਔਰਤਾਂ ਖੁਸ਼ ਹੋ ਜਾਂਦੀਆਂ। ਅੱਜ ਸਾਡੇ ਕੋਲ ਇੰਨੀਆਂ ਚੂੜੀਆਂ ਨੇ, ਇੰਨੀਆਂ ਚੀਜ਼ਾਂ ਨੇ, ਉਹ ਵੈਲਿਊ ਨਹੀਂ ਅਸੀਂ ਕਰ ਰਹੇ ਹਾਂ। ਅਸੀਂ ਜਦੋਂ ਬਾਜ਼ਾਰ 'ਚ ਜਾਂਦੇ ਹਾਂ, ਨਵੀਂ ਚੂੜੀ ਲੈ ਕੇ ਆ ਜਾਂਦੇ ਹਾਂ, ਅਤੇ ਕੁਛ ਨਾ ਕੁਛ ਜੁਐਲਰੀ ਦੇ ਨਾਂ 'ਤੇ ਲੈ ਲੈਂਦੇ ਹਾਂ ਹੁਣ। ਲੇਕਿਨ ਇਹ ਵੀ ਕਿ ਮੈਚਿੰਗ ਜੁਐਲਰੀ ਅੱਜ ਕੱਲ੍ਹ ਚੱਲਦੀ ਹੈ, ਬੱਚੀਆਂ ਮੈਚਿੰਗ ਕਰਦੀਆਂ ਨੇ, ਆਪਣੇ ਸੂਟ ਦੀ ਕਤਰਨ ਲੈ ਕੇ ਜਾਂਦੀਆਂ ਨੇ, ਫਿਰ ਉਸ ਹਿਸਾਬ ਦੇ ਨਾਲ ਮੈਚਿੰਗ ਜੁਐਲਰੀ ਲਈ ਜਾਂਦੀ ਹੈ। ਬਹੁਤ ਵਰਾਇਟੀ ਹੁਣ। ਪਰ ਇਹ ਵੇ ਕਿ ਉਹ ਜ਼ਮਾਨਾ ਕਿੰਨਾ ਮੁਸ਼ਕਿਲ ਸੀ ਜਦੋਂ ਔਰਤਾਂ ਵਿਚਾਰੀਆਂ ਕਿਤੇ ਜਾ ਕੇ ਚੂੜੀ ਨਹੀਂ ਚੜ੍ਹਾ ਸਕਦੀਆਂ ਸਨ। ਫਿਰ ਇੰਤਜ਼ਾਰ ਕੀਤਾ ਜਾਂਦਾ ਸੀ ਵਣਜਾਰੇ ਦਾ ਕਿ ਉਹ ਆਵੇ ਅਤੇ ਚੂੜੀਆਂ ਲੈ ਕੇ ਆਵੇ ਅਤੇ ਅਸੀਂ ਚੂੜੀਆਂ ਚੜ੍ਹਾਈਏ, ਅਤੇ ਜਾਂ ਫਿਰ ਕੋਈ ਔਰਤ ਆਵੇ, ਵਣਜਾਰਨ ਆਵੇ, ਉਹ ਚੂੜੀਆਂ ਲੈ ਕੇ ਆਵੇ ਅਤੇ ਫਿਰ ਚੂੜੀਆਂ ਚੜ੍ਹਾਏ ਜਾਵੇ।
ਉਹ ਇੰਨਾ ਪਿਆਰਾ ਮੰਜ਼ਰ ਹੁੰਦਾ ਸੀ ਨਾ ਕਿ ਜਦੋਂ ਮੈਂ ਦੇਖਿਆ ਹੋਇਆ ਆਪਣੀ ਅੱਖਾਂ ਦੇ ਨਾਲ ਕਿ ਜਦੋਂ ਚੂੜੀ ਵਾਲੀ ਨੇ ਆਉਣਾ, ਬਈ ਸਾਰੀਆਂ ਨੇ ਦੌੜ ਕੇ ਜੋ ਅਗਰ ਕੋਈ ਮਿੱਟੀ ਲਾਉਂਦੀ ਪਈ ਹੈ ਨਾ, ਉਹਨੇ ਫਟਾਫਟ ਲਿਬੜੇ ਹੱਥਾਂ ਦੇ ਨਾਲ ਆ ਜਾਣਾ ਹੈ। ਕੋਈ ਹਾਂਡੀ ਪਕਾਉਂਦੀ ਪਈ ਹੈ, ਉਹਨੇ ਹਾਂਡੀ ਲਾ ਕੇ ਇੱਕ ਪਾਸੇ ਰੱਖਣੀ ਹੈ ਅਤੇ ਫਟਾਫਟ ਦੌੜ ਕੇ ਆ ਜਾਣਾ ਹੈ ਕਿ ਚੂੜੀਆਂ ਚੜਾ ਲਈਏ। ਕੋਈ ਕੱਪੜੇ ਵੀ ਧੋਂਦੀ ਹੈ, ਉਹਨੇ ਉੱਥੇ ਛੱਡਣਾ ਕਿ ਬਈ ਕਸਮਾਂ ਨੂੰ ਖਾਓ, ਤੁਸੀਂ ਆ ਕੇ ਡੰਡੇ ਛੱਡੇ ਮਾਰਾਂਗੇ, ਕੱਪੜੇ ਧੋ ਲਾਂਗੇ, ਪਹਿਲੇ ਅਸੀਂ ਚੂੜੀ ਚੜਾ ਲਈਏ। ਅਤੇ ਉਹ ਫਿਰ ਚੂੜੀ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਸਾਰੀਆਂ ਔਰਤਾਂ ਨੇ ਜ਼ਿਆਦਾਤਰ ਹੁੰਦਾ ਕਿ ਜਿਵੇਂ ਲਾਗੇ ਲਾਗੇ ਰਹਿੰਦੀਆਂ ਸਨ, ਇੱਕ ਹੀ ਵਿਹੜੇ 'ਚ ਆ ਜਾਣਾ ਅਤੇ ਫਿਰ ਉੱਥੇ ਆਪਣੇ ਆਪਣੇ ਪਸੰਦ ਦੀ ਚੂੜੀ ਉਹਨੇ ਖੋਲ੍ਹ ਕੇ ਬਹਿ ਜਾਣਾ। ਸਾਰੀਆਂ ਨੇ ਆਪਣੀ ਆਪਣੀ ਪਸੰਦ ਦੀਆਂ ਲੈਣੀਆਂ ਚੂੜੀਆਂ, ਪਾਣੀਆਂ, ਪੈਸੇ ਦੇਣੇ, ਸਾਰੀਆਂ ਨੇ ਖੁਸ਼ ਹੋ ਜਾਣਾ। ਅਤੇ ਖੁਸ਼ੀ ਕਿੰਨੀ, ਇੱਕ ਛੋਟੀ ਜਿਹੀ ਚੀਜ਼ ਤੋਂ ਵੀ ਲੋਕ ਖੁਸ਼ ਹੋ ਜਾਂਦੇ ਸਨ। ਅੱਜ ਬੜੀਆਂ ਬੜੀਆਂ ਚੀਜ਼ਾਂ ਲੈ ਕੇ ਵੀ, ਬੜੇ ਮਹਿੰਗੀ ਚੀਜ਼ਾਂ ਲੈ ਕੇ ਵੀ ਅੰਦਰ ਤੋਂ ਖੁਸ਼ੀ ਖਤਮ ਹੋ ਚੁੱਕੀ ਹੈ। ਅਤੇ ਸ਼ਮਾ ਨੇ ਵੀ ਕਿਹਾ ਕਿ ਬਾਜੀ ਹੁਣ ਉਹ ਜ਼ਮਾਨਾ ਨਹੀਂ ਰਿਹਾ, ਨਾ ਖਲੂਸ, ਨਾ ਮੁਹੱਬਤ, ਨਾ ਪਿਆਰ। ਹੁਣ ਹਰ ਬੰਦੇ ਨੂੰ ਆਪਣੀ ਜੰਗ ਆਪ ਹੀ ਲੜਨੀ ਪੈਂਦੀ, ਆਪਣੇ ਸਰਵਾਈਵਲ ਦੀ ਜਿਹੜੀ ਜੰਗ ਹੈ ਨਾ, ਉਹ ਆਪ ਹੀ ਲੜਨੀ ਪੈਂਦੀ। ਇਕੱਲਾ ਤਨਹਾ ਬੰਦਾ ਹੁੰਦਾ ਹੈ। ਬਿਲਕੁਲ ਠੀਕ ਕਿਹਾ ਸ਼ਮਾ। ਉਸ ਜ਼ਮਾਨੇ ਵਿੱਚ ਮੁਹੱਬਤਾਂ ਸਨ, ਖਲੂਸ ਸਨ, ਲੋਕ ਇੱਕ ਦੂਸਰੇ ਦੇ ਕੰਮ ਆਉਂਦੇ ਸਨ। ਕਿਸੇ ਨੂੰ ਧੱਕਾ ਲਾਉਣ ਦੀ ਲੋੜ ਹੁੰਦੀ ਸੀ ਤੇ ਉਹਨੂੰ ਧੱਕਾ ਲਾ ਦਿੱਤਾ ਜਾਂਦਾ ਸੀ। ਕਿਸੇ ਨੂੰ ਗਲੇ ਲਾਉਣ ਦੀ ਜ਼ਰੂਰਤ ਹੁੰਦੀ ਸੀ, ਉਹਨੂੰ ਗਲੇ ਲਾ ਲਿਆ ਜਾਂਦਾ ਸੀ। ਇਸ ਤਰ੍ਹਾਂ ਲੋਕ ਬੜਾ ਇੱਕ ਦੂਸਰੇ ਦਾ ਖਿਆਲ ਕਰਦੇ ਹੁੰਦੇ ਸਨ ਕਿ ਬਈ ਇਨਸਾਨੀਅਤ ਦੇ ਨਾਤੇ। ਤੇ ਹੁਣ ਨਹੀਂ, ਹੁਣ ਅਗਰ ਕਿਸੇ ਦਾ ਕੰਮ ਹੈ, ਥੋੜ੍ਹੀ ਜਿਹੀ ਸਾਡੀ ਹੈਲਪ ਦੀ ਉਹਨੂੰ ਜ਼ਰੂਰਤ ਹੈ, ਪਰ ਅਸੀਂ ਕਦੀ ਵੀ ਉਹਦੀ ਮਦਦ ਨਹੀਂ ਕਰਾਂਗੇ। ਅਸੀਂ ਕਹਾਂਗੇ ਅਸੀਂ ਕਿਉਂ ਕਰੀਏ ਬਈ, ਅਸੀਂ ਕੋਈ ਇਹਦੇ ਨੌਕਰ ਹਾਂ ਕਿ ਐਵੇਂ ਖਾਮ ਖਾ, ਅਤੇ ਸਾਡੇ ਕੋਲ ਇੰਨਾ ਫਾਲਤੂ ਟਾਈਮ ਹੈ ਨਹੀਂ। ਉਸ ਜ਼ਮਾਨੇ 'ਚ ਲੋਕ ਇਸ ਤਰ੍ਹਾਂ ਨਹੀਂ ਸੋਚਦੇ ਸਨ। ਉਸ ਜ਼ਮਾਨੇ 'ਚ ਇਹ ਹੁੰਦਾ ਸੀ ਕਿ ਇਹਦੀ ਮਦਦ ਕਰ ਦੇਵੋ, ਚਲੋ ਕਰ ਦਿਓ, ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਕੰਮ ਇਹਦਾ ਅਸੀਂ ਕਰ ਦਾਂਗੇ ਨਾਲ ਇਹਦੇ, ਅਤੇ ਕੋਈ ਨਹੀਂ। ਮਿੱਟੀ ਦੇ ਜਦੋਂ ਦੀਵਾਰਾਂ ਲਿਪਦੀਆਂ ਹੁੰਦੀਆਂ ਸਨ ਔਰਤਾਂ, ਜਦੋਂ ਫਰਸ਼ ਬਣਾਏ ਹੁੰਦੇ ਸਨ, ਨਾਲ ਪੜੋਸਣਾਂ ਆ ਜਾਂਦੀਆਂ ਹੁੰਦੀਆਂ ਸਨ ਕਿ ਚਲੋ ਹੱਥ ਪਵਾ ਦੇਈਏ ਥੋੜ੍ਹਾ ਜਿਹਾ ਕਿ ਜਲਦੀ ਕੰਮ ਮੁੱਕ ਜਾਏਗਾ। ਅਤੇ ਉਹ ਫਿਰ ਨਾਲ ਦੀਆਂ ਉਹਨਾਂ ਨੂੰ ਵੀ ਆ ਜਾਣਾ ਇੱਕ ਦੋ ਨੇ ਕਿ ਚਲੋ ਅਸੀਂ ਤੁਹਾਡੇ ਨਾਲ ਰਲਦੇ ਹਾਂ ਅਤੇ ਛੇਤੀ ਛੇਤੀ ਇਹ ਲਿਪਾਈ ਦਾ ਕੰਮ ਅਸੀਂ ਕਰ ਲਈਏ। ਕਿਸ ਤਰ੍ਹਾਂ ਦੇ ਲੋਕ ਸਨ, ਮੈਂ ਕਹਿੰਦੀ ਹਾਂ ਹੀਰਿਆਂ ਵਰਗੇ। ਉਹ ਹੀਰੇ ਨਾਲੋਂ ਜ਼ਿਆਦਾ ਕੀਮਤੀ ਲੋਕ ਸਨ ਕਿ ਜਿਹੜੇ ਦੂਸਰਿਆਂ ਦਾ ਇੰਨਾ ਖਿਆਲ ਕਰਦੇ ਸਨ ਕਿ ਸਾਡਾ ਪੜੋਸੀ ਹੈ ਜਾਂ ਸਾਡਾ ਕੁਛ ਹੈ, ਚਲੋ ਅਸੀਂ ਸਾਡੀ ਥੋੜ੍ਹੀ ਜਿਹੀ ਹੈਲਪ ਹੋ ਜਾਏਗੀ ਅਤੇ ਉਹਦਾ ਕੀ ਕਹਿੰਦੇ ਨੇ ਥੋੜ੍ਹੀ ਮਦਦ ਨਾਲ ਉਹਦਾ ਕੰਮ ਸੌਖਾ ਹੋ ਜਾਏਗਾ। ਅਤੇ ਬੜਾ ਸੁਨਹਿਰਾ ਦੌਰ ਸੀ ਉਹ ਜਿਹੜਾ ਗੁਜ਼ਰ ਗਿਆ। ਅਤੇ ਸ਼ੀਲ ਨੇ ਵੀ ਕਿਹਾ, ਸ਼ੀਲ ਦਾ ਆਇਆ ਕੌਮੈਂਟ, ਸ਼ੀਲ ਨੇ ਕਿਹਾ ਕਿ ਬਾਜੀ ਤੁਸੀਂ ਜਿਹੜਾ ਮੁਸਤਫਾ ਲੋਕ ਬੜਾ, ਤੁਸੀਂ ਮੁਸਤਫਾ ਨੂੰ ਮਿਸ ਕਰ ਰਹੇ ਹੋ, ਔਰ ਉਹਨਾਂ ਨੂੰ ਆਉਣਗੇ ਅਤੇ ਫਿਰ ਤੁਹਾਡੇ ਤੋਂ ਬੜੇ ਚਾਅ ਛੱਡ ਜਾਣੇ ਨੇ। ਬਈ ਬੜੇ ਵਾਕਈ ਚਾਅ ਛੱਡਣੇ ਨੇ ਸ਼ੀਲ, ਬੜੀ ਸ਼ਿੱਦਤ ਨਾਲ ਇੰਤਜ਼ਾਰ ਹੋ ਰਿਹਾ ਕਿ ਬੱਚਿਆਂ ਦਾ, ਕਿ ਅਸੀਂ ਬੱਚੇ ਆਉਣ ਅਤੇ ਅਸੀਂ ਫਿਰ ਸਾਰੇ ਇਕੱਠੇ ਰਹੀਏ, ਔਰ ਬੱਚਿਆਂ ਦੇ ਨਾਲ ਅਤੇ ਫਿਰ ਸਾਰੇ ਯਹੀਆ ਦੇ ਨਾਲ ਔਰ ਮੁਸਤਫਾ ਨਾਲ ਸਾਰੇ ਕਲੋਜ਼ਿੰਗ ਹੈ। ਬੱਚੇ ਮੇਰੇ ਹੱਥਾਂ 'ਚ ਪਲੇ ਬੜੇ ਨੇ, ਇੱਥੇ ਹੀ ਐਸੀ ਘਰ 'ਚ ਹੀ ਪੈਦਾ ਹੋਏ। ਯੂਸਫ 1 ਮਹੀਨੇ ਦਾ ਸੀ ਜਦੋਂ ਇੱਥੇ ਆਏ ਅਸੀਂ, ਅਤੇ ਉਸ ਤੋਂ ਬਾਅਦ ਫਿਰ ਇੱਥੇ ਹੀ ਰਹੇ ਪਲੇ। ਬੜੀਆਂ ਯਾਦ, ਲੇਕਿਨ ਬੜੇ ਬੱਚੇ ਉਹਨਾਂ ਨੂੰ ਤਾਂ ਬੜਾ ਯਾਦ ਹੋਣੀਆਂ ਆਪਣੀ ਚੀਜ਼ਾਂ। ਯਹੀਆ ਛੋਟਾ ਸੀ ਅਤੇ ਚਲਾ ਗਿਆ, ਤਾਂ ਉਹਨੂੰ ਇੰਨਾ ਯਾਦ ਨਹੀਂ ਹੋਣਾ, ਲੇਕਿਨ ਖੁਸ਼ ਤਾਂ ਹੋਏਗਾ ਉਹ ਵੀ ਆ ਕੇ। ਅਤੇ ਬਹਰਹਾਲ ਉਹਨਾਂ ਦਾ ਇੰਤਜ਼ਾਰ ਹੈ। ਸ਼ੀਲ ਨੇ ਕਿਹਾ ਕਿ ਬਾਜੀ ਮੇਰੀ ਅੰਮੀ ਨੇ ਵੀ ਜਿਹੜੇ ਨਾ ਕੁਛ ਜਿਹੜੇ ਤੁਸੀਂ ਦੱਸਦੇ ਹੋ, ਉਹਨਾਂ ਨੇ ਵੀ ਆਪਣੇ ਜ਼ਮਾਨੇ 'ਚ ਸਿਲਾਈਆਂ, ਕਢਾਈਆਂ, ਬੁਣਾਈਆਂ ਸਭ ਕੁਛ ਸਿੱਖਿਆ ਮੇਰੀ ਅੰਮੀ ਨੇ। ਇਸ ਤਰ੍ਹਾਂ ਉਹਨਾਂ ਨੇ ਉਹ ਸਿੱਖ ਕੇ ਜੋ ਕਰਦੇ ਸਨ, ਮਤਲਬ ਉਹਨਾਂ ਨੇ ਹਰ ਹੁਨਰ ਸਿੱਖਿਆ। ਮੇਰੀ ਵਾਲਦਾ ਨੇ ਵੀ ਉਹਨਾਂ ਨੂੰ ਜ਼ਿਕਰ ਕੀਤਾ, ਅਤੇ ਨਾਲ ਉਹਨਾਂ ਨੇ ਕਿਹਾ ਕਿ ਬਈ ਕੀ ਕਹਿੰਦੇ ਨੇ, ਮੇਰੀ ਵਾਲਦਾ ਨੇ ਵੀ ਸਾਰੇ ਹੁਨਰ ਸਿੱਖੇ ਹੋਏ ਨੇ। ਉਹ ਵੀ ਸਾਰੇ ਇਸ ਤਰ੍ਹਾਂ ਕੱਪੜੇ ਛੱਪੜੇ ਸਾਰੇ ਆਪਣੇ ਆਪਣੇ ਬਣਾਉਂਦੇ ਸਨ, ਕਰਦੇ ਸਨ। ਉਹਨਾਂ ਨੇ ਵੀ ਆਪਣਾ ਜਹੇਜ਼ ਜਿਹੜਾ ਵੇ ਇਸ ਤਰ੍ਹਾਂ ਹੀ ਆਪਣਾ ਬਣਾਇਆ ਕਿ ਉਹਨਾਂ ਨੇ ਵੀ ਆਪਣਾ ਦਾਜ ਜਿਹੜਾ ਨਾ ਕੁੜੀਆਂ ਉਦੋਂ ਆਪ ਹੀ ਬਣਾਉਂਦੀਆਂ ਹੁੰਦੀਆਂ ਸਨ। ਅਤੇ ਬਿਲਕੁਲ ਠੀਕ ਤੁਸੀਂ ਕਿਹਾ ਕਿ ਮੇਰੀ ਅੰਮੀ ਨੇ ਵੀ ਦਾਜ ਆਪਣੇ ਹੱਥਾਂ ਨਾਲ ਹੀ ਬਣਾਇਆ ਹੋਇਆ ਵੇ। ਅਤੇ ਇਸ ਤਰ੍ਹਾਂ ਬੱਚੀਆਂ ਆਪਣੇ ਦਾਜ ਆਪ ਹੀ ਬਣਾਉਂਦੀਆਂ ਹੁੰਦੀਆਂ ਸਨ। ਅਤੇ ਉਸ ਤੋਂ ਬਾਅਦ ਫਿਰ ਨਸੀਮਾ ਨੇ ਕਮੈਂਟ ਕੀਤਾ। ਨਸੀਮਾ ਨੇ ਕਿਹਾ ਕਿ ਵੀ ਤੁਹਾਡਾ ਤਾਂ ਕੱਦੂ ਗੋਸ਼ਤ 'ਤੇ ਬਣਨਾ ਬੜਾ ਹੀ ਮਜ਼ੇਦਾਰ ਲੱਗਦਾ ਪਿਆ, ਅਤੇ ਉਹਨਾਂ ਨੂੰ ਤਾਂ ਮੇਰੀ ਕੁਕਿੰਗ ਬੜੀ ਚੰਗੀ ਲੱਗਦੀ ਹੈ, ਹਮੇਸ਼ਾ ਤਾਰੀਫ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਨਸੀਮਾ, ਤੁਸੀਂ ਮੇਰੇ ਕੋਲ ਹੁੰਦੇ ਅਤੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਭੇਜ ਦਿੰਦੀ। ਅਤੇ ਤੁਹਾਡੀ ਮੁਹੱਬਤ ਦਾ ਬੜਾ ਸ਼ੁਕਰੀਆ। ਅਤੇ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਵੀ ਯਾਦ ਹੈ, ਤੁਹਾਡੀ ਮੈਮੋਰੀਜ਼ ਬੜੀਆਂ ਅੱਛੀਆਂ ਨੇ। ਮੈਨੂੰ ਵੀ ਆਪਣੀ ਵਾਲਦਾ ਦਾ ਯਾਦ ਹੈ ਕਿ ਮੇਰੀ ਵਾਲਦਾ ਨੇ ਵੀ ਮੇਰੇ ਵਾਸਤੇ ਕੁਛ ਕੱਪੜੇ, ਮੇਰੇ ਡਰੈਸ ਬਣਾਏ ਸਨ, ਅਤੇ ਉਹ ਮੇਰੀ ਮੈਮੋਰੀਜ਼ ਵਿੱਚ ਵੀ ਹੈਗਾ ਸਭ ਕੁਛ। ਮੈਨੂੰ ਯਾਦ ਹੈ ਕਿ ਮੇਰੀ ਵਾਲਦਾ ਨੇ ਮੇਰੇ ਆਪਣੇ ਹੱਥਾਂ ਨਾਲ ਮੇਰੇ ਵਾਸਤੇ ਡਰੈਸਿਸ ਬਣਾਏ ਸਨ। ਅਤੇ ਉਹ ਜ਼ਮਾਨੇ ਨਾਯਾਬ ਹੋ ਗਏ ਨਸੀਮਾ, ਕਿ ਜਦੋਂ ਮਾਵਾਂ ਵੀ ਫਿਰ ਆਪਣੀ ਬੱਚੀਆਂ ਵਾਸਤੇ ਬਣਾਉਂਦੀਆਂ ਹੁੰਦੀਆਂ, ਬੱਚੀਆਂ ਆਪ ਬਣਾਉਂਦੀਆਂ ਹੁੰਦੀਆਂ ਸਨ। ਉਹ ਮਾਵਾਂ ਥੋੜ੍ਹੇ ਥੋੜ੍ਹੇ ਕਰਕੇ ਆਪਣੀ ਬੱਚੀਆਂ ਦੇ ਉਹ ਸ਼ੌਕ ਪੂਰੇ ਕਰਦੀਆਂ ਹੁੰਦੀਆਂ ਸਨ। ਹੁਣ ਜ਼ਮਾਨਾ ਯਕਸਰ ਬਦਲ ਗਿਆ ਵੇ, ਹੁਣ ਉਹ ਜ਼ਮਾਨੇ ਰਹੇ ਨਹੀਂ ਨੇ।
ਤੇ ਉਹ ਮੇਰੀ ਕੱਲ੍ਹ ਵੀਡੀਓ ਫਿਰ ਲੇਟ ਹੋ ਗਈ ਬਹੁਤ ਅਪਲੋਡਿੰਗ 'ਚ, ਪਤਾ ਨਹੀਂ ਕੀ ਮਸਲਾ ਹੋ ਰਿਹਾ ਸੀ। ਇਸ ਤੋਂ ਫਿਰ ਕੁਛ ਦੋਸਤ ਗੈਰ ਹਾਜ਼ਰ ਤੇ ਨਹੀਂ, ਸ਼ੀਲ ਨੇ ਵੀ ਸੁਬਾਹ ਦੇਖਿਆ, ਮੈਂ ਉੱਠ ਕੇ ਦੇਖ ਲਿਆ, ਆਉਣ ਤੋਂ ਪਹਿਲੇ ਉਹਨਾਂ ਦਾ ਕਮੈਂਟ ਤੇ ਮੈਂ ਜਵਾਬ ਦੇ ਦਿੱਤਾ। ਸ਼ਮਾ ਦਾ ਪਰਸੋਂ ਲੇਟ ਸੀ, ਮੈਂ ਬੜੀ ਪਰੇਸ਼ਾਨ ਸਾਂ ਕਿ ਸ਼ਮਾ ਠੀਕ ਹੋਣ, ਤੇ ਪਰ ਸ਼ਮਾ ਦਾ ਫਿਰ ਆ ਗਿਆ ਕਮੈਂਟ। ਉਸ ਤੋਂ ਬਾਅਦ ਜਦੋਂ ਮੈਂ ਵੀਡੀਓ ਆਪਣੀ ਰਿਕਾਰਡ ਕਰਕੇ ਵਲੌਗ ਦੇਖਿਆ ਤਾਂ ਸ਼ਮਾ ਦਾ ਕਮੈਂਟ ਆ ਚੁੱਕਿਆ ਸੀ ਉਸ ਹਵਾਲੇ ਨਾਲ, ਜਿਹੜੀ ਅਸੀਂ ਪਰਸੋਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਦਾ ਕਮੈਂਟ ਆ ਚੁੱਕਿਆ ਸੀ। ਲੇਕਿਨ ਉਹ ਫਿਰ ਮੈਂ ਜਦੋਂ ਵਲੌਗ ਬਣਾ ਲੈਂਦੀ ਹਾਂ ਨਾ, ਤਾਂ ਫਿਰ ਉਸ ਤੋਂ ਬਾਅਦ ਫਿਰ ਜਾ ਕੇ ਦੇਖਣੀ ਹਾਂ, ਜਿਨ੍ਹਾਂ ਨੇ ਬਾਅਦ 'ਚ ਦੇਖਿਆ ਹੁੰਦਾ ਵੇ ਤਾਂ ਫਿਰ ਥੋੜ੍ਹਾ ਉਹਨਾਂ ਦੇ ਰਹਿ ਜਾਂਦੇ ਨੇ। ਇਸ ਤਰ੍ਹਾਂ ਕੋਈ ਗੱਲ ਨਹੀਂ, ਮਤਲਬ ਪਰ ਤੁਸੀਂ ਮੈਨੂੰ ਪਤਾ ਹੈ, ਤੁਸੀਂ ਮੇਰੇ ਨਾਲ ਹੀ ਹੋ, ਮੇਰੇ ਵਿਹੜੇ 'ਚ ਆ ਕੇ ਬੈਠਦੇ ਹੋ। ਅਸੀਂ ਆਪਣੇ ਬਚਪਨ ਦੀਆਂ ਗੱਲਾਂ ਯਾਦ ਕਰ ਰਹੇ ਹਾਂ, ਉਸ ਬਚਪਨ ਨੂੰ ਜਿਹੜਾ ਹੁਣ ਆਉਣਾ ਤੇ ਨਹੀਂ, ਉਹ ਦੌਰ ਕਦੀ ਨਹੀਂ ਆਉਣਾ, ਪਰ ਇਹ ਵੀ ਕਿ ਉਹ ਦੌਰ ਕਦੀ ਮੁੱਕਣਾ ਵੀ ਨਹੀਂ ਹੈ, ਕਿ ਸਾਡੇ ਦਿਲਾਂ 'ਚ ਤਾਂ ਜ਼ਿੰਦਾ ਵੇ ਨਾ, ਅਸੀਂ ਉਹਨੂੰ ਜ਼ਿੰਦਾ ਰੱਖਣਾ ਵੇ ਬਸ ਉਸ ਦੌਰ ਨੂੰ, ਕਿ ਅਸੀਂ ਆਪਸ 'ਚ ਗੱਲਾਂ ਕਰਨੇ ਆ, ਇੱਕ ਦੂਸਰੇ ਨੂੰ ਉਹ ਕਿੱਸੇ ਸੁਣਾ ਦਿੰਦੇ ਆ, ਉਹ ਕਰਦੇ ਆ। ਚੂੜੀਆਂ ਦਾ ਕਿੱਸਾ, ਜਦੋਂ ਈਦ ਆਉਣੀ, ਚਾਂਦ ਰਾਤ ਹੋਣੀ, ਜੇ ਕਹਿਣਾ ਅੱਬੂ ਜੀ ਚੂੜੀਆਂ, ਤੇ ਅੱਬੂ ਜੀ ਨੇ ਕਹਿਣਾ ਕਿ ਤੁਸੀਂ ਪਹਿਲੋਂ ਕਿਉਂ ਨਹੀਂ ਲੈ ਕੇ ਆ ਜਾਂਦੇ, ਪਹਿਲੋਂ ਲੈ ਆਇਆ ਕਰੋ, ਰਸ਼ ਹੁੰਦਾ ਵੇ। ਪਰ ਇੰਨਾ ਸ਼ੌਕ ਹੁੰਦਾ ਸੀ ਮੈਨੂੰ ਤੇ ਸਾਡੀ ਕਜ਼ਨ ਨੂੰ ਕਿ ਅਸੀਂ ਜਾ ਕੇ ਈਦ ਦੀ ਰੌਣਕ ਦੇਖੀਏ, ਥੋੜ੍ਹਾ ਜਿਹਾ ਕਰੀਏ, ਕਿਉਂਕਿ ਬੜੇ ਸਾਦੇ ਜ਼ਮਾਨੇ ਸਨ, ਕੋਈ ਸਾਡੇ ਕੋਲ ਤਫਰੀਹ ਦੇ ਨਾਂ 'ਤੇ ਕੋਈ ਚੀਜ਼ ਨਹੀਂ ਹੁੰਦੀ ਸੀ ਨਾ, ਤੇ ਉਹ ਫਿਰ ਇਹੀ ਹੁੰਦਾ ਸੀ ਕਿ ਚਲੋ ਅਸੀਂ ਜ਼ਰਾ ਬਾਜ਼ਾਰ ਦਾ ਚੱਕਰ ਲਾ ਕੇ ਆ ਜਾਈਏ। ਫਿਰ ਅੰਮੀ ਨੇ ਜਾਂ ਸਾਡੇ ਫੁੱਫੋ ਨੇ ਕਿਸੇ ਨੇ ਸਾਨੂੰ ਲੈ ਜਾਣਾ, ਪਰ ਜ਼ਿਆਦਾਤਰ ਉਹ ਬਹੁਤ ਘੱਟ ਟਾਈਮ ਆਉਂਦਾ ਸੀ, ਵਰਨਾ ਸਾਨੂੰ ਪਹਿਲਾਂ ਹੀ ਕਹਿੰਦੇ ਸਨ ਲੈ ਆਵੋ, ਰਸ਼ ਵਿੱਚ ਨਹੀਂ ਜਾਣਾ ਬੱਚੀਆਂ ਨੇ। ਤੇ ਉਸ ਜ਼ਮਾਨੇ 'ਚ ਬੱਚੀਆਂ ਨੂੰ ਬੜੀ ਤਾਕੀਦ ਕੀਤੀ ਜਾਂਦੀ ਸੀ ਕਿ ਰਸ਼ ਵਾਲੀਆਂ ਜਗ੍ਹਾ 'ਤੇ ਨਾ ਜਾਣ, ਵਾਲ ਨਾ ਖੁੱਲ੍ਹੇ ਛੱਡੋ ਤੁਸੀਂ, ਵੀ ਵਾਲ ਨਹੀਂ ਤੁਸੀਂ ਖੁੱਲ੍ਹੇ ਛੱਡਣੇ, ਜਿੰਨ ਚਿੰਬੜ ਜਾਣਗੇ, ਚੜੇਲਾਂ ਆਸ਼ਕ ਹੋ ਜਾਂਦੀਆਂ ਨੇ। ਅੰਮੀ ਸਾਡੀ ਨੇ ਕਹਿਣਾ ਕਿ ਵੀ ਚੁੜੇਲਾਂ ਕੁੜੀਆਂ ਤੇ ਨਾ ਆਸ਼ਕ ਹੋ ਜਾਂਦੀਆਂ ਨੇ, ਤੇ ਦਿਓ ਆਸ਼ਿਕ ਹੋ ਜਾਂਦੇ ਨੇ, ਚੁੜੇਲਾਂ ਆਸ਼ਿਕ ਹੋ ਜਾਂਦੀਆਂ। ਅਸੀਂ ਇੰਨਾ ਪਰੇਸ਼ਾਨ ਹੁੰਦੇ ਹੁੰਦੇ ਸਾਂ, ਉਹ ਜ਼ਮਾਨਾ ਕੈਸਾ ਸੀ ਕਿ ਅਸੀਂ ਡਰ ਜਾਂਦੇ ਹੁੰਦੇ ਸਾਂ ਕਿ ਵੀ ਮਗਰਿਬ ਤੋਂ ਬਾਅਦ ਛੱਤ 'ਤੇ ਨਹੀਂ ਜਾਣਾ, ਕੋਠੇ 'ਤੇ ਨਾ ਜਾਈਓ, ਜਾਣਾ ਸਾਰੇ ਇਕੱਠੇ ਜਾਵਾਂਗੇ, ਇਕੱਲੀ ਕੁੜੀ ਨਾ ਜਾਵੇ ਕੋਠੇ 'ਤੇ, ਤੇ ਖੁਸ਼ਬੂ ਨਾ ਲਾਵੇ ਕੁੜੀ, ਬਿਲਕੁਲ ਜਿਹੜਾ ਨਾ ਖੁਸ਼ਬੂ ਨਹੀਂ ਲਾਉਣ ਦਿੱਤੀ ਜਾਂਦੀ ਸੀ। ਬੱਚੇ ਖੁਸ਼ਬੂ ਹੁੰਦੀ ਕਿੱਥੇ ਸੀ ਸਾਡੇ ਕੋਲ ਕਿ ਲਾਉਣ ਨਹੀਂ ਦਿੱਤੀ ਜਾਂਦੀ ਸੀ, ਕੋਈ ਪਾਊਡਰ ਸ਼ਾਊਡਰ ਹੁੰਦਾ ਸੀ ਉਹ ਵੀ ਨਹੀਂ ਲਾਉਣ ਦਿੰਦੇ ਸਨ ਅਗਲੇ, ਨਾ ਕੋਈ ਪਰਫਿਊਮ ਹੁੰਦਾ ਸੀ ਉਸ ਜ਼ਮਾਨੇ 'ਚ, ਨਾ ਕੁਛ ਹੋਰ ਚੀਜ਼ ਹੁੰਦੀ ਸੀ, ਬਸ ਇੱਕ ਪਾਊਡਰ ਦਾ ਡੱਬਾ ਹਰ ਘਰ ਵਿੱਚ ਹੁੰਦਾ ਸੀ, ਉਹਨੂੰ ਫਿਰ ਲਾ ਕੇ ਤੇ ਚਲੋ ਜੀ ਉਹ ਕਰ ਲਏ। ਉਹ ਵੀ ਨਹੀਂ ਲਾਉਣ ਦਿੱਤਾ ਜਾਂਦਾ ਸੀ ਵੀ ਤੁਸੀਂ ਕੁੜੀਆਂ ਨਹੀਂ ਸ਼ੋਆਂ ਮਾਰਦੀਆਂ ਬਹੁਤੀਆਂ, ਕੁੜੀਆਂ ਨਹੀਂ ਵਾਲ ਖੁੱਲ੍ਹੇ ਛੱਡਦੀਆਂ। ਵਾਲ ਖੁੱਲ੍ਹੇ ਛੱਡਣ ਦੀ ਵੀ ਬੜੀ ਮਮਾਨੀਅਤ ਹੁੰਦੀ ਸੀ ਸਾਨੂੰ, ਕਿ ਵਾਲ ਖੁੱਲ੍ਹੇ ਨਹੀਂ ਛੱਡਣੇ, ਨਾ ਕਿ ਥੋੜ੍ਹੀ ਦੇਰ ਅਸੀਂ ਖੁੱਲ੍ਹੇ ਛੱਡਣੇ ਹੁੰਦੇ ਸਾਂ ਕਿ ਚਲੋ ਸੁੱਕ ਜਾਣ ਵਾਲ, ਬਸ ਇੰਨੀ ਦੇਰ 'ਚ ਵੀ ਕਿ ਵਾਲ ਸੁੱਕ ਜਾਣ। ਉਸ ਤੋਂ ਬਾਅਦ ਫਿਰ ਵਾਲਾਂ ਨੂੰ ਗੁੱਤ ਕਰੋ, ਜਾਂ 2 ਗੁੱਤਾਂ ਕਰੋ ਜਾਂ 1 ਗੁੱਤ ਕਰੋ ਜਾਂ ਜੋ ਕਰੋ, ਵਾਲ ਖੁੱਲ੍ਹਾ ਬਹੁਤ ਬੁਰਾ ਮੰਨਿਆ ਜਾਂਦਾ ਸੀ ਕਿ ਬੱਚੀਆਂ ਵਾਲ ਖੁੱਲ੍ਹੇ ਨਾ ਛੱਡਣ। ਤੇ ਉਹ ਦੌਰ ਐਸਾ ਹੁੰਦਾ ਸੀ ਕਿ ਅਸੀਂ ਕਿਸੇ ਨੂੰ ਦੇਖਦੇ ਹੁੰਦੇ ਸਾਂ ਨਾ, ਤੇ ਦਿਲ ਕਰਦਾ ਹੁੰਦਾ ਸੀ ਹਾਏ ਅਸੀਂ ਖੁੱਲ੍ਹੇ ਛੱਡੀਏ ਵਾਲ, ਪਰ ਐਵੇਂ ਕਿ ਸਾਨੂੰ ਇਜਾਜ਼ਤ ਨਹੀਂ ਹੁੰਦੀ ਸੀ। ਪਰ ਅਸੀਂ ਕਦੀ ਉਹ ਮੈਂ ਕਹਿੰਦੀ ਬਹਿਸ ਨਹੀਂ ਕਰ ਰਹੇ ਸਾਂ, ਸਾਡੇ ਮਾਂ ਬਾਪ ਨੇ ਜੋ ਕਹਿ ਤਾ ਚੜੇਲਾਂ ਚਿੰਬੜ ਜਾਣਗੀਆਂ, ਇਹਦੇ ਵਿੱਚ ਚਿੰਬੜ ਜਾਣਗੀਆਂ, ਤੇ ਫਿਰ ਅਸੀਂ ਇੰਨਾ ਡਰਦੇ ਹੁੰਦੇ ਸਾਂ ਕਿ ਇਕੱਲੇ ਕੋਠੇ 'ਤੇ ਵੀ ਨਹੀਂ ਜਾਂਦੇ ਹੁੰਦੇ ਸਾਂ ਕਿ ਚੜੇਲਾਂ ਜਿਹੜੀਆਂ ਨੇ ਚਿੰਬੜ ਜਾਂਦੀਆਂ ਨੇ। ਤੇ ਉਹ ਜ਼ਮਾਨੇ ਕੈਸੇ ਜ਼ਮਾਨੇ ਸਨ ਕਿ ਉਹ ਨਾ ਕਦੀ ਕੋਈ ਚੁੜੇਲ ਚਿੰਬੜੀ ਨਹੀਂ ਵਿੱਚ ਸਾਨੂੰ, ਲੇਕਿਨ ਅਸੀਂ ਡਰਾਵੇ ਸਾਡੀ ਮਾਵਾਂ ਨੇ ਸਾਨੂੰ ਇੰਨੇ ਦਿੰਦੀਆਂ ਹੁੰਦੀਆਂ ਸਨ ਕਿ ਅਸੀਂ ਉਹਨਾਂ ਡਰਾਵਿਆਂ ਤੋਂ ਡਰ ਜਾਂਦੇ ਹੁੰਦੇ ਸਾਂ। ਐਸੇ ਸਾਦੇ ਜ਼ਮਾਨੇ ਸਨ ਕਿ ਸਾਡੀ ਮਾਂ ਨੇ ਸਾਨੂੰ ਕਹਿਣਾ ਕਿ ਅੰਮੀ ਨੇ ਸਾਰਾ ਦਿਨ ਦੇ ਅੰਮੀ ਥੱਕੇ ਹੁੰਦੇ ਸਨ, ਅਸਲ 'ਚ ਇੰਨਾ ਥੱਕ ਜਾਂਦੇ ਸਨ। ਮੈਨੂੰ ਹੁਣ ਅਹਿਸਾਸ ਹੁੰਦਾ ਹੈ ਨਾ, ਤੇ ਬੜਾ ਇੱਕ ਅਜੀਬ ਫੀਲਿੰਗ ਹੁੰਦੀ ਹੈ ਕਿ ਅੰਮੀ ਨੇ ਇੰਨਾ ਥੱਕੇ ਹੋਣਾ, ਸਵੇਰ ਦੇ ਉੱਠ ਕੇ ਹਾਂਡੀ ਪਕਾ, ਸਵੇਰੇ ਨਾਸ਼ਤੇ ਸਾਨੂੰ ਕਰਾਉਣੇ, ਵੱਡੇ ਵੱਡੇ ਵਿਹੜੇ ਸਨ, ਝਾੜੂ ਫੇਰਨੇ, ਹੱਥਾਂ ਨਾਲ ਕੱਪੜੇ ਧੋਣੇ, ਫਿਰ ਹਾਂਡੀ ਰੋਟੀ ਕਰਨੀ, ਸਭ ਕੰਮ ਕਰਨੇ। ਉਹ ਸਾਡੀ ਮਾਂ ਇਸ ਤਰ੍ਹਾਂ ਦੁਪਹਿਰ ਤੱਕ ਹੋਈ ਹੁੰਦੀ ਸੀ, ਪਰ ਹਾਲਤ ਬੁਰੀ। ਸ਼ਾਮ ਦਾ ਜੋ ਮੇਰੇ ਅਸੀਂ ਬਹਿਣਾ ਨਾ ਸ਼ਾਮ ਨੂੰ, ਅੰਮੀ ਨੇ ਲੇਟੇ ਹੋਣਾ, ਅੰਮੀ ਨੇ ਕਹਿਣਾ ਮੇਰੇ ਸਿਰ 'ਚ ਵਾਲ ਕੱਢੋ ਚਿੱਟੇ, ਤੇ ਅਸੀਂ ਕਹਿਣਾ ਅੰਮੀ ਨੇ ਕਹਿਣਾ ਕਿ ਮੈਂ ਤੁਹਾਨੂੰ ਨਾ ਫਿਰ ਕੇ ਕਹਿੰਦੇ ਨੇ ਇਹਦੇ ਨਾਲ ਬੜਾ ਕੁਛ ਹੁੰਦਾ ਵੇ, ਤੁਹਾਨੂੰ ਉਹ ਮਿਲਦਾ, ਮੈਂ ਤੁਹਾਨੂੰ ਦੱਸਾਂਗੀ, ਇਹਦਾ ਬੜਾ ਇੱਕ ਜਾਦੂ ਹੁੰਦਾ ਵੇ। ਅਸੀਂ ਬਹਿ ਬਹਿ ਕੇ ਅੰਮੀ ਦੇ ਚਿੱਟੇ ਵਾਲ ਪੁੱਟਣੇ, ਅੰਮੀ ਨੂੰ ਥੋੜ੍ਹਾ ਜਿਹਾ ਸਕੂਨ ਮਿਲਦਾ ਹੁੰਦਾ ਸੀ, ਤੇ ਅਸੀਂ ਕਹਿੰਦੇ ਹੁੰਦਾ ਸਾਡੀ ਮਾਂ ਸਾਨੂੰ ਕੋਈ ਕਰਤੱਵ ਦਿਖਾਏਗੀ ਇਹਦੇ ਬਾਅਦ। ਤੇ ਕੈਸੇ ਦੌਰ ਸਨ, ਬੱਚੇ 'ਚ ਹਰ ਗੱਲ ਨੂੰ ਮੰਨ ਲੈਂਦੇ ਹੁੰਦੇ ਸਨ ਬੜਿਆਂ ਦੀ, ਅੱਗੋਂ ਬਹਿਸ ਨਹੀਂ ਕਰਦੇ ਹੁੰਦੇ ਸਨ ਕਿ ਹਾਂ ਵੀ ਠੀਕ ਹੈ ਸਾਡੇ ਵੱਡਿਆਂ ਨੇ ਕਿਹਾ ਨਾ, ਇਹ ਗੱਲ ਬਿਲਕੁਲ ਸਾਡੇ ਹੱਕ ਵਿੱਚ ਜਾ ਰਹੀ ਹੈ, ਕੋਈ ਚੰਗੀ ਗੱਲ ਹੀ ਸਾਨੂੰ ਉਹਨਾਂ ਨੇ ਦੱਸਣੀ, ਕੋਈ ਸਾਨੂੰ ਕੋਈ ਗਲਤ ਗੱਲ ਨਹੀਂ ਉਹਨਾਂ ਨੇ ਸਿਖਾਉਣੀ। ਤੇ ਕਿੰਨੇ ਅੱਛੇ ਉਹ ਜ਼ਮਾਨੇ ਸਨ ਨਾ ਕਿ ਮੈਨੂੰ ਭੁੱਲਦਾ ਨਹੀਂ ਹੈ। ਜਿਹੜਾ ਅਸੀਂ ਕੀ ਕਹਿੰਦੇ ਨੇ ਆਪਣੇ
ਅੱਬੂ ਦੇ ਨਾਲ ਜਾਣਾ, ਬਾਜ਼ਾਰ ਜਾਣਾ, ਬੱਚਿਆਂ ਨੇ ਕਦੀ ਛੁੱਟੀ ਵਾਲਾ ਦਿਨ ਹੋਣਾ ਤੇ ਅੱਬੂ ਨੇ ਬਾਜ਼ਾਰ ਸਾਨੂੰ ਲੈ ਕੇ ਜਾਣਾ ਤੇ ਬਸ ਟੋਕਰੀ ਫੜੀ ਹੋਣੀ ਹੱਥ 'ਚ, ਪੈਦਲ ਪੈਦਲ ਜਾਣਾ ਤੇ ਪੈਦਲ ਪੈਦਲ ਆ ਜਾਣਾ। ਬਸ ਉਹ ਇੱਕ ਸਾਡਾ ਹਫਤੇ ਬਾਅਦ ਇੱਕ ਟੂਰ ਹੁੰਦਾ ਸੀ ਕਿਤੇ, ਇਹ ਬਾਜ਼ਾਰ ਜਾਣਾ ਵੇ, ਛੁੱਟੀ ਵਾਲਾ ਦਿਨ ਹੋਣਾ, ਅੱਬੂ ਨੇ ਕਹਿਣਾ ਛੇਤੀ ਕਰੋ ਜੇ ਜਾਣਾ ਬਾਜ਼ਾਰ ਤੇ ਤਿਆਰ ਹੋ ਜਾਓ। ਤਿਆਰ ਕੀ ਹੋਣਾ, ਨਹਾਉਣਾ ਵੇ। ਅੰਮੀ ਨੇ ਫਿਰ ਲੈ ਕੇ ਨਾ ਇੱਕ ਝਾਵਾਂ ਹੁੰਦਾ ਸੀ ਸਾਡੇ ਪੈਰਾਂ 'ਤੇ, ਅੰਮੀ ਨੇ ਕਹਿਣਾ ਪਹਿਲੇ ਆਪਣੇ ਗਿੱਟਿਆਂ ਤੋਂ ਮੈਲ ਲਾਓ। ਉਹ ਫਿਰ ਅੰਮੀ ਨੇ ਝਾਵਾਂ ਫੇਰਨਾ, ਗੁੱਸਾ ਅੰਮੀ ਨੂੰ ਚੜਿਆ ਹੁੰਦਾ ਸੀ, ਝਾਵਾਂ ਝੂਵਾਂ ਮਾਰ ਕੇ ਅੰਮੀ ਨੇ ਸਾਡੇ ਨਾਲ ਉਹ ਫਿਰ ਸਾਫ਼ ਕਰਨੇ, ਕੱਪੜੇ ਛਪੜੇ ਪਾਣੇ, ਛੇਤੀ ਵੀ ਬਾਜ਼ਾਰ ਚੱਲੋ। ਉਹ ਫਿਰ ਬਾਜ਼ਾਰ ਜਾਣਾ, ਉੱਥੋਂ ਕੀ ਸਬਜ਼ੀ ਲੈਣੀ ਹੈ, ਗੋਸ਼ਤ ਲੈਣਾ ਵੀ, ਇਹ ਲੈਣਾ, ਫਰੂਟ ਲੈ ਲਿਆ, ਭੁੱਜੇ ਚਨੇ ਲੈ ਲਏ ਤੇ ਚਲੋ ਟੋਕਰੀ ਫੜ ਕੇ ਘਰ ਵਾਪਸ ਆ ਗਏ। ਤੇ ਆ ਕੇ ਅੱਬੂ ਨੇ ਉਹ ਚਨੇ ਤੇ ਫੁੱਲੜੀਆਂ ਜਿਹੜੀਆਂ ਹੁੰਦੀਆਂ ਰਲਾ ਦੇਣੀਆਂ ਕਿ ਲਓ ਵੀ ਖਾਓ। ਇਹ ਸਾਡਾ ਹੁੰਦਾ ਸੀ ਖਾਜਾ। ਅੱਜ ਕੱਲ੍ਹ ਜਿਵੇਂ ਬੱਚੇ ਸਨੈਕਸ ਲੈਂਦੇ ਨੇ, ਵਿੱਚ ਬਿਸਕਿਟ ਖਾ ਲਓ, ਚਾਕਲੇਟ ਖਾ ਲਓ ਅਤੇ ਜੀ ਵਿੱਚ ਚਿਪਸ ਖਾ ਲਓ, ਬਹੁਤ ਚੀਜ਼ਾਂ ਨੇ। ਅੱਜ ਕੱਲ੍ਹ ਸਾਡੇ ਬੱਚਿਆਂ ਕੋਲ ਭੁੱਜੇ ਚਨਿਆਂ ਤੋਂ ਸਿਵਾ ਕੋਈ ਆਪਸ਼ਨ ਨਹੀਂ ਹੁੰਦਾ ਸੀ ਕਿ ਵੀ ਭੁੱਜੇ ਚਨੇ ਖਾ ਲਓ। ਕਦੀ ਕਦਾਰ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜਾ ਕੋਈ ਆ ਜਾਂਦਾ ਸੀ ਪੰਜਾਬ ਤੋਂ ਮਹਿਮਾਨ, ਕਿਸੇ ਨੇ ਆਉਣਾ ਅਤੇ ਸੁਗਾਤ ਦੇ ਤੌਰ 'ਤੇ ਫਿਰ ਮੱਕੀ ਦੇ ਦਾਣੇ ਆ ਜਾਂਦੇ ਹੁੰਦੇ ਸਨ, ਉਹ ਚੱਬਣੇ। ਉਹ ਜ਼ਮਾਨੇ ਕਿੰਨੇ ਚੰਗੇ ਸਨ ਕਿ ਸਾਦਾ ਸਾਦਾ ਦੌਰ, ਸਾਦੀਆਂ ਸਾਦੀਆਂ ਚੀਜ਼ਾਂ। ਔਰਤਾਂ ਨੂੰ ਵੀ ਜ਼ਿਆਦਾ ਖਵਾਹਿਸ਼ਾਂ ਉਹਨਾਂ ਔਰਤਾਂ ਦੀਆਂ ਨਹੀਂ ਸਨ। ਉਹ ਔਰਤਾਂ ਵੀ ਵਿਚਾਰੀਆਂ ਸਿੱਧੀਆਂ ਸਿੱਧੀਆਂ ਅਤੇ ਆਪਣੇ ਕੀ ਕਹਿੰਦੇ ਨੇ ਆਪਣਾ ਟਾਈਮ ਗੁਜ਼ਾਰ ਗਈਆਂ ਜ਼ਿੰਦਗੀ। ਚਲੋ ਮੈਂ ਤੁਹਾਨੂੰ ਆਪਣੀ ਚੂੜੀਆਂ ਦਿਖਾ ਦਾਂ, ਗੱਲ ਕਿੱਥੋਂ ਸ਼ੁਰੂ ਹੋਈ ਸੀ ਅਤੇ ਕਿੱਥੇ ਪਹੁੰਚ ਗਈ। ਅਤੇ ਚਲੋ ਕੋਈ ਗੱਲ ਨਹੀਂ, ਅਸੀਂ ਇਸ ਤਰ੍ਹਾਂ ਹੀ ਆਪਣੀਆਂ ਯਾਦਾਂ, ਗੱਲ 'ਚੋਂ ਗੱਲ ਨਿਕਲਦੀ ਆਉਂਦੀ ਹੈ ਅਤੇ ਅਸੀਂ ਆਪਣੀਆਂ ਯਾਦਾਂ ਸ਼ੇਅਰ ਕਰਨੇ ਆ। ਨਸੀਮਾ ਨੇ ਵੀ ਕਿਹਾ ਕਿ ਬੜੀਆਂ ਅੱਛੀਆਂ ਯਾਦਾਂ ਨੇ, ਹਰ ਕੋਈ ਖੋ ਜਾਂਦਾ ਉਹਨਾਂ ਯਾਦਾਂ ਵਿੱਚ, ਅਤੇ ਉਹ ਵਕਤ ਜਿਹਨਾਂ ਨੂੰ ਫਿਰ ਯਾਦ ਆਉਂਦੇ ਨੇ ਅਤੇ ਵਾਕਈ ਫਿਰ ਵੀ ਉਹ ਅੱਛੇ ਵਕਤ ਨੇ। ਮੈਂ ਤੁਹਾਨੂੰ ਦਿਖਾਉਂਦੀ ਹਾਂ। लो भाई देखते जाओ, देखता जा शर्माता जा। ਇਹ ਜਿਹੜਾ ਚੂੜੀਆਂ ਇਹ ਮੇਰੀ ਕਾਫੀ ਪੁਰਾਣੀਆਂ ਨੇ। ਬਸ ਮੈਨੂੰ ਚੂੜੀ ਦਾ ਬੜਾ ਸ਼ੌਕ ਹੈ ਬਚਪਨ ਤੋਂ। ਜਿਹੜਾ ਇੱਕ ਸ਼ੌਕ ਸੀ ਨਾ, ਉਹ ਮੇਰਾ ਹਾਲੇ ਤੱਕ ਬਰਕਰਾਰ ਹੈ। ਇਹ ਮੈਂ ਪਿਛਲੀ ਦਫਾ ਜੋ ਗਈ ਕਰਾਚੀ, ਮੈਂ ਆਪਣੇ ਉਸੇ ਬਾਜ਼ਾਰ ਗਈ ਜਿਹੜਾ ਪੁਰਾਣਾ, ਜਿੱਥੇ ਮੈਂ ਚੂੜੀਆਂ ਚੜਾਉਣ ਜਾਂਦੀ ਹੁੰਦੀ ਸਾਂ। ਮੈਂ ਆਪਣੀ ਭਤੀਜੀ ਨੂੰ ਲੈ ਕੇ ਗਈ ਸਪੈਸ਼ਲੀ ਉਸ ਬਾਜ਼ਾਰ, ਅਤੇ ਫਿਰ ਮੈਂ ਉੱਥੋਂ ਇਹ ਚੂੜੀਆਂ ਖਰੀਦੀਆਂ। ਉਸ ਦੁਕਾਨ ਵਾਲੇ ਨੂੰ ਵੀ ਮੈਂ ਕਿਹਾ, ਹੁਣ ਉਹਨਾਂ ਦੇ ਵੀ ਜ਼ਾਰੇ ਅੱਗੇ ਜਿਵੇਂ ਚੇਂਜ ਹੋ ਜਾਂਦਾ ਵੇ, ਉਹ ਪੁਰਾਣੇ ਚਲੇ ਗਏ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਇਸ ਦੁਕਾਨ ਤੋਂ ਆ ਕੇ ਚੂੜੀਆਂ ਚੜਾਉਣੀ ਹੁੰਦੀ ਸਾਂ। ਬੜੇ ਸਾਲਾਂ ਬਾਅਦ ਮੈਂ ਉਸ ਬਾਜ਼ਾਰ ਗਈ ਔਰ ਸਿਰਫ ਮੈਂ ਉੱਥੇ ਚੂੜੀਆਂ ਲਈਆਂ। ਹੁਣ ਮੈਂ ਕੁਛ ਲਿਆ, ਮੈਂ ਚੂੜੀ ਵਾਲੀ ਦੁਕਾਨ ਦੇਖਣ ਗਈ ਸਾਂ ਕਿ ਜਿੱਥੇ ਮੈਂ ਚੂੜੀਆਂ ਚੜਾਉਣੀ ਹੁੰਦੀ ਸਾਂ, ਅਤੇ ਇਹ ਵੀ ਮੈਂ ਉੱਥੋਂ ਲਈਆਂ। ਇਸ ਬਾਦ ਨਿਕਾਹ 'ਤੇ ਮੈਂ ਲਈਆਂ ਸਨ ਚੂੜੀਆਂ। ਇਹ ਮੈਨੂੰ ਅੱਛਾ ਮਿਲ ਗਿਆ ਸੈੱਟ ਨਾ ਉੱਥੋਂ, ਅਤੇ ਮੈਨੂੰ ਬੜਾ ਅੱਛਾ ਲੱਗਿਆ ਅਤੇ ਫਿਰ ਮੈਂ ਲੈ ਲਿਆ ਅਤੇ ਇਹ ਮੈਂ ਪਾ ਲਿਆ। ਲੇਕਿਨ ਇਸ ਦਫਾ ਦੇਖੋ ਮੈਂ ਸਾਰੀਆਂ ਚੀਜ਼ਾਂ ਲੈ ਕੇ ਗਈ ਸਾਂ, ਯਕੀਨ ਮੰਨੋ। ਇਹ ਮੈਂ ਹਾਲੇ ਮੇਰੇ ਕੋਲ ਕੁਛ ਹੋਰ ਚੀਜ਼ਾਂ ਵੀ ਹੈਗੀਆਂ ਨੇ, 2-4 ਅਲੱਗ। ਇਹ ਮੈਂ ਬੜੇ ihtimam ਨਾਲ ਲੈ ਕੇ ਗਈ ਸਾਂ ਕਿ ਮੈਂ ਉੱਥੇ ਸ਼ਾਦੀ 'ਤੇ ਪਾਉਣਾ ਵੀ। 2 ਸ਼ਾਦੀਆਂ ਨੇ ਅਤੇ ਮੈਂ ਬੜਾ ਬਈ ਪਾਉਣਾ ਵੇ, ਲੇਕਿਨ ਉੱਥੇ ਕੁਛ ਕੱਖ ਕੰਡਾ ਵੀ ਨਹੀਂ ਮੈਂ ਪਾਇਆ। ਇਸ ਤਰ੍ਹਾਂ ਹੀ ਬਸ ਜਿਹੜਾ ਨਾ ਉਹ ਇਸ ਤਰ੍ਹਾਂ ਹੀ ਵਾਪਸ ਆ ਗਈ। ਇਹ ਵੀ ਮੈਂ ਇੱਕ ਦਫਾ ਲਈਆਂ ਸਨ। ਬਸ ਇਸ ਤਰ੍ਹਾਂ ਮੈਨੂੰ 2 ਚੂੜੀ ਜਾਂ ਇਸ ਤਰ੍ਹਾਂ, ਪਰ ਚੂੜੀ ਹੱਥ ਦੇ ਜ਼ੇਵਰ ਦਾ ਸ਼ੌਕ ਹੈ। ਅਤੇ ਇਹ ਵਾਲਾ ਮੈਂ ਤੁਹਾਨੂੰ ਦੱਸਾਂ ਹੁਣ, ਜ਼ਰਾ ਸ਼ਮਾ ਜਿਹੜੇ ਨਾ ਕੰਨ ਖੜੇ ਕਰ ਲਵੇ ਆਪਣੇ। ਸ਼ਮਾ ਦੇ ਜਿਹੜਾ ਨਾ ਉਹਨਾਂ ਨੇ ਕਿਹਾ, ਸ਼ੀਲ ਨੇ ਕਿਹਾ ਕਿ ਮੈਨੂੰ ਨਾ ਗੁਲਾਮ ਅਲੀ ਦੀ ਆਵਾਜ਼ ਬੜੀ ਚੰਗੀ ਹੈ, ਉਹਨਾਂ ਦੀ ਆਵਾਜ਼ ਦਾ ਬੜਾ ਸ਼ੌਕ ਹੈ ਅਤੇ ਬੜਾ ਮੈਨੂੰ ਚੰਗਾ ਲੱਗਦਾ ਵੇ। ਉਹਨਾਂ ਨੇ ਫਿਰ ਜ਼ਿਕਰ ਕੀਤਾ, ਪਰ ਉਹ ਮੈਨੂੰ ਚੂੜੀਆਂ ਹੀ ਨਜ਼ਰ ਨਹੀਂ ਆ ਰਹੀਆਂ ਜਿਹੜੀਆਂ ਮੈਂ ਉੱਥੋਂ ਲਈਆਂ। ਹਾਂ, ਇਹ ਰਹੀਆਂ। ਲੋ ਵੀ ਸ਼ਮਾ, ਇਹ ਤੁਹਾਡੇ ਸ਼ਹਿਰ ਤੋਂ ਅਸੀਂ ਇਸ ਦਫਾ ਗਏ ਸਾਂ। ਅਸੀਂ ਜਿਹੜਾ ਬਾਨੋ ਬਾਜ਼ਾਰ ਗਏ, ਅਸੀਂ ਮੈਂ ਉੱਥੋਂ ਆ ਚੂੜੀਆਂ ਖਰੀਦੀਆਂ। ਇੱਕ ਸੈੱਟ ਖਰੀਦਿਆ, ਮੈਨੂੰ ਇਹ ਮੈਂ ਪਾਇਆ ਸੀ ਉੱਥੇ ਸ਼ਾਦੀ 'ਤੇ ਨਾ, ਇਹ ਮੈਂ ਪਾਇਆ ਸੀ, ਬਹੁਤ ਅੱਛਾ ਮੈਨੂੰ ਲੱਗਿਆ ਨਾ। ਅਸੀਂ ਉੱਥੋਂ ਲੈ ਲਿਆ ਬਾਨੋ ਬਾਜ਼ਾਰ ਤੋਂ। ਇੱਕ ਮੈਂ ਇਹ ਲਈਆਂ ਸਨ ਉੱਥੋਂ ਬਾਨੋ ਬਾਜ਼ਾਰ ਤੋਂ, ਅਨਾਰਕਲੀ ਬਾਨੋ ਬਾਜ਼ਾਰ, ਅਤੇ ਅਸੀਂ ਉੱਥੇ ਗਏ, ਉੱਥੋਂ ਲਿਆ। ਲੇਕਿਨ ਮੈਨੂੰ ਇਹ ਹੋਇਆ ਕਿ ਜਿਹੜਾ ਨਾ ਇਹ 2-4 ਚੂੜੀਆਂ ਸਨ, ਇਹ ਵੀ ਮੈਨੂੰ ਬੜਾ ਅੱਛਾ ਇਹਦਾ ਡਿਜ਼ਾਈਨ ਲੱਗਿਆ। ਲੇਕਿਨ 2 ਫਿਰ ਮੇਰੀ ਇੱਕ ਫਰੈਂਡ ਕਹਿ ਲਓ ਜਾਂ ਇੱਕ ਕਹਿ ਲਓ, ਉਹਨਾਂ ਨੂੰ ਬੜੀ ਪਸੰਦ ਆਈਆਂ, ਅਤੇ ਮੈਂ ਫਿਰ ਆਪਣੀ ਨਿਸ਼ਾਨੀ ਦੇ ਤੌਰ 'ਤੇ ਨਾ ਮੈਂ ਉਹਨਾਂ ਨੂੰ ਲਾ ਕੇ ਦੇ ਦਿੱਤੀ। ਮੈਂ ਕਿਹਾ ਚਲ ਤੁਹਾਨੂੰ ਇੰਨਾ ਅੱਛਾ ਲੱਗ ਰਿਹਾ ਨਾ, ਤਾਂ ਤੁਸੀਂ ਲੈ ਲਓ। ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ, ਅਤੇ ਮੈਂ ਉਹਨਾਂ ਨੂੰ ਨਿਸ਼ਾਨੀ ਦੇ ਦਿੱਤੀ ਆਪਣੀ ਕਿ ਚਲੋ ਬਈ ਇਹ ਮੈਨੂੰ ਬੜੀਆਂ ਅੱਛੀਆਂ ਲੱਗੀਆਂ, ਇਹਦਾ ਡਿਜ਼ਾਈਨ ਬੜਾ ਪਿਆਰਾ ਹੈ। ਇਸ ਤਰ੍ਹਾਂ ਉੱਥੋਂ ਅਸੀਂ ਖਾਸੀਆਂ ਚੂੜੀਆਂ ਖਰੀਦੀਆਂ ਬਾਨੋ ਬਾਜ਼ਾਰ ਤੋਂ, ਕਿ ਅਸੀਂ ਫਿਰ ਮੈਂ ਆਪਣੀ ਭਾਬੀ ਵਾਸਤੇ ਵੀ ਇੱਕ ਸੈੱਟ ਲਿਆ, ਮੈਂ ਆਪਣੀਆਂ ਭੈਣਾਂ ਵਾਸਤੇ ਵੀ ਇੱਕ ਸੈੱਟ ਲਿਆ, ਮੈਂ ਆਪਣੇ ਵੀ 2 ਸੈੱਟ ਲਏ, ਜਿਹ 'ਚ 1.5 ਬਚਿਆ ਵੇ। 2 ਮੈਂ ਉਹਦੇ ਵਿੱਚ ਦਾਨ ਕਰਕੇ ਆ ਗਈ ਹਾਂ ਉੱਥੋਂ ਨਾ। ਅਤੇ ਇਸ ਤਰ੍ਹਾਂ ਇਹ ਮੈਨੂੰ ਬੜੀਆਂ ਅੱਛੀਆਂ ਲੱਗਦੀਆਂ ਚੂੜੀਆਂ ਦਾ, ਮੈਨੂੰ ਬੜਾ ਸ਼ੌਕ ਹੈ ਅਤੇ ਮੈਂ ਫਿਰ ਲੈਂਦੀ ਰਹਿੰਦੀ ਹਾਂ। ਕੜੇ ਛੜੇ ਵੀ ਮੇਰੇ ਕੋਲ ਪਏ ਨੇ, ਦੇਖ ਲਓ ਬਈ।
ਤੇ ਉਹਨਾਂ ਨੇ ਜ਼ਿਕਰ ਕੀਤਾ, ਇਹ ਮੈਂ ਕਤਰ ਤੋਂ ਲਿਆ। ਇਸ ਦਫਾ ਗਈ ਨਾ ਮੈਂ ਕਤਰ, ਤੇ ਮੈਂ ਤੁਹਾਨੂੰ ਪਾ ਕੇ ਕਿਸ ਤਰ੍ਹਾਂ ਦਿਖਾਵਾਂ, ਇਸ ਤਰ੍ਹਾਂ ਹੀ ਦਿਖਾਉਂਦੀ ਹਾਂ ਕਿ ਇਹ ਮੈਂ ਕਤਰ ਤੋਂ ਲਿਆ। ਮੈਨੂੰ ਹਲੇ ਮੈਂ ਪਾਇਆ ਨਹੀਂ, ਬਸ ਲੈ ਕੇ ਰੱਖ ਲਿਆ। ਬੜਾ ਅੱਛਾ ਵੀ ਇਹ ਵੀ ਬ੍ਰੈਸਲੇਟ, ਇਹ ਮੇਰੀ ਸਿਸਟਰ ਨੇ ਮੈਨੂੰ ਦਿੱਤਾ ਸੀ। ਇਹ ਮੈਂ ਕਦੀ ਕਦੀ ਪਾ ਲੈਂਦੀ ਹੁੰਦੀ ਹਾਂ ਬਾਂਹ ਵਿੱਚ। ਅਤੇ ਇਹ ਵੀ ਇੱਕ ਬ੍ਰੈਸਲੇਟ ਹੈ, ਅਤੇ ਇਹਨੂੰ ਵੀ ਮੈਂ ਪਾ ਲਿਆ। ਪਤਾ ਨਹੀਂ ਹੁਣ ਕੈਮਰਾ ਸਹੀ ਕੈਚ ਕਰ ਰਿਹਾ ਕਿ ਨਹੀਂ, ਮੈਨੂੰ ਸਹੀ ਸਮਝ ਨਹੀਂ ਲੱਗ ਰਹੀ ਕਿ ਇਸ ਤਰ੍ਹਾਂ ਇਹ ਵੀ ਬੜਾ ਅੱਛਾ ਵੇ। ਇਹਦੇ ਵਿੱਚ ਇੱਥੇ ਕੋਨਿਆਂ 'ਚ ਨਾ ਥੋੜ੍ਹਾ ਬਹੁਤ ਡਾਇਮੰਡਸ ਲੱਗੇ ਹੋਏ ਨੇ, ਵਿੱਚ ਪਤਾ ਨਹੀਂ ਕਿਹੜਾ ਪੱਥਰ ਹੈ, ਅਤੇ ਇਹ ਡਾਇਮੰਡਸ ਲੱਗੇ ਹੋਏ ਨੇ। ਅਤੇ ਇਹ ਵੀ ਮੈਂ ਪਾਉਂਦੀ ਹੈਗੀ ਆ, ਲੇਕਿਨ ਬਹੁਤ ਘੱਟ ਪਾਉਂਦੀ, ਯਾਦ ਹੀ ਨਹੀਂ ਰਹਿੰਦਾ ਮੈਨੂੰ। ਇਹ ਵੀ ਬੜਾ ਪਿਆਰਾ ਵੇ, ਅਤੇ ਇਹ ਵੀ ਬੜਾ ਪਿਆਰਾ। ਇੱਕ ਦੋ ਹੋਰ ਇਸ ਤਰ੍ਹਾਂ ਵੀ ਕੋਈ ਚੀਜ਼ਾਂ ਪਈਆਂ ਨੇ, ਲੇਕਿਨ ਪਾਉਣ ਦਾ ਜਦੋਂ ਆਉਂਦੀ ਹੈ ਨਾ, ਉਦੋਂ ਮੈਂ ਪਤਾ ਨਹੀਂ ਕੀ ਹੋ ਜਾਂਦਾ, ਭੁੱਲ ਹੀ ਜਾਂਦੀ ਹਾਂ, ਮੈਨੂੰ ਯਾਦ ਹੀ ਨਹੀਂ ਰਹਿੰਦਾ। ਇਹ ਚੂੜੀਆਂ ਮੈਂ ਲਈਆਂ ਨੇ, ਪਰ ਯਕੀਨ ਮੰਨੋ ਇੱਕ ਦਿਨ ਬਸ ਇਸ ਪਾ ਕੇ ਮੈਂ ਦੇਖਿਆ ਸੀ ਇਸ ਤਰ੍ਹਾਂ, ਲੇਕਿਨ ਉਸ ਤੋਂ ਬਾਅਦ ਦੁਬਾਰਾ ਫਿਰ ਪਾਈਆਂ ਹੀ ਨਹੀਂ ਮੈਂ। ਅਤੇ ਕੱਚ ਦੀਆਂ ਚੂੜੀਆਂ ਵੀ ਮੈਂ ਉਸ ਦੁਕਾਨ ਤੋਂ ਲਈਆਂ। ਮੈਂ ਕਿਹਾ ਚਲੋ ਕੱਚ ਦੀਆਂ ਚੂੜੀਆਂ, ਦੇਖੋ ਕਿੰਨਾ ਕੱਚ ਦੀ ਚੂੜੀ ਦੀ ਆਪਣੀ ਸ਼ੋਅ ਹੈ। ਜਿੰਨੀ ਮਰਜ਼ੀ ਤੁਸੀਂ ਦੂਸਰੀ ਜਿਹੜੀ ਇਹ 'ਚ ਖਣਕ ਆਉਂਦੀ ਹੈ ਨਾ, ਜਿਹੜੀ ਇਹਦੀ ਆਵਾਜ਼ ਆਉਂਦੀ ਹੈ, ਉਹ ਬੜੀ ਪਿਆਰੀ ਲੱਗਦੀ, ਉਹ ਮੈਨੂੰ ਬਹੁਤ ਅੱਛੀ ਲੱਗਦੀ। ਫਿਰ ਮੈਂ ਉਸੇ ਦੁਕਾਨ ਤੋਂ, ਜਿੱਥੋਂ ਮੈਂ ਤੁਹਾਨੂੰ ਦੱਸਿਆ ਮੈਂ ਆਪਣੇ ਬਚਪਨ ਦੀਆਂ ਯਾਦਾਂ 'ਤੇ ਗਈ, ਅਤੇ ਮੈਂ ਫਿਰ ਉਹ ਇੱਕ ਸੈੱਟ ਉੱਥੋਂ ਇਹ ਵਾਲਾ ਲਿਆ। ਮੈਨੂੰ ਬੜਾ ਫੇਵਰਟ ਹੈ ਕਿ ਮਲਟੀ ਕਲਰ, ਮੈਨੂੰ ਮਲਟੀ ਕਲਰ ਦੀ ਚੂੜੀ ਬਹੁਤ ਅੱਛੀ ਲੱਗਦੀ, ਅਤੇ ਮੈਂ ਫਿਰ ਇਹਨੂੰ ਮਲਟੀ ਕਲਰ ਨੂੰ ਲਿਆ। ਅਤੇ ਇਹ ਤਾਂ ਮੈਂ ਤੁਹਾਨੂੰ ਦਿਖਾ ਹੀ ਦਿੱਤਾ, ਚਲੋ ਮੈਂ ਤੁਹਾਨੂੰ ਕਲੋਜ਼ ਕਰਕੇ ਵੀ ਦਿਖਾ ਦਿੰਦੀ ਹਾਂ ਕਿ ਇਹ ਵਾਲੇ 2 ਕੜੇ ਗ੍ਰੀਨ ਮੈਂ ਕਤਰ ਤੋਂ ਲਏ ਸਨ, ਅਤੇ ਬਾਕੀ ਇਹ ਚੂੜੀਆਂ ਇੱਥੋਂ ਲਈਆਂ ਸਨ ਅਸੀਂ। ਅਤੇ ਲਓ ਬਈ, ਇਹ ਵੀ ਮੈਂ ਕਤਰ ਤੋਂ ਲਿਆ। ਹਾਂ, ਇਹ ਵੀ ਚੂੜੀਆਂ ਮੈਂ ਕਤਰ ਤੋਂ ਲਈਆਂ। ਹਾਲੇ ਦੇਖੋ ਟੈਗ ਲੱਗਿਆ, ਹਾਲੇ ਮੈਂ ਪਾਏ ਹੀ ਨਹੀਂ ਨੇ। ਇਹ ਮੈਂ ਬੜੀਆਂ ਅੱਛੀਆਂ ਮੈਨੂੰ ਲੱਗੀਆਂ ਸਨ, ਅਤੇ ਹਾਲੇ ਮੈਂ ਇਹਨੂੰ ਇਸਤੇਮਾਲ ਹੀ ਨਹੀਂ ਕੀਤਾ। ਉਹਨਾਂ ਨੇ ਬੜੇ ਅੱਛੇ ਇਸ ਤਰ੍ਹਾਂ ਕਰਕੇ ਨਾ, ਇਹ ਪਹਿਲੇ ਆਉਂਦਾ ਸੀ ਨਾ, ਉਹ ਬਿੱਦ ਦਿੰਦੇ ਹੁੰਦੇ ਸਨ, ਥੈਲੀਆਂ ਹੁੰਦੀਆਂ ਸਨ, ਉਹਨਾਂ ਨੇ ਇਸ ਤਰ੍ਹਾਂ ਕਰਕੇ ਮੈਨੂੰ ਦਿੱਤਾ। ਅਤੇ ਇਹ ਵਾਲੀ ਚੇਨ ਮੈਨੂੰ ਬੜੀ ਅੱਛੀ ਲੱਗੀ, ਕਤਰ ਤੋਂ ਮੈਂ ਲੈ ਲਈ, ਪਰ ਪਾਈ ਨਹੀਂ ਹਾਲੇ ਤੱਕ ਵੀ, ਬਿਲਕੁਲ ਉਹਦਾ ਮੈਂ ਟੈਗ ਸ਼ੈਗ ਵੀ ਨਹੀਂ ਖੋਲ੍ਹਿਆ, ਅਤੇ ਮੈਨੂੰ ਬੜੀ ਅੱਛੀ ਲੱਗੀ। ਮੈਂ ਤੁਹਾਨੂੰ ਦਿਖਾਉਂਦੀ ਹਾਂ। ਹਮ ਬੰਜਾਰੋਂ ਕੀ ਬਾਤ ਮਤ, ਇਹ ਵੀ ਮੈਂ ਉੱਥੋਂ ਲਈ। ਇਸ ਤਰ੍ਹਾਂ ਜ਼ਰਾ ਹਾਂ, ਇਸ ਤਰ੍ਹਾਂ ਖੁੱਲ੍ਹ ਗਈ ਹੈ। ਇਹ ਮੈਨੂੰ ਬੜੀ ਅੱਛੀ ਲੱਗੀ, ਲੰਬੀ ਮਾਲਾ ਇਸ ਤਰ੍ਹਾਂ। ਅਤੇ ਮੈਨੂੰ ਹਾਲੇ ਮੈਂ ਟੈਗ ਵੈਗ ਉਤਾਰਿਆ ਨਹੀਂ ਹੈ। ਇਹ ਦੇਖ ਲਓ ਇਸ ਤਰ੍ਹਾਂ, ਇਹ ਹਾਲੇ ਪਾਵਾਂਗੀ ਹੁਣ ਇਨਸ਼ਾਅੱਲਾ। ਐਸਨ ਦੀ ਸ਼ਾਦੀ ਹੋਏਗੀ ਨਾ, ਫਿਰ ਇੱਕ ਨਵੀਂ ਅਸੀਂ ਆਸ ਵਿੱਚ ਸ਼ੁਰੂ ਹੋ ਗਏ ਹਾਂ, ਅਤੇ ਫਿਰ ਪਾਵਾਂਗੇ। ਇੱਕ ਹੋਰ ਮੈਂ ਲਈ ਸੀ, ਉਹ ਪਤਾ ਨਹੀਂ ਕਿੱਥੇ ਗਈ। 2 ਲਈਆਂ ਸਨ ਮੈਂ ਉੱਥੋਂ, ਅਤੇ ਪਤਾ ਨਹੀਂ ਇੱਥੇ तो मैं नज़र नहीं आ रही, वो कितने गई भाई, कहाँ गुम हो गई। दूसरी भी एक मैंने ली थी, ये मिल गई है, पर हले ये बड़ी उलझी हुई है। जो जिंदगी बाज़ दफ़ा तुहाडी उलझ जाती है ना, इस तरह ही भी उलझी पई है। पर हुण मैं खोलांगी, बड़े नूं शदीद किस्म के वट शट पे ने। मैं हले खोलिया ही नहीं, जिस तरह दुकानदार ने पा के दे दिता सी। ते अभी मैं कतर तो लई सी, पर भी कि बड़ा शदीद किस्म के उलझाओ का शिकार है। हुण इहनूं मैं खोलांगी। तो यह जी मेरिया थोड़ी बहुत चूड़ियाँ ने बस, तो मैं कदी कदी बस भुल ही जानी हाँ। तो एक मैं तुहानूं चीज़ दिखानी हाँ, मैं नज़र च गुजरी, यह अंगूठी। यह अंगूठी मेरी मैनूं बहुत प्यारी मेरी अंगूठी है। ਇਹਦੇ ਨਾਲ ਮੇਰੀਆਂ बड़ियां यादां जड़ियां वाबस्ता ने। मैं तुहानूं हत्थ 'च पा के ना फिर दिखानी है। ਇਹ ਦੇਖ ਲਓ ਬਈ, ਹੁਣ ਮੈਨੂੰ ਰੋਸ਼ਨ ਹਾਂ ਹੁਣ ਨਜ਼ਰ ਆ ਰਹੀ ਹੈ। ਇਹ ਦੇਖ ਲਵੋ ਜੀ, ਇਹ ਅੰਗੂਠੀ ਮੈਨੂੰ ਬੜੀ ਪਸੰਦ ਹੈ, ਬੜੀ ਮੇਰੀ ਅਜ਼ੀਜ਼ ਅੰਗੂਠੀ ਹੈ। ਮੈਂ ਗ੍ਰੀਨ ਵਾਲੀ ਅੰਗੂਠੀ ਉਤਾਰ ਕੇ ਨਾ ਇਹ ਵਾਲੀ ਅੰਗੂਠੀ ਪਾ ਲਈ ਹੈ, ਅਤੇ ਇਹ ਮੈਨੂੰ ਬੜੀ ਇਸ ਤੋਂ ਅਜ਼ੀਜ਼ ਹੈ ਕਿ ਮੇਰੀ ਮਾਂ ਦੀ ਨਿਸ਼ਾਨੀ ਹੈ। ਅਤੇ ਮਾਂ ਦੀ ਜਿਹੜੀ ਕੋਈ ਚੀਜ਼ ਹੁੰਦੀ ਹੈ ਨਾ, ਬੰਦਾ ਬੜੀ ਸੰਭਾਲ ਕੇ ਰੱਖਦਾ ਵੇ। ਅਤੇ ਇਹ ਮੇਰੇ ਕੋਲ ਵਾਹਿਦ ਇੱਕ ਨਿਸ਼ਾਨੀ ਆਪਣੀ ਮਾਂ ਦੀ, ਮਤਲਬ ਜ਼ੇਵਰਾਤ ਵਿੱਚੋਂ ਇਹ ਇੱਕ ਬੱਚੀ ਸੀ। ਮੈਂ ਕੀ ਕਹਿੰਦੇ ਨੇ ਹੁਣ ਇਹਨੂੰ ਪਾਉਂਦੀ ਹਾਂ, ਲੇਕਿਨ ਜਦੋਂ ਮੈਨੂੰ ਅਥਰੈਟਸ ਹੋ ਜਾਂਦਾ ਨਾ ਸਰਦੀਆਂ ਵਿੱਚ, ਅਤੇ ਮੇਰੇ ਹੱਥ 'ਤੇ ਸੋਜ ਆ ਜਾਂਦੀ ਹੈ, ਫਿਰ ਅੰਗੂਠੀ ਜਿਹੜੀ ਮੇਰੇ ਹੱਥ 'ਤੇ ਚੜ੍ਹਦੀ ਨਹੀਂ। ਉਹਨਾਂ ਦਿਨਾਂ 'ਚ ਬੜੀ ਟਾਈਟ ਹੋ ਗਈ ਸੀ ਪਿਛਲੇ ਸਾਲ, ਅਤੇ ਮੈਂ ਬੜੀ ਪਰੇਸ਼ਾਨ ਹੋ ਗਈ, ਬੜੀ ਮੁਸ਼ਕਿਲ ਨਾਲ ਉਤਾਰੀ ਕਿ ਮੇਰੇ ਹੱਥਾਂ 'ਤੇ ਸੋਜ ਬਹੁਤ ਆ ਗਈ ਸੀ। ਅਤੇ ਫਿਰ ਉਤਾਰ ਦਿੱਤੀ ਮੈਂ, ਅਤੇ ਫਿਰ ਉਸ ਤੋਂ ਬਾਅਦ ਕਈ ਦਫਾ ਟਰਾਈ ਕੀਤੀ, ਉਹ ਪੈਂਦੀ ਨਹੀਂ ਸੀ। ਫਿਰ ਮੈਂ ਲਾ ਕੇ ਹੀ ਰੱਖ ਦਿੱਤੀ। ਮੈਂ ਆਖਿਆ ਕਿ ਮੈਨੂੰ ਡਰ ਵੀ ਆਉਂਦਾ ਸੀ, ਕਿਉਂਕਿ ਬੜੇ ਸਾਲ ਹੈ ਪਾਈ ਅੰਗੂਠੀ। ਐਸੇ ਪਿਛਲੇ ਸਾਲ ਮੈਂ ਉਤਾਰੀ ਹੈ, ਕਿਉਂਕਿ ਮੈਂ ਬਸ ਮੁਸਤਕਿਲ ਪਾ ਕੇ ਰੱਖ ਨਹੀਂ ਸਾਂ, ਅਤੇ ਮੇਰੇ ਹੱਥਾਂ 'ਤੇ ਬੜੀ ਸੋਜ ਆ ਗਈ ਸੀ। ਪਰ ਐਵੇਂ ਕਿ ਅੱਜ ਦੇਖੋ ਮੈਂ ਇਤਫਾਕ ਨਾਲ ਪਾ ਕੇ ਦੇਖੀਏ ਤਾਂ ਮੈਨੂੰ ਪੂਰੀ ਆ ਗਈ। ਇਹਦਾ ਮਤਲਬ ਹੈ ਕਿ ਮੇਰੇ ਹੁਣ ਅੱਜ ਅੰਗੂਠੀ ਹੱਥ 'ਤੇ ਸੋਜ ਘਟੀ ਹੈ। ਅਤੇ ਇਹ ਮੈਂ ਅੰਗੂਠੀ ਹਮੇਸ਼ਾ ਪਾ ਕੇ ਰੱਖਣੀ ਸਾਂ। ਅੱਜ ਕੱਲ੍ਹ ਇਹਦੀ ਜਗ੍ਹਾ ਗ੍ਰੀਨ ਮੈਂ ਪਾਉਂਦੀ ਹਾਂ, ਉਹ ਵੀ ਮੇਰੀ ਦੇਵਰਾਨੀ ਦੀ ਨਿਸ਼ਾਨੀ ਹੈ। ਇਹ ਮੇਰੀ ਮਾਂ ਦੀ ਨਿਸ਼ਾਨੀ ਹੈ, ਕਿਉਂਕਿ ਮੇਰੀ ਸ਼ਾਦੀ ਜਦੋਂ ਹੋਈ, ਮੇਰੇ ਜ਼ੇਵਰਾਤ ਮੇਰੀ ਅੰਮੀ ਨੇ ਦਿੱਤੇ ਸਨ। ਮੈਨੂੰ ਇੱਕ ਸੈੱਟ ਦਿੱਤਾ ਸੀ। ਇਸ ਸੈੱਟ ਤੋਂ ਇਲਾਵਾ ਇੱਕ
ਚੂੜੀ ਇਸ ਤਰ੍ਹਾਂ ਸੀ। ਤੇ ਇਹ ਜਿਹੜਾ ਚੂੜੀ, ਇਹ ਵਾਲੀ ਅੰਗੂਠੀ ਜਿਹੜੀ ਸੀ ਨਾ, ਇਹ ਮੇਰੀ ਮਾਂ ਨੇ ਮੈਨੂੰ ਦਿੱਤੀ। ਇੱਕ ਐਕਸਟਰਾ ਅੰਗੂਠੀ ਸੀ, ਇੱਕ ਸੈੱਟ ਸੀ ਗਲੂਬੰਦ ਸਟਾਈਲ ਦਾ, ਨਾਲ ਕਾਂਟੇ ਬਣੇ ਹੋਏ ਸਨ, ਅਤੇ ਨਾਲ ਜਿਹੜਾ ਨਾ 4 ਚੂੜੀਆਂ ਸਨ ਜੋ ਮੈਨੂੰ ਸ਼ਾਦੀ 'ਤੇ ਜ਼ੇਵਰ ਮਿਲਿਆ। ਅਤੇ ਉਹ ਫਿਰ ਸਸੁਰਾਲ ਤੋਂ ਵੀ ਮੈਨੂੰ ਇੱਕ ਸੈੱਟ ਮਿਲਿਆ, ਅਤੇ ਪੰਜਾਂਗਲਾ, ਉਹ ਪੰਜਾਂਗਲਾ ਹੁੰਦਾ ਸੀ, 5 ਉਂਗਲਾਂ 'ਚ ਅੰਗੂਠੀਆਂ ਹੁੰਦੀਆਂ ਸਨ, ਫਿਰ ਟਿੱਕਾ ਜਿਹਾ ਨਾਲ ਕੜਾ, ਉਹ ਪੰਜਾਂਗਲਾ ਆਇਆ ਸੀ ਮੇਰੇ, ਅਤੇ ਬੜਾ ਜ਼ਬਰਦਸਤ। ਅਤੇ ਨਾਲ ਮੈਨੂੰ ਨਾ ਝੂਮਰ ਦਾ ਬੜਾ ਸ਼ੌਕ ਸੀ, ਮੈਨੂੰ ਝੂਮਰ ਇੰਨਾ ਸ਼ੌਕ ਸੀ ਜ਼ਿੰਦਗੀ 'ਚ ਮੇਰਾ ਸੀ ਕਿ, ਪਰ ਉਸ ਜ਼ਮਾਨੇ 'ਚ ਝੂਮਰ ਮਿਲਦੇ ਨਹੀਂ ਹੁੰਦੇ ਸਨ। ਦੇਖੋ ਕੈਸੇ ਜ਼ਮਾਨੇ ਸਨ ਕਿ ਇਸ ਤਰ੍ਹਾਂ ਆਰਟੀਫਿਸ਼ਲ ਚੀਜ਼ਾਂ ਨਹੀਂ ਮਿਲਦੀਆਂ ਸਨ। पर फिर ਕੀ ਕਹਿੰਦੇ ਨੇ, ਐਸਾ ਟਾਈਮ ਆਇਆ ਕਿ ਬਸ ਉਹ ਪੈਰੈਂਟਸ ਕੋ ਗੁੰਜਾਇਸ਼ ਹੀ ਨਹੀਂ ਹੁੰਦੀ ਸੀ ਕਿ ਅਸੀਂ ਜ਼ਿਆਦਾ ਕਰੀਏ, ਜ਼ਿਆਦਾ ਬੱਚੀ ਉਹ ਜ਼ਿਆਦਾ ਬਿਹਤਰ ਜਾਣਦੇ ਨੇ ਕਿ ਕੀ ਚੀਜ਼ਾਂ ਦੇਣੀਆਂ ਨੇ, ਪਰ ਉਹ ਫਿਰ ਮੇਰੀ ਖੁਆਇਸ਼ ਪੂਰੀ ਨਾ ਹੋ ਸਕੀ ਕਿ ਝੁੰਮਰ ਦੀ। ਤਾਂ ਫਿਰ ਮੈਂ ਕੀ ਕਹਿੰਦੇ ਨੇ, ਉਹ ਝੁੰਮਰ ਰਹਿ ਗਿਆ ਮੇਰਾ। ਮੇਰੀ ਖਾਲਾ ਨੇ ਮੈਨੂੰ ਇੱਕ ਟਿੱਕਾ ਦਿੱਤਾ ਸੀ ਸ਼ਾਦੀ 'ਤੇ, ਅਤੇ ਉਹਨਾਂ ਨੇ ਟਿੱਕਾ ਮੈਨੂੰ ਬਣਵਾ ਦਿੱਤਾ ਸੀ, ਅੰਮੀ ਨੇ ਬਣਵਾ ਦਿੱਤਾ। ਇਹ ਅੰਗੂਠੀ ਇੱਕ ਮੇਰੀ ਮਾਂ ਨੇ ਬੜੀ ਸੰਭਾਲ ਕੇ ਰੱਖੀ ਸੀ, ਅਤੇ ਮੇਰੀ ਮਾਂ ਨੇ ਮੈਨੂੰ ਦਿੱਤੀ। ਫਿਰ ਕੁਛ ਅਰਸਾ ਅਸੀਂ ਇੱਕ ਫਲੈਟ 'ਤੇ ਰਹੇ। ਫਿਰ ਫਲੈਟ ਤੋਂ ਅਸੀਂ, ਬੜਾ ਉੱਚਾ ਫਲੈਟ ਸੀ, ਉੱਪਰ ਸੀੜੀਆਂ ਚੜ੍ਹਨੀਆਂ ਸਨ, ਬੜਾ ਔਖਾ ਹੁੰਦਾ ਸੀ। ਅਸੀਂ ਸੋਚਿਆ ਕਿ ਅਸੀਂ ਨੀਚੇ ਇੱਕ ਮਕਾਨ ਲੈ ਲਈਏ, ਅਤੇ ਜਦੋਂ ਅਸੀਂ ਉਹ ਮਕਾਨ ਲੈਣ ਦਾ ਸੋਚਿਆ, ਸਾਡੇ ਕੋਲ ਪੈਸੇ ਘੱਟ ਹੋ ਗਏ ਪੈਸੇ ਨਹੀਂ ਆਉਂਦੇ ਸਨ। ਅਤੇ ਜ਼ੇਵਰ ਇਸੀ ਲਈ ਬੇਟੀ ਨੂੰ ਦਿੱਤਾ ਜਾਂਦਾ ਵੇ ਕਿ ਇਸੀ ਲਈ ਹੁੰਦਾ ਵੇ ਕਿ ਉਹ ਫਿਰ ਕੰਮ ਆਵੇ। ਅਤੇ ਫਿਰ ਮੈਂ ਆਪਣਾ ਜ਼ੇਵਰ ਵੇਚ ਦਿੱਤਾ ਕਿ ਚਲੋ ਅਸੀਂ ਇੱਕ ਘਰ ਲੈ ਲਾਂਗੇ, ਉਸ ਘਰ ਵਿੱਚ ਰਵਾਂਗੇ, ਸਕੂਨ ਨਾਲ ਰਵਾਂਗੇ, ਅਸੀਂ ਕਰਾਂਗੇ। ਅਤੇ ਜ਼ੇਵਰ ਦੀ ਕੋਈ ਗੱਲ ਨਹੀਂ, ਲੇਕਿਨ ਇਹ ਵੇ ਕਿ ਫਿਰ ਮੈਂ ਕੁਰਬਾਨੀ ਦੇ ਦਿੱਤੀ ਆਪਣੇ ਜ਼ੇਵਰ ਦੀ। ਹਾਲਾਂਕਿ ਮੈਨੂੰ ਚੂੜੀ ਦਾ ਬੜਾ ਸ਼ੌਕ ਸੀ, ਪਰ ਮੈਂ ਆਪਣੀ ਚੂੜੀਆਂ ਵੀ ਵੇਚ ਦਿੱਤੀਆਂ। ਫਿਰ ਮੈਂ ਉਹ ਸਾਰਾ ਜ਼ੇਵਰ, ਬਸ ਇੱਕ ਵਾਹਿਦ ਅੰਗੂਠੀ ਜਿਹੜੀ ਹੈ ਨਾ ਮੈਂ ਰੱਖੀ ਸੀ, ਅਤੇ ਬਸ ਉਹ ਮੈਂ ਫਿਰ ਉਸ ਤੋਂ ਬਾਅਦ ਪਾਈ ਰੱਖੀ। ਬਾਕੀ ਮੈਂ ਸਾਰਾ ਜ਼ੇਵਰ ਵੇਚ ਦਿੱਤਾ। ਫਿਰ ਅਸੀਂ ਘਰ ਲਿਆ ਅਤੇ ਸਾਨੂੰ ਕਾਫੀ ਸਹੂਲਤ ਹੋ ਗਈ, ਸਕੂਨ ਹੋਇਆ। ਅਸੀਂ ਫਿਰ ਉਹਦੇ 'ਚ ਰਹਿੰਦੇ ਰਹੇ। ਅਤੇ ਫਿਰ ਜ਼ਿੰਦਗੀ ਵਿੱਚ ਇਸ ਤਰ੍ਹਾਂ ਮੌਕੇ ਆਉਂਦੇ ਨੇ ਕਿ ਇਨਸਾਨ ਨੂੰ ਕੁਛ ਨਾ ਕੁਛ ਕੁਰਬਾਨੀ ਦੇਣੀ ਪੈਂਦੀ ਹੈ ਅਤੇ ਚਲੋ ਕੋਈ ਗੱਲ ਨਹੀਂ। ਉਹਨਾਂ ਨੇ ਕਿਹਾ, ਸ਼ੀਲ ਨੇ ਕਿਹਾ ਕਿ ਗੁਲਾਮ ਅਲੀ ਦੀ ਆਵਾਜ਼ ਬੜੀ ਪਸੰਦ ਹੈ, ਅਤੇ ਚਲੋ ਵੀ ਗੁਲਾਮ ਅਲੀ ਨੂੰ ਥੋੜ੍ਹਾ ਜਿਹਾ ਗੁਨਗੁਨਾ ਲਈਏ, ਇਸ ਫੇਸ 'ਚੋਂ ਅਸੀਂ ਨਿਕਲੀਏ। हम तेरे शहर में आए हैं मुसाफिर की तरह, हम तेरे शहर में आए हैं मुसाफिर की तरह। ਤੇ ਚਲੋ ਵੀ ਮੈਂ ਵੀ ਅੱਜ ਹੱਥ ਹਿਲਾ ਲਾ ਕੇ ਤੁਹਾਡੇ ਨਾਲ ਗੱਲ ਵੀ ਕਰਨੀ ਆ ਕਿ ਦੇਖ ਲਓ ਚੂੜੀਆਂ ਤੇ ਅੰਗੂਠੀਆਂ। ਤੇ ਇਸ ਤਰ੍ਹਾਂ ਜ਼ਿੰਦਗੀ 'ਚ ਕੋਈ ਫੇਜ਼ ਆ ਜਾਂਦੇ ਨੇ ਤੁਹਾਡੇ। ਪਹਿਲੇ ਜ਼ਮਾਨੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਸੋਨਾ ਜਿਹੜਾ ਹੁੰਦਾ ਸੀ ਨਾ, ਕਿ ਬੱਚੀ ਨੂੰ ਦਿੱਤਾ ਜਾਂਦਾ ਸੀ ਕਿ ਚਲੋ ਉਹ ਸੇਵਿੰਗ ਹੁੰਦੀ ਸੀ, ਕਿਉਂਕਿ ਬੈਂਕਿੰਗ ਸਿਸਟਮ ਇੰਨਾ ਨਹੀਂ ਸੀ। ਲੋਕ ਫਿਰ ਘਰਾਂ 'ਚ ਵੀ ਸੋਨਾ ਹੀ ਲੈ ਕੇ ਰੱਖਦੇ ਸਨ, ਕਿਉਂਕਿ ਨੋਟ ਦੂਰ ਦਰਾਜ਼ ਜਾਣਾ, ਪਿੰਡ ਨੇ ਪੈਦਲ, ਕਿੱਥੇ ਸ਼ਹਿਰ ਹੈ, ਕਿੱਥੇ ਬੈਂਕ ਨੇ, ਲੋਕ ਫਿਰ ਪੈਸੇ ਘਰ 'ਚ ਘੱਟ ਰੱਖਦੇ ਸਨ, ਕਿਉਂਕਿ ਪੈਸਾ ਨੋਟ ਵੀ ਉਹਨਾਂ ਜ਼ਮਾਨਿਆਂ 'ਚ ਇੰਨੇ ਅੱਛੇ ਨਹੀਂ ਹੁੰਦੇ ਸਨ। ਕੁਛ ਅਰਸਾ ਬਾਅਦ ਨੋਟ ਗਲ ਜਾਂਦੇ ਸਨ, ਅਗਰ ਕਿਤੇ ਰੱਖੇ ਹੁੰਦੇ ਸਨ ਉਹ ਖਰਾਬ ਹੋ ਜਾਂਦੇ ਸਨ। ਇਸ ਤੋਂ ਫਿਰ ਲੋਕ ਸੋਨਾ ਲੈ ਕੇ ਰੱਖਦੇ ਸਨ। ਉਹ ਇੱਕ ਐਸੀ ਚੀਜ਼ ਹੁੰਦੀ ਸੀ ਕਿ ਚਲੋ ਬਈ ਸੋਨਾ ਲੈ ਕੇ ਗੜਵੀ 'ਚ ਪਾ ਕੇ ਕਿਸੇ ਮਟਕੇ 'ਚ, ਕਿਸੇ ਗੜਵੀ 'ਚ, ਜ਼ਮੀਨ 'ਚ ਦੱਬ ਦੇਣਾ, ਜਾਂ ਕਿਸੇ ਪੇਟੀ 'ਚ ਰੱਖ ਦਿੱਤਾ ਜਾਂਦਾ ਸੀ। ਲੇਕਿਨ ਜ਼ਿਆਦਾਤਰ ਲੋਕ ਭਾਵੇਂ ਛੋਟੀ ਗੜਵੀ 'ਚ ਕਰਕੇ ਐਸੇ ਜ਼ਮੀਨ ਖੋਦ ਕੇ ਉਹਦੇ ਵਿੱਚ ਰੱਖ ਦਿੰਦੇ ਹੁੰਦੇ ਸਨ ਕਿ ਚਲੋ ਬਵਕਤ ਜ਼ਰੂਰਤ ਕੰਮ ਆਏਗਾ। ਬੱਚਿਆਂ ਦੀ ਸ਼ਾਦੀ 'ਤੇ ਵੀ ਦੇਣ ਦੇ ਕੰਮ ਆਏਗਾ। ਕੋਈ ਵੀ ਜ਼ਰੂਰਤ ਪੈ ਜਾਂਦੀ ਸੀ ਨਾ ਕਿ ਵੀ ਖਰਚਾ ਕੋਈ ਆ ਪਿਆ ਆਵੇ, ਕੋਈ ਜ਼ਮੀਨ ਖਰੀਦਣੀ ਹੈ, ਲੋਕ ਉਸੇ ਜ਼ਮੀਨ ਖਰੀਦਦੇ ਸਨ। ਕੋਈ ਹੋਰ ਖਰਚਾ ਆਵੇ, ਕੋਈ ਸ਼ਾਦੀ ਵੀ ਆਵੇ, ਸ਼ਾਦੀ ਦਾ ਖਰਚਾ ਆ ਗਿਆ ਆਵੇ, ਕੁਛ ਉਹਦੇ 'ਚੋਂ ਜ਼ੇਵਰ ਕੱਢ ਕੇ ਵੇਚ ਕੇ ਉਸ ਫੌਰੀ ਪੈਸੇ ਲੈ ਲਏ ਜਾਂਦੇ ਸਨ। ਤਾਂ ਸੋਨਾ, ਬੈਂਕਿੰਗ ਸਿਸਟਮ ਨਾ ਹੋਣ ਦੀ ਵਜ੍ਹਾ ਨਾਲ ਸੋਨਾ ਬਹੁਤ ਸੇਵਿੰਗ ਸਮਝੀ ਜਾਂਦੀ ਸੀ, ਫਿਰ ਲੋਕ ਸੋਨਾ ਹੀ ਲੈ ਕੇ ਰੱਖ ਲੈਂਦੇ ਸਨ ਕਿ ਚਲੋ ਕਦੇ ਲੇਕਿਨ ਔਰਤਾਂ ਵੀ ਉਸ ਜ਼ਮਾਨੇ ਦੇਖੋ ਨਾ, ਹਰ ਔਰਤ ਇੰਨਾ ਪਾ ਕੇ ਨਹੀਂ ਫਿਰਦੀ ਸੀ, ਬਸ ਉਹ ਸੇਵਿੰਗ ਦੇ ਹਿਸਾਬ ਨਾਲ ਲਿਆ ਜਾਂਦਾ ਸੀ ਕਿ ਚਲੋ ਸੇਵਿੰਗ। ਅੱਜ ਵੀ ਇਸ ਤਰ੍ਹਾਂ ਹੀ ਹੈ ਕਿ ਸੇਵਿੰਗ ਹੁੰਦਾ ਵੇ ਕਿ ਚਲੋ ਤੁਸੀਂ ਲੈ ਲੈਂਦੇ ਹੋ, ਅਤੇ ਤੁਹਾਡੀ ਕੋਈ ਜ਼ਿੰਦਗੀ 'ਤੇ ਮੁਸ਼ਕਿਲ ਟਾਈਮ ਆਉਂਦਾ ਹੈ ਜਾਂ ਕੁਝ ਤੁਹਾਨੂੰ ਜ਼ਰੂਰਤ ਹੈ, ਅਤੇ ਸੋਨਾ ਫਿਰ ਵੀ, ਕੱਪੜਾ ਤੁਸੀਂ ਕਿੰਨਾ ਵੀ ਕੀਮਤੀ ਲੈ ਲਵੋ, 50,000 ਦਾ ਵੀ ਸੂਟ ਪਾ ਲਓਗੇ ਨਾ ਅਤੇ ਲੈ ਲਓ, ਉਹ ਤੁਸੀਂ ਦੇਣ ਜਾਓਗੇ ਉਹਦੀ ਕੋਈ ਵੈਲਿਊ ਨਹੀਂ ਹੋਏਗੀ। ਲੇਕਿਨ ਸੋਨਾ ਅਗਰ 50,000 ਦਾ ਵੀ ਹੋਏਗਾ ਨਾ, ਅਤੇ ਤੁਹਾਨੂੰ ਕੱਟ ਕੁੱਟ ਕੇ ਚਲੋ 40,000 ਤੇ ਮਿਲ ਹੀ ਜਾਏਗਾ ਨਾ ਕਿਸੇ ਜ਼ਰੂਰਤ 'ਤੇ, ਕਿ ਅਗਰ ਕਾਟ ਸ਼ਾਟ ਕੱਟਦੇ ਨੇ। ਇਸ ਤੋਂ ਸੋਨਾ ਬੱਚੀ ਨੂੰ ਦਿੱਤਾ ਜਾਂਦਾ ਸੀ ਕਿ ਕੋਈ ਉਹਦੀ ਜ਼ਰੂਰੀਆਤ ਹੋਣ, ਕੁਛ ਹੋਣ ਜ਼ਿੰਦਗੀ 'ਚ, ਕਈ ਮੌਕੇ ਆਉਂਦੇ ਨੇ, ਅਤੇ ਮਾਂ ਬਾਪ ਆਪਣੇ ਵੱਲੋਂ ਫਿਰ ਤੋਹਫਾ ਦਿੰਦੇ ਹੁੰਦੇ ਸਨ ਸੋਨੇ ਦੀ ਸ਼ਕਲ ਵਿੱਚ ਕਿ ਚਲੋ ਜ਼ੇਵਰ ਪਾ ਦਿਓ ਬੱਚੀ ਨੂੰ। ਅਤੇ ਇਸ ਤਰ੍ਹਾਂ ਉਹ ਵਾਕਈ ਫਿਰ
ਮਾਂ-ਬਾਪ ਦੇ ਦਿੱਤੇ ਹੋਏ ਜ਼ੇਵਰ ਜਾਂ ਚੀਜ਼ਾਂ ਬੱਚੀਆਂ ਦੇ ਕੰਮ ਆਉਂਦੀਆਂ ਸਨ, ਜਾਂ ਆਪਣੇ ਬੱਚਿਆਂ ਨੂੰ ਫਿਰ ਦੇ ਦਿੰਦੀਆਂ ਸਨ, ਜਾਂ ਕਿਸੇ ਨੇ ਮਕਾਨ ਬਣਾ ਲਿਆ, ਕਿਸੇ ਨੇ ਕੁਛ ਇਸ ਤਰ੍ਹਾਂ। ਤੇ ਇਸ ਤਰ੍ਹਾਂ ਜ਼ਿਆਦਾਤਰ ਮਕਾਨ ਜਿਹੜੇ ਬਣਦੇ ਸਨ ਮੁਸ਼ਕਿਲ ਨਹੀਂ ਬਣਦੇ ਸਨ, ਇੰਨੀ ਆਸਾਨੀ ਦੇ ਨਾਲ ਨਹੀਂ ਬਣਦੇ ਸਨ। ਫਿਰ ਇਸ ਤਰ੍ਹਾਂ ਜ਼ਿਆਦਾਤਰ ਔਰਤਾਂ ਫਿਰ ਆਪਣਾ ਕਰਕੇ, ਮੇਰੀ ਮਾਂ ਨੇ ਵੀ ਜਦੋਂ ਬਣਾਇਆ ਸੀ ਉਹਨਾਂ ਕੋਲ ਵੀ ਬੜਾ ਜ਼ੇਵਰ ਸੀ। ਇੱਕ ਵੱਡਾ ਸਾਰਾ ਸਾਡਾ ਪਲਾਟ ਸੀ ਕਰਾਚੀ ਵਿੱਚ 240 ਗਜ਼ ਦਾ। ਉਸ ਜ਼ਮਾਨੇ 'ਚ ਅੱਬੂ ਨੇ ਲੈ ਲਿਆ ਸੀ ਬੜਾ ਖੁੱਲ੍ਹਾ, ਲੇਕਿਨ ਪੈਸੇ ਨਹੀਂ ਹੁੰਦੇ ਸਨ। ਤੇ ਫਿਰ ਇੱਕ ਕਮਰਾ ਬਣਾ ਲਿਆ ਤੇ ਉਹਦੇ 'ਚ ਹੀ ਰਹਿੰਦੇ ਰਹੇ। ਫਿਰ ਇੱਕ ਕਮਰਾ ਹੋਰ ਬਣ ਗਿਆ, ਫਿਰ ਉਹਦੇ 'ਚ ਹੀ ਰਹਿੰਦੇ ਰਹੇ ਬਹੁਤ ਅਰਸਾ। ਫਿਰ ਜਦੋਂ, ਕਿਉਂਕਿ ਹਲਾਲ ਕਮਾਉਣ ਵਾਲੇ ਕੋਲ ਇੰਨਾ ਪੈਸਾ ਐਕਸਟਰਾ ਨਹੀਂ ਹੁੰਦਾ। ਸਾਡੇ ਅੱਬੂ ਵੀ ਜੋਬ ਕਰਦੇ ਸਨ, ਇੱਕ ਸੇਲਸਮੈਨ ਸਨ। ਫਿਰ ਉਹ ਕੀ ਕਹਿੰਦੇ ਨੇ, ਇੰਨਾ ਪੈਸਾ ਨਹੀਂ ਵਾਫਰ ਹੁੰਦਾ ਸੀ। ਫਿਰ ਮੈਂ ਜਦੋਂ ਬਣਾਉਣਾ ਤੇ ਮੇਰੀ ਮਾਂ ਨੇ ਕਹਿਣਾ ਕਿ ਚਲੋ ਤੁਸੀਂ ਵੀ ਥੋੜ੍ਹਾ ਵੇਚ ਲਵੋ, ਅਸੀਂ ਥੋੜ੍ਹਾ ਜਿਹਾ ਹੋਰ ਕਰ ਲਈਏ। ਇਸ ਤਰ੍ਹਾਂ ਮੇਰੀ ਮਾਂ ਦਾ ਜ਼ੇਵਰ ਵਿਕਦਾ ਗਿਆ ਤੇ ਫਿਰ ਉਹ ਘਰ ਬਣਦਾ ਗਿਆ, ਵਿਕਦਾ ਗਿਆ, ਘਰ ਬਣਦਾ ਗਿਆ। ਤੇ ਉਹ ਅੱਬੂ ਦੀ ਵੀ ਉਹਦੇ ਵਿੱਚ ਮਿਹਨਤ ਸ਼ਾਮਿਲ ਸੀ, ਪਰ ਇਹ ਵੀ ਕਿ ਉਹ ਸਾਰੇ ਬੱਚਿਆਂ ਨਾਲ ਅਖਰਾਜਾਤ ਵੀ ਤਾਂ ਹੁੰਦੇ ਨੇ ਨਾ। ਤੇ ਫਿਰ ਥੋੜ੍ਹਾ ਥੋੜ੍ਹਾ ਕਰਕੇ ਉਸ ਜ਼ਮਾਨੇ 'ਚ ਕੁਛ ਕਮੇਟੀ ਪਾ ਦੇਣੀ, ਕੁਛ ਕਰਨੀ, ਕੁਛ ਥੋੜ੍ਹਾ ਬਹੁਤ ਪੈਸੇ ਕੱਟ ਗਏ, ਚਲੋ ਇਹ ਵੇਚ ਲਵੋ ਬਈ, ਚਲੋ ਇਹ ਪੂਰਾ ਕਰ ਦੇਵੋ ਇਸ ਕੰਮ ਨੂੰ। ਇਸ ਤਰ੍ਹਾਂ ਫਿਰ ਘਰ ਬਣਦੇ ਹੁੰਦੇ ਸਨ। ਬਹੁਤ ਮੁਸ਼ਕਲ ਸੀ ਘਰ ਬਣਾਉਣਾ, ਪਰ ਉਹ ਇੱਕ ਸੋਨਾ ਐਸੀ ਚੀਜ਼ ਹੈ ਕਿ ਤੁਹਾਡੀ ਇੱਕ ਸੇਵਿੰਗ ਹੁੰਦੀ ਹੈ, ਫਿਰ ਵੀ ਕਦੇ ਨਾ ਕਦੇ ਤੁਹਾਡੇ ਕੰਮ ਆ ਜਾਂਦਾ ਵੇ। ਤੇ ਮੇਰੇ ਪੇਰੈਂਟਸ ਨੇ ਵੀ ਦਿੱਤਾ ਤੇ ਸਾਡੇ ਕੰਮ ਆਇਆ, ਤੇ ਅਸੀਂ ਕੀ ਕਹਿੰਦੇ ਨੇ ਉਹਦੇ ਵਿੱਚ ਆਪਣੇ ਘਰ ਵਿੱਚ ਰਹਿੰਦੇ ਰਹੇ। ਤੇ ਇਸ ਤਰ੍ਹਾਂ ਅੱਜ ਵੀ ਬੱਚੀ ਨੂੰ ਦਿੱਤਾ ਜਾਂਦਾ ਵੇ, ਪਰ ਅੱਜ ਤਾਂ ਸੋਨਾ ਇੰਨਾ ਮਹਿੰਗਾ ਹੋ ਗਿਆ ਵੇ। ਲੇਕਿਨ ਫਿਰ ਵੀ ਮੈਂ ਕਹਿੰਦੀ ਹਾਂ, ਮਾਂ ਬਾਪ ਅਗਰ ਛੱਲਾ ਵੀ ਦੇਣ, ਉਹਨਾਂ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਅਸੀਂ ਆਪਣੀ ਬੱਚੀ ਨੂੰ ਥੋੜ੍ਹਾ ਜਿਹਾ ਸੋਨਾ ਦੇ ਦਈਏ। ਪਤਾ ਨਹੀਂ, ਇੱਕ ਫਿਤਰੀ ਖੁਆਇਸ਼ ਹੁੰਦੀ ਹੈ ਨਾ ਕਿ ਬੇਟੀਆਂ ਇੰਨੀਆਂ ਪਿਆਰੀਆਂ ਹੁੰਦੀਆਂ ਨੇ ਕਿ ਉਹ ਫਿਰ ਮਾਂ ਬਾਪ ਕਹਿੰਦੇ ਨੇ ਵੀ ਇਹਨਾਂ ਵਾਸਤੇ ਚਲੋ ਅਸੀਂ ਇਹ ਛੋਟਾ ਜਿਹਾ ਦੇ ਦਈਏ, ਪਰ ਇਹਨੂੰ ਸੋਨਾ ਜ਼ਰੂਰ ਦੇ ਦਈਏ। ਇੱਕ ਐਸੀ ਸਾਡੀ ਰਵਾਇਤ ਬਣ ਚੁੱਕੀ ਹੈ। ਇਸ ਤਰ੍ਹਾਂ ਫਿਰ ਚੀਜ਼ਾਂ ਚੱਲਦੀਆਂ ਨੇ। ਤੇ ਚਲੋ ਬਈ, ਅੱਜ ਹੁਣ ਅਸੀਂ ਸਮੇਟੀਏ ਸਾਰਾ ਖਿਲਾਰਾ ਆਪਣਾ, ਸਮੇਟੀਏ, ਤੁਹਾਨੂੰ ਦਿਖਾ ਦਿੱਤਾ ਆਪਣਾ ਜਹੇਜ਼ ਦਾ ਸਮਾਨ ਸਾਰਾ। ਜਹੇਜ਼ ਦਿਖਾਉਣ ਦਾ ਵੀ ਨਾ, ਅਸੀਂ ਜਿਹੜੀ ਵਰੀ ਦਿਖਾਈ ਜਾਂਦੀ ਸੀ ਨਾ, ਅਸੀਂ ਉਸ ਹਵਾਲੇ ਨਾਲ ਵੀ ਗੱਲ ਕਰਾਂਗੇ। ਉਹ ਵਰੀ ਜਦੋਂ ਆਉਂਦੀ ਸੀ ਨਾ, ਤੇ ਕੱਲ੍ਹ ਪਰਸੋਂ ਮੈਂ ਵਰੀ ਦੇ ਹਿਸਾਬ ਨਾਲ ਅਸੀਂ ਗੱਲ ਕਰਾਂਗੇ। ਵਰੀ ਆਉਂਦੀ ਸੀ ਉਦੋਂ ਕੀ ਔਰਤਾਂ ਦਾ ਹਾਲ ਹੁੰਦਾ ਸੀ, ਉਦੋਂ ਕੀ ਸਿਚੁਏਸ਼ਨ ਹੁੰਦੀ ਸੀ, ਤੇ ਅਸੀਂ ਫਿਰ ਇਨਸ਼ਾਅੱਲਾ ਜ਼ਰੂਰ ਗੱਲ ਕਰਾਂਗੇ। ਤੇ ਹੁਣ ਮੈਂ ਤੁਹਾਨੂੰ ਦਿਖਾ ਦੇਵਾਂ ਆਪਣੇ ਸੋਨੇ ਦਾ ਜਿਹੜਾ ਵੇ, ਇਹ ਮੈਂ ਹੁਣ ਪਾ ਲਾਂਗੀ ਆਪਣਾ ਸੋਨੇ ਦਾ ਇਹ ਕੜਾ ਜਿਹੜਾ ਵੇ। ਇੱਕ ਹੀ ਮੇਰੇ ਕੋਲ ਇਕਲੌਤਾ, ਤੇ ਇਹ ਵਾਲੇ ਮੈਂ ਲਾ ਦੇਵਾਂਗੀ, ਤੇ ਇਹ ਵਾਲਾ ਮੈਂ ਕੜਾ ਪਾ ਲਵਾਂਗੀ। ਤੇ ਚਲੋ ਜੀ, ਫਿਰ ਸਭ ਹੱਸੀ ਖੁਸ਼ੀ ਰਹਿਣੇ ਲੱਗ ਜਾਏਂਗੇ। ਉਹ ਜਿਹੜਾ ਹੁੰਦਾ ਸੀ ਨਾ ਕਿ ਇੱਕ ਅਸੀਂ ਕਿਸੇ ਸੁਣਨੇ ਸਭ, ਬਾਦਸ਼ਾਹ ਸਲਾਮਤ, ਫਿਰ ਸ਼ਹਿਜ਼ਾਦਾ ਆਉਂਦਾ ਹੈ, ਸ਼ਹਿਜ਼ਾਦੀ ਘੋੜੇ 'ਤੇ ਆਉਂਦਾ ਸੀ, ਕਹਾਣੀਆਂ ਪੜ੍ਹਨੇ ਸਭ ਬਚਪਨ 'ਚ। ਤੇ ਉਹ ਫਿਰ ਉਹ ਆਖਰ 'ਚ ਫਿਰ ਉਹ ਜਿੰਨ ਕੋਲੋਂ ਛੁਡਾ ਲੈਂਦਾ ਸੀ ਸ਼ਹਿਜ਼ਾਦੀ ਨੂੰ, ਤੇ ਫਿਰ ਸਾਰੇ ਹੱਸੀ ਖੁਸ਼ੀ ਰਹਿਣ ਲੱਗ ਪੈਂਦੇ ਸਨ। ਤੇ ਉਹੀ ਹਿਸਾਬ ਸਾਡਾ ਜੇ, ਹੁਣ ਸਾਰੇ ਅਸੀਂ ਹੱਸੀ ਖੁਸ਼ੀ ਰਹਿਣ ਲੱਗ ਪਾਂਗੇ। ਤੁਸੀਂ ਆਪਣਾ ਕਮੈਂਟ ਕਰਨੇ ਨੇ ਮੈਨੂੰ, ਤੇ ਦੱਸਣਾ ਹੈ ਕਿ ਤੁਹਾਡਾ ਹਾਂ ਚਲੋ ਇਸ ਤਰ੍ਹਾਂ ਦੱਸਿਓ ਕਿ ਤੁਹਾਨੂੰ ਸ਼ਾਦੀ 'ਤੇ ਕੋਈ ਜ਼ੇਵਰ ਮਿਲਿਆ ਸੀ ਤੇ ਤੁਹਾਨੂੰ ਕੀ ਮਿਲਿਆ ਸੀ, ਕਿ ਅਸੀਂ ਮੈਨੂੰ ਪਤਾ ਚੱਲੇ ਕਿ ਤੁਹਾਨੂੰ ਕੀ ਕੀ ਜ਼ੇਵਰ ਮਿਲਿਆ ਸੀ। ਚਲੋ ਇਸ ਹਵਾਲੇ ਨਾਲ ਗੱਲ ਕਰ ਲਾਂਗੇ। ਚੂੜੀਆਂ ਦੇ ਹਵਾਲੇ ਨਾਲ ਤੁਸੀਂ ਕੋਈ ਕਮੈਂਟ ਕਰਨਾ ਚਾਹੋ ਤਾਂ ਉਹ ਕਰ ਦਿਓ ਕਿ ਚੂੜੀਆਂ, ਕੱਚ ਦੀਆਂ ਚੂੜੀਆਂ ਚੰਗੀਆਂ ਲੱਗਦੀਆਂ ਨੇ ਤੁਹਾਨੂੰ, ਕਦੀ ਤੁਸੀਂ ਪਾਈਆਂ ਨੇ? ਮੈਨੂੰ ਨਹੀਂ ਲੱਗਦਾ ਕੋਈ ਔਰਤ ਐਸੀ ਹੋਏਗੀ ਜਿਹਨੇ ਚੂੜੀ ਨਾ ਪਾਈ ਹੋਵੇ, ਜਾਂ ਚੂੜੀ ਦਾ ਸ਼ੌਕ ਨਾ ਹੋਵੇ। ਭਾਵੇਂ ਕੋਈ ਕਦੀ ਜਵਾਨੀ 'ਚ ਕਿਸੇ ਨੂੰ ਸ਼ੌਕ ਹੋਏ, ਹੋ ਸਕਦਾ ਬੁਢਾਪੇ 'ਚ ਘਟ ਜਾਵੇ, ਹੋ ਸਕਦਾ ਜਵਾਨੀ 'ਚ ਵੀ ਹੋਵੇ, ਬੁਢਾਪੇ 'ਚ ਵੀ ਹੋਏ ਮੇਰੇ ਵੰਗਰ, ਕਿ ਬਈ ਸ਼ੌਕ ਹੈ ਤੇ ਪਾਉਂਦੀ ਹਾਂ ਮੈਂ ਚੂੜੀਆਂ, ਮੈਨੂੰ ਚੂੜੀ ਬਹੁਤ ਅੱਛੀ ਲੱਗਦੀ ਹੈ ਤੇ ਮੈਂ ਪਾ ਲੈਂਦੀ ਹਾਂ। ਤੇ ਜਿਹਨੂੰ ਜੋ ਸ਼ੌਕ ਹੈ ਨਾ, ਤੇ ਉਹ ਜ਼ਰੂਰ ਤੁਸੀਂ ਕੀ ਕਹਿੰਦੇ ਨੇ ਮੈਨੂੰ ਦੱਸਿਓ ਕਿ ਚੂੜੀ ਦੇ ਹਵਾਲੇ ਨਾਲ ਤੁਹਾਡੀ ਕੋਈ ਯਾਦ ਹੋਵੇ, ਜ਼ੇਵਰਾਤ ਦੇ ਹਵਾਲੇ ਨਾਲ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕੋਈ ਐਸਾ ਗਿਫਟ ਦਿੱਤਾ ਹੋਵੇ, ਤੇ ਤੁਹਾਡੇ ਕੋਲ ਕੋਈ ਨਿਸ਼ਾਨੀ ਹੋਵੇ। ਜਿਵੇਂ ਮੇਰੇ ਕੋਲ ਨਿਸ਼ਾਨੀ ਹੈ ਮੇਰੀ ਮਾਂ ਦੀ, ਤੇ ਮੈਂ ਕੀ ਕਹਿੰਦੇ ਨੇ ਬੜੀ ਜਾਨ ਤੋਂ ਅਜ਼ੀਜ਼ ਰੱਖੀ ਹੋਈ ਹੈ। ਤੇ ਉਹਨੂੰ ਦਿਖਦੀ ਮੈਨੂੰ ਯਾਦ, ਮਾਵਾਂ ਕਦੀ ਭੁੱਲਦੀਆਂ ਤਾਂ ਨਹੀਂ ਨੇ, ਮਾਵਾਂ ਕਦੀ ਵੀ ਨਹੀਂ ਭੁੱਲਦੀਆਂ। ਉਹ ਦੁਨੀਆ ਤੋਂ ਚਲੀਆਂ ਜਾਂਦੀਆਂ ਨੇ, ਪਰ ਤੁਹਾਡੇ ਨਾਲ ਹੀ ਹੁੰਦੀਆਂ ਨੇ, ਹਰ ਲਮਹਾ ਉਹ ਤੁਹਾਡੇ ਨਾਲ ਹੁੰਦੀਆਂ ਨੇ। ਕੋਈ ਐਸਾ ਦਿਨ ਜ਼ਿੰਦਗੀ ਦਾ ਐਸਾ ਨਹੀਂ ਹੁੰਦਾ ਕਿ ਉਹ ਤੁਹਾਡੇ ਕੋਲ ਨਾ ਹੋਣ। ਹਰ ਵਕਤ ਜਦੋਂ ਕੋਈ ਤਕਲੀਫ ਪਹੁੰਚਦੀ ਹੈ ਤਾਂ ਫੌਰਨ ਮਾਂ ਯਾਦ ਆ ਜਾਂਦੀ ਹੈ। ਖੁਸ਼ੀ 'ਚ ਭਾਵੇਂ ਮਾਂ ਯਾਦ ਆਵੇ ਨਾ ਆਵੇ, ਜਦੋਂ ਦੁੱਖ ਹੁੰਦਾ ਹੈ ਨਾ, ਉਦੋਂ ਮਾਂ ਯਾਦ ਆ ਜਾਂਦੀ। ਉਦੋਂ ਫੌਰਨ ਇਨਸਾਨ ਕਹਿੰਦਾ ਹਾਏ ਮਾਂ। ਉਹ ਪਹਿਲਾ ਲਫ਼ਜ਼ ਜਿਹੜਾ ਜ਼ੁਬਾਨ ਤੋਂ ਨਿਕਲਦਾ ਨਾ, ਉਹ ਮਾਂ ਹੀ ਨਿਕਲਦਾ ਵੇ। ਹੋਰ ਕੋਈ ਲਫ਼ਜ਼ ਨਹੀਂ ਨਿਕਲਦਾ, ਹੋਰ ਕੋਈ ਯਾਦ ਨਹੀਂ ਆਉਂਦਾ ਸਿਵਾਏ ਮਾਂ ਦੇ। ਕਿ ਉਹ ਇੰਨੀ ਅਜ਼ੀਜ਼ ਹਸਤੀ ਹੁੰਦੀ ਹੈ ਨਾ ਹਰ ਬੱਚੇ ਦੀ ਜ਼ਿੰਦਗੀ 'ਚ, ਕਿ ਉਹਨੂੰ ਫਿਰ ਖੁਸ਼ੀ 'ਚ ਸ਼ਾਇਦ ਉਹ ਯਾਦ ਆਉਂਦੀ ਕਿ ਨਹੀਂ ਆਉਂਦੀ, ਦੁੱਖ 'ਚ ਸਭ ਤੋਂ ਪਹਿਲੇ ਮਾਂ। ਕਿਉਂਕਿ ਮਾਂ ਦਾ ਕੰਮ ਹੀ ਮਰਹਮ ਰੱਖਣਾ ਹੁੰਦਾ ਵੇ। ਅੱਲਾਹ ਪਾਕ ਨੇ ਆਪਣੀ ਮੁਹੱਬਤ ਜਿਹੜੀ ਤਸ਼ਬੀਹ ਦਿੱਤੀ ਹੈ ਕਿ ਮੈਂ 70 ਮਾओं जैसा तुम्हें प्यार करता हूँ।
70 ਮਾਵਾਂ ਜਿੰਨਾ ਸਾਨੂੰ ਪਿਆਰ ਕਰਦਾ ਰੱਬ, ਤੇ ਉਹਨੇ ਆਪਣੇ ਪਿਆਰ ਦੀ ਤਸ਼ਬੀਹ ਦਿੱਤੀ ਮਾਂ ਦੀ ਮੁਹੱਬਤ ਨੂੰ। ਤੇ ਉਹ ਫਿਰ ਮਾਂ ਦੀ ਮੁਹੱਬਤ ਤੇ ਵਾਕਈ ਜੋ ਅੱਲਾ ਨੇ ਆਪਣੀ ਮਿਸਾਲ ਦੇਣ ਲੱਗੇ, ਮਾਂ ਦਾ ਇੰਤਖਾਬ ਕੀਤਾ ਕਿ ਮਾਂ ਜੈਸੀ ਮੇਰੀ ਮੁਹੱਬਤ ਹੈ। ਤੇ ਮਾਂ ਦੀ ਮੁਹੱਬਤ ਤੇ ਵਾਕਈ ਉਹ ਮਿਸਾਲੀ ਹੈ। ਉਹ ਕਦੀ ਤੁਸੀਂ ਉਹ ਭੁੱਲ ਹੀ ਨਹੀਂ ਸਕਦੇ ਉਹਨਾਂ ਚੀਜ਼ਾਂ ਨੂੰ। ਤੇ ਜਿਨ੍ਹਾਂ ਦੇ ਮਾਂ-ਬਾਪ ਹਯਾਤ ਨੇ, ਮੈਂ ਤਾਂ ਕਹਿੰਦੀ ਬੜੇ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਦੇ ਮਾਂ-ਬਾਪ ਹਯਾਤ ਨੇ, ਜਿਨ੍ਹਾਂ ਦੇ ਦੁਨੀਆ ਤੋਂ ਚਲੇ ਗਏ ਨੇ। ਉਹ ਕੀ ਕਹਿੰਦੇ ਨੇ, ਬਸ ਅੱਲਾਹ ਪਾਕ ਉਹਨਾਂ ਦੀ ਮਗਫਰਤ ਫਰਮਾਵੇ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਤੇ ਜਾਣਾ ਤੇ ਸਾਰਿਆਂ ਨੇ ਉੱਥੇ ਹੀ, ਅੱਲਾ ਦਾ ਨਿਜ਼ਾਮ ਹੈ। ਤੇ ਉਹ ਫਿਰ ਆਹਿਸਤਾ ਆਹਿਸਤਾ ਸਬਰ ਵੀ ਆ ਜਾਂਦਾ ਵੇ, ਪਰ ਐਵੇਂ ਕਿ ਭੁੱਲਦੇ ਉਹ ਕਦੀ ਨਹੀਂ ਨੇ। ਹਮੇਸ਼ਾ ਤੁਹਾਡੀਆਂ ਯਾਦਾਂ ਵਿੱਚ, ਤੁਹਾਡੇ ਦਿਲਾਂ 'ਚ ਕਿਸੇ ਨਾ ਕਿਸੇ ਹਵਾਲੇ ਵਿੱਚ ਉਹ ਫਿਰ ਯਾਦ ਆ ਜਾਂਦੇ ਨੇ। ਕੋਈ ਨਿਸ਼ਾਨੀ ਉਹਨਾਂ ਦੀ ਰੱਖ ਲਈ ਜਾਂਦੀ ਹੈ। ਮੇਰੀ ਅੰਮੀ ਜਦੋਂ ਫੌਤ ਹੋਏ ਤੇ ਮੈਂ ਉਹਨਾਂ ਦੇ ਨਾਲ ਇੱਕ ਸੂਟ ਰੱਖ ਲਿਆ ਆਪਣੇ ਕੋਲ। ਉਹ ਮੇਰੇ ਹੈਦਰਾਬਾਦ ਬੈਗ ਵਿੱਚ ਪਿਆ ਵੇ ਹਲੇ ਵੀ। ਤੇ ਉਹ ਫਿਰ ਮੈਂ ਆਪਣੀ ਮਾਂ ਦਾ ਇੱਕ ਸੂਟ ਰੱਖ ਲਿਆ ਕਿ ਮੇਰੀ ਨਿਸ਼ਾਨੀ, ਕਿ ਬਸ ਉਹ ਫਿਰ ਮੈਂ ਜਦੋਂ ਖੋਲ੍ਹ ਕੇ ਦੇਖ ਰਹੀ, ਮੇਰੀ ਕਿਸੇ ਭੈਣ ਨੇ ਦੁਪੱਟਾ ਰੱਖ ਲਿਆ ਮਾਂ ਦਾ, ਉਹ ਨਿਸ਼ਾਨੀ। ਇੱਕ ਅੰਮੀ ਦੀ ਛੋਟੀ ਜਿਹੀ ਕੂੰਡੀ ਡੰਡਾ ਹੁੰਦਾ ਸੀ, ਛੋਟਾ ਜਿਹਾ ਪਲਾਸਟਿਕ ਦਾ, ਉਹ 'ਚ ਆਪਣੀਆਂ ਦਵਾਈਆਂ ਕੁੱਟ ਕੇ ਨਾ ਉਹਨਾਂ ਦੇ ਗਲੇ 'ਚ ਫਸ ਜਾਂਦੀ ਸੀ ਗੋਲੀ, ਜਿਵੇਂ ਦਵਾਈ ਕੁੱਟ ਕੇ ਖਾਂਦੇ ਹੁੰਦੇ ਸਨ। ਉਹ ਲੈ ਲਿਆ ਕਿ ਮੇਰੀ ਮਾਂ ਦੀ ਨਿਸ਼ਾਨੀ ਹੈ। ਤੇ ਮਾਂ ਦੀਆਂ ਨਿਸ਼ਾਨੀਆਂ, ਮਾਂ ਤੇ ਪਿਆਰੀ ਹੁੰਦੀ ਹੈ, ਉਹਦੀਆਂ ਨਿਸ਼ਾਨੀਆਂ ਵੀ ਬੜੀਆਂ ਪਿਆਰੀਆਂ ਹੁੰਦੀਆਂ ਨੇ। ਉਹਦੀ ਹਰ ਨਿਸ਼ਾਨੀ ਸੀਨੇ ਨਾਲ ਲਾ ਕੇ ਬੰਦਾ ਰੱਖਦਾ। ਮਾਂ ਤੂੰ ਚਿਤਿਆਣੋਂ ਹਟਦੀ ਨਾ, ਮਾਂ ਤੂੰ ਯਾਦ ਆਣੋਂ ਹਟਦੀ ਨਾ। ਇੱਕ ਵਾਰੀ ਚੱਲ ਖਾਬ 'ਚ ਆ ਜਾ, ਆ ਕੇ ਸੀਨੇ ਲਾ ਜਾ, ਜਿਹੜਾ ਭਾਂਬਲ ਬਲਦਾ ਮਾਏ, ਆ ਕੇ ਆਪ ਬੁਝਾ ਜਾ। ਤੇ ਇੱਕ ਵਾਰੀ ਚੱਲ ਖਾਬ 'ਚ ਆ ਜਾ, ਆ ਕੇ ਸੀਨੇ ਲਾ ਜਾ। ਬਸ ਇਹੀ ਦੁਆ ਮੰਗਦੇ ਆ ਕਿ ਕਦੀ ਮਾਂ ਆ ਜਾਵੇ ਖਾਬ ਵਿੱਚ, ਸੁਪਨੇ ਵਿੱਚ ਆ ਜਾਵੇ ਮਾਂ, ਤੇ ਸੀਨੇ ਨਾਲ ਲਾ ਜਾਵੇ। ਪਰ ਬਸ ਦਫਾ ਤੁਹਾਡੀ ਬੜੀ ਬਦਕਿਸਮਤੀ ਹੁੰਦੀ ਹੈ, ਸਾਨੂੰ ਮਾਂ ਖਾਬ 'ਚ ਵੀ ਨਹੀਂ ਮਿਲਦੀ। ਪਤਾ ਨਹੀਂ ਉਹਦੀ ਕੀ ਵਜ੍ਹਾ ਵੇ, ਮੈਂ ਸਮਝ ਨਹੀਂ ਸਕੀ ਹਾਂ। ਲੇਕਿਨ ਬਹਿਰਹਾਲ ਵੀ ਖਾਬ ਵੀ ਕਹਿੰਦੇ ਨੇ, ਫਿਰ ਉਹ ਸਾਰੇ ਤੁਸੀਂ ਖੁਦ ਜਾਣ ਕੇ ਤਾਂ ਨਹੀਂ ਦੇਖਦੇ ਹੋ ਨਾ, ਕੁਛ ਹੋ ਜਾਂਦੇ ਨੇ, ਤੁਹਾਨੂੰ ਨਜ਼ਰ ਆ ਜਾਂਦੇ ਨੇ। ਲੇਕਿਨ ਮੈਂ ਅਕਸਰ ਖਾਬ ਦੇਖ ਰਹੀ ਹਾਂ, ਕੋਈ ਛੋਟਾ ਬੜਾ, ਅਕਸਰ ਤਾਂ ਨਹੀਂ, ਕਦੀ ਕਦਾਰ ਕੋਈ ਨਾ ਕੋਈ ਖਾਬ ਨਜ਼ਰ ਆ ਜਾਂਦਾ ਹੈ। ਕਦੀ ਕੋਈ ਸਹੇਲੀ ਖਾਬ 'ਚ ਆ ਗਈ, ਕਦੀ ਕੋਈ ਪੁਰਾਣਾ ਘਰ ਦੇਖ ਲਿਆ, ਕਦੀ ਕੁਝ ਕਰ ਲਿਆ, ਪਰ ਮਾਂ ਨਹੀਂ ਮਿਲਦੀ। ਮੈਨੂੰ ਇਹਦੀ ਵਜ੍ਹਾ ਸਮਝ ਨਹੀਂ ਲੱਗੀ, ਕਿਉਂ ਨਹੀਂ ਮਿਲਦੀ। ਮੇਰੀ ਛੋਟੀਆਂ ਭੈਣਾਂ ਨੇ, ਉਹ ਕਹਿੰਦੀਆਂ ਨੇ ਸਾਨੂੰ ਜਿੱਦਣ ਖਾਬ ਸੁਣਾਉਣ ਕਿ ਅੰਮੀ ਅੱਜ ਸਾਨੂੰ ਖਾਬ 'ਚ ਮਿਲੇ ਬਾਜੀ, ਤੇ ਮੈਂ ਇੰਨੀ ਹੈਰਾਨ ਹੁੰਦੀ ਹਾਂ, ਮੈਂ ਬੜਾ ਦੁਖੀ ਵੀ ਹੁੰਦੀ ਹਾਂ, ਮੈਂ ਬੜੀ ਹੈਰਾਨ ਵੀ ਹੁੰਦੀ ਹਾਂ ਕਿ ਮੈਨੂੰ ਕਿਉਂ ਨਹੀਂ ਅੰਮੀ ਖਾਬ 'ਚ ਮਿਲਦੇ। ਤੇ ਮੈਨੂੰ ਸਮਝ ਨਹੀਂ ਲੱਗਦੀ ਕਿ ਇਹਦੀ ਕੀ ਵਜ੍ਹਾ ਵੇ। ਬਹਿਰਹਾਲ ਜੋ ਵੀ ਵਜ੍ਹਾ ਵੇ, ਮੈਂ ਸਾਰੇ ਮੈਨੂੰ ਤਾਂ ਸਮਝ ਨਹੀਂ ਹੈ, ਲੇਕਿਨ ਮੈਂ ਮਾਂ ਨੂੰ ਫਿਰ ਵੀ ਯਾਦ ਕਰਨੀ ਹਾਂ। ਜਦੋਂ ਮੇਰੀ ਅੰਮੀ ਫੌਤ ਹੋਏ, ਮੈਂ ਰੋਜ਼ ਕਹਿੰਦੀ ਸਾਂ, ਰੋ ਰੋ ਕੇ ਸੋਣੀ ਸਾਂ ਕਿ ਬਸ ਮੈਨੂੰ ਅੰਮੀ ਖਾਬ 'ਚ ਨਜ਼ਰ ਆ ਜਾਓ। ਅੰਮੀ ਤੁਸੀਂ ਮੈਨੂੰ ਖਾਬ 'ਚ, ਮੈਂ 1 ਸਾਲ ਤੱਕ ਮੈਂ ਦੁਆਵਾਂ ਮੰਗਦੀ ਰਹੀ ਸਾਂ, ਸੋਚ ਕੇ ਸੋਣੀ ਸਾਂ ਕਿ ਮੈਨੂੰ ਖਾਬ 'ਚ ਨਜ਼ਰ ਆ ਜਾਣ, ਪਰ ਨਹੀਂ ਨਜ਼ਰ ਆਏ। ਪਤਾ ਨਹੀਂ ਇਹਦੀ ਵਜ੍ਹਾ ਕੀ ਹੈ, ਮੈਨੂੰ ਅੱਜ ਤੱਕ ਵਜ੍ਹਾ ਸਮਝ ਨਹੀਂ ਆਈ ਹੈ। ਬਹਿਰਹਾਲ ਐਵੇਂ ਕਿ ਫਿਰ ਅੰਮੀ ਨਜ਼ਰ ਆਣ ਨਾ ਆਣ, ਅੰਮੀ ਤਾਂ ਮੇਰੇ ਦਿਲ 'ਚ ਹੀ ਵਸਦੇ ਨੇ ਨਾ, ਅੰਮੀ ਤਾਂ ਸਾਡੇ ਨਾਲ ਹੀ ਰਹਿੰਦੇ ਨੇ। ਅੰਮੀ ਨੂੰ ਅਸੀਂ ਭੁੱਲ ਥੋੜ੍ਹੀ ਸਕਦੇ ਹਾਂ, ਚਾਹੇ ਉਹ ਖਾਬ 'ਚ ਨਜ਼ਰ ਆਣ ਜਾਂ ਨਾ ਆਣ। ਤੇ ਇਹ ਬਸ ਗੱਲ ਚੱਲਦੇ ਚੱਲਦੇ ਮੈਂ ਬੜੀ ਉਹਦੇ ਵਿੱਚ ਹੋ ਗਈ, ਉਸ ਫੇਜ਼ ਵਿੱਚ ਮੈਂ ਚਲੀ ਜਾਂਦੀ ਹਾਂ। ਤੇ ਜਦੋਂ ਮਾਂ ਫਿਰ ਯਾਦ ਆ ਜਾਂਦੀ ਹੈ, ਮਾਂ ਦੀਆਂ ਗੱਲਾਂ ਯਾਦ ਆ ਜਾਂਦੀਆਂ ਨੇ, ਫਿਰ ਤੁਸੀਂ ਤੁਹਾਡੀ ਅੱਖ ਭਿੱਜਦੀ। ਮੈਂ ਕੀ ਕਹਿੰਦੇ ਨੇ, ਆਖਰੀ ਟਾਈਮ ਤੱਕ ਆਖਰੀ ਜਿਹੜਾ ਪਾਣੀ ਦਾ ਗਲਾਸ ਪਿਲਾਇਆ, ਉਹ ਵੀ ਮੈਂ ਆਪਣੀ ਮਾਂ ਨੂੰ ਪਿਲਾਇਆ। ਕਿ ਉਹਨਾਂ ਦੀ ਤਬੀਅਤ ਖਰਾਬ ਹੋਈ, ਉਹਨਾਂ ਨੂੰ ਮੈਂ ਜਲਦੀ ਨਾਲ ਪਾਣੀ ਦਿੱਤਾ, ਉਹਨਾਂ ਨੇ ਪਾਣੀ ਪੀਤਾ, ਔਰ ਉਹ ਬਸ ਚਲੇ ਗਏ ਦੁਨੀਆ ਤੋਂ। ਉਹ ਮੈਂ ਆਖਰੀ ਗਲਾਸ ਫਿਰ ਉਹਨਾਂ ਨੂੰ ਪਿਲਾਇਆ। ਮੈਂ ਜੋ ਮੇਰੇ ਕੋਲ ਹੋ ਸਕਿਆ, ਅੱਲਾਹ ਪਾਕ ਨੇ ਹਿੰਮਤ ਦਿੱਤੀ, ਮੈਂ ਉਹਨਾਂ ਦੀ ਥੋੜ੍ਹੀ ਬਹੁਤ ਖਿਦਮਤ ਵੀ ਕੀਤੀ। ਲੇਕਿਨ ਅੰਮੀ ਕਦੀ ਮੈਨੂੰ ਖਾਬ 'ਚ ਨਜ਼ਰ ਨਹੀਂ ਆਏ, ਕਦੀ ਵੀ ਨਹੀਂ ਆਏ। ਪਤਾ ਨਹੀਂ ਹੁਣ ਕਦੀ ਜਾਵਾਂਗੇ, ਜਾ ਕੇ ਪੁੱਛਾਂਗੇ ਮਾਂ ਕੋਲੋਂ, ਜਦੋਂ ਮਾਂ ਕੋਲ ਪਹੁੰਚਾਂਗੇ ਕਿ ਮਾਂ ਕਿਸ ਗੱਲ ਦਾ ਗੁੱਸਾ ਸੀ ਜਾਂ ਕੀ ਸੀ ਕਿ ਮੈਨੂੰ ਖਾਬ 'ਚ ਕਿਉਂ ਨਹੀਂ ਨਜ਼ਰ ਆਏ। ਮੈਂ ਬੜੀ ਕੋਸ਼ਿਸ਼ ਕੀਤੀ, ਬੜਾ ਫਿਰ ਇਸ ਤਰ੍ਹਾਂ ਹੋ ਗਿਆ ਸੀ ਮੇਰਾ ਕੁਛ ਮਸਲਾ। ਪਰ ਐਵੇਂ ਕਿ ਜ਼ਿੰਦਗੀ ਦੇ ਨਾਲ ਸਭ ਚੀਜ਼ਾਂ ਚੱਲਦੀਆਂ ਹੀ ਰਹਿੰਦੀਆਂ ਨੇ। ਅਸੀਂ ਕੀ ਕਹਿੰਦੇ ਨੇ, ਉਸ ਫੇਸ 'ਚੋਂ ਨਿਕਲਣਾ ਹੁੰਦਾ ਵੇ। ਅਗਰ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਬੈਠੇ ਰਹਾਂਗੇ ਨਾ, ਤਾਂ ਫਿਰ ਅਸੀਂ
ਜ਼ਿੰਦਗੀ ਦੇ ਜਿਹੜੇ ਝਮੇਲੇ ਨੇ ਉਹਨਾਂ ਨੂੰ ਅਸੀਂ ਪੂਰਾ ਨਹੀਂ ਕਰ ਸਕਦੇ ਆ। ਕਹਿੰਦੇ ਨੇ, ਸਾਡੀ ਮਾਂ ਹੀ ਕਹਿੰਦੀ ਹੁੰਦੀ ਸੀ, ਮਰਿਆ ਹੋਇਆਂ ਦੇ ਨਾਲ ਮਰਿਆ ਥੋੜ੍ਹੀ ਜਾਂਦਾ ਵੇ, ਅਸੀਂ ਤਾਂ ਜ਼ਿੰਦਾ ਰਹਿਣਾ ਹੁੰਦਾ ਵੇ। ਤੇ ਵਾਕਈ ਗੱਲ ਠੀਕ ਹੈ, ਜਿਹੜਾ ਚਲਾ ਗਿਆ ਉਹਦੇ ਲਈ ਸਭ ਕੁਝ ਖਤਮ ਹੁੰਦਾ ਵੇ। ਜਿਹੜੇ ਦੁਨੀਆ 'ਚ ਨੇ ਉਹਨਾਂ ਨੇ ਖਾਣਾ ਵੀ ਹੈ, ਪੀਣਾ ਵੀ ਹੈ, ਮਿਲਣਾ ਵੀ ਹੈ, ਜੁਲਣਾ। ਅੱਲਾਹ ਤਾਲਾ ਨੇ ਦੁਨੀਆ ਬਣਾਈ ਹੈ ਨਾ, ਤੇ ਦੁਨੀਆ ਦੀ ਡਿਊਟੀ ਬੜੀ ਮੁਸ਼ਕਲ ਹੈ। ਦੁਨੀਆ ਦੀ ਡਿਊਟੀ ਤੁਹਾਡੀ ਸਭ ਤੋਂ ਮੁਸ਼ਕਲ ਡਿਊਟੀ ਦੁਨੀਆ 'ਚ ਜ਼ਿੰਦਾ ਰਹਿਣਾ ਵੇ। ਹਰ ਇੱਕ ਨੂੰ ਤੁਸੀਂ ਮਿਲਣਾ ਜੁਲਣਾ ਹੈ, ਕੰਮ ਕਾਜ ਕਰਨੇ ਨੇ, ਆਪਣਾ ਜਿਹੜਾ ਵੇ ਵਕਤ ਜਿਹੜਾ ਤੁਸੀਂ ਆਪਣੀ ਡਿਊਟੀਜ਼ ਨੇ ਉਹ ਕਰਨੀਆਂ ਨੇ, ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਵੇ ਸਿਲਸਿਲਾ। ਬਹਿਰਹਾਲ ਕੀ ਕਹਿੰਦੇ ਨੇ, ਅੱਲਾਹ ਪਾਕ ਸਾਰਿਆਂ ਦੀ ਜਿਹੜੀ ਮਾਵਾਂ ਜਿਨ੍ਹਾਂ ਦੀ ਹਯਾਤ ਨਹੀਂ ਨੇ ਉਹਨਾਂ ਨੂੰ ਜੰਨਤਾਂ ਵਿੱਚ ਕਰ ਦੇਵੇ, ਤੇ ਉਹਨਾਂ ਨੂੰ ਕੀ ਕਹਿੰਦੇ ਨੇ ਕਦੀ ਐਸਾ ਉਹਨਾਂ ਦਾ ਬੱਚਿਆਂ ਦਾ ਖਿਆਲ ਆ ਜਾਣ ਕਿ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਆਪਣੀ ਧੀਆਂ ਨੂੰ ਆ ਜਾਣ ਮਾਵਾਂ ਖਾਬ ਵਿੱਚ। ਮੈਨੂੰ ਪਤਾ ਵੇ, ਮੈਨੂੰ ਇੰਨਾ ਪਤਾ ਵੇ ਕਿ ਇਹ ਦੇਖ ਕੇ ਨਾ ਵੀਡੀਓ ਉਜ਼ਮਾ ਵੀ ਬਹੁਤ ਰੋਏਗੀ। ਉਜ਼ਮਾ ਵੀ ਬਹੁਤ ਹਸਾਸ ਹੈ ਮੇਰੀ ਤਰ੍ਹਾਂ। ਉਜ਼ਮਾ ਨੇ ਵੀ ਹੁਣ ਰੋ ਰੋ ਕੇ ਨਾ ਹਾਲਤ ਬੁਰੀ ਕਰ ਲੈਣੀ, ਇੰਨਾ ਮੈਨੂੰ ਪਤਾ ਵੇ। ਤੇ ਚਲੋ ਕੋਈ ਗੱਲ ਨਹੀਂ, ज़िंदगी ਜਿਹੜਾ ਨਾ ज़िंदगी के सफ़र में गुजर जाते हैं जो मकाम वो फिर नहीं आते। ਤੇ ਹੁਣ ਮੈਂ ਚੱਲਦੀ ਹਾਂ, ਮੈਨੂੰ ਇਜਾਜ਼ਤ ਦੇਵੋ। ਫਿਰ ਇਨਸ਼ਾਅੱਲਾ ਅਸੀਂ ਕੱਲ ਨਵੀਂ ਮੌਜੂ ਦੇ ਨਾਲ ਆਵਾਂਗੇ, ਮੈਂ ਤੁਹਾਨੂੰ ਸੁਣਾਵਾਂਗੀ। ਚਲੋ ਹੁਣ ਅਸੀਂ ਥੋੜ੍ਹਾ ਜਿਹਾ ਹੱਸਦੇ ਹਾਂ। ਮੈਂ ਤੁਹਾਨੂੰ ਸੁਣਾਵਾਂਗੀ ਜਿਹੜਾ ਹੁੰਦਾ ਸੀ ਨਾ ਸ਼ਾਦੀ ਵਿਆਹ ਦੇ, ਅਸੀਂ ਉਸ ਹਿਸਾਬ ਨਾਲ ਹੁਣ ਗੱਲ ਕਰਾਂਗੇ, ਕਿਉਂਕਿ ਹੁਣ ਅਸੀਂ ਬੜਾ ਰੋ ਲਿਆ, ਹੁਣ ਅਸੀਂ ਸਪੇਸ ਚੋਂ ਨਿਕਲਣਾ ਵੇ। ਨਿੱਕਾ ਮੋਟਾ ਬਾਜਰਾ ਮਾਹੀ ਵੇ ਮੇਰਾ ਕੌਣ ਛੜੇ ਸੀ ਢੋਲਾ, ਨਿੱਕਾ ਮੋਟਾ ਬਾਜਰਾ ਮਾਹੀ ਵੇ ਮੇਰਾ ਕੌਣ ਛੜੇ ਸੀ ਢੋਲਾ, ਨਿੱਕਾ ਮੋਟਾ ਬਾਜਰਾ ਵਗਦੀ ਏ ਰਾਵੀ ਮਾਹੀ ਵੇ ਵਿੱਚ ਸੁੱਟਾਂ ਗੰਡੇਰੀਆਂ ਢੋਲਾ, ਵਗਦੀ ਏ ਰਾਵੀ ਵਿੱਚ ਵਗਦੀ ਏ ਰਾਵੀ ਮਾਹੀ ਵੇ ਵਿੱਚ ਪਤਾ ਅਲਈ ਦਾ ਢੋਲਾ, ਮੈਂ ਨਾ ਜੰਮਦੀ ਮਾਹੀ ਵੇ ਤੋ ਕਿੱਥੋਂ ਵਿਆਹੀ ਦਾ ਢੋਲਾ, ਮੈਂ ਨਾ ਜੰਮਦੀ ਮਾਹੀ ਵੇ ਤੋ ਕਿੱਥੋਂ ਵਿਆਹੀ ਦਾ ਢੋਲਾ, ਨਿੱਕਾ ਮੋਟਾ ਬਾਜਰਾ। ਅੱਗੋਂ ਉਹਦਾ ਜਵਾਬ ਸੁਣ ਲਓ, ਮਾਹੀ ਦਾ ਜਵਾਬ ਤੁਸੀਂ ਸੁਣ ਲਓ। ਮਾਹੀ ਵੀ ਬੜਾ ਹੁਸ਼ਿਆਰ ਹੈ। ਕਹਿੰਦਾ, ਵਗਦੀ ਏ ਰਾਵੀ ਗੋਰੀਏ ਵਿੱਚ ਸੁੱਟਾਂ ਗੰਡੇਰੀਆਂ ਢੋਲਾ, ਵਗਦੀ ਏ ਰਾਵੀ ਗੋਰੀਏ ਵਿੱਚ ਸੁੱਟਾਂ ਗੰਡੇਰੀਆਂ ਢੋਲਾ, ਤੂੰ ਨਾ ਜੰਮਦੀ ਗੋਰੀਏ ਮੈਨੂੰ ਹੋਰ ਬਥੇਰੀਆਂ ਢੋਲਾ, ਤੂੰ ਨਾ ਜੰਮਦੀ ਗੋਰੀਏ ਮੈਨੂੰ ਹੋਰ ਬਥੇਰੀਆਂ ਢੋਲਾ, ਨਿੱਕਾ ਮੋਟਾ ਬਾਜਰਾ। ਤੇ ਚਲੋ ਵੀ ਨਿੱਕਾ ਮੋਟਾ ਬਾਜਰਾ ਸੁਣਾਤਾ, ਥੋੜਾ ਜਿਹਾ ਮੂਡ ਅਸੀਂ ਆਪਣਾ ਠੀਕ ਕਰ ਲਿਆ। ਇਸ ਮੂਡ ਚੋਂ ਨਿਕਲੋ ਸਾਰੇ ਤੇ ਖੁਸ਼ ਹੋਵੋ, ਤੇ ਜਲਦੀ ਛੇਤੀ ਕਮੈਂਟ ਕਰੋ, ਤੇ ਕਮੈਂਟ ਤਾਂ ਕਰੋ ਨਾਲ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਪਲੀਜ਼। ਵਿਊਜ਼ ਤੇ ਮੇਰੇ ਅੱਛੇ ਵੱਧ ਗਏ ਨੇ, ਅਲਹਮਦੁਲਿਲਾ ਅੱਛੇ ਵਿਊਜ਼ ਹੋ ਗਏ ਨੇ, ਪਰ ਲਾਈਕ ਕਿਉਂ ਨਹੀਂ ਕਰਦੇ ਹੋ ਤੁਸੀਂ? ਐਸਾ ਬਸ ਬਟਨ ਹੀ ਤੇ ਦਬਾਉਣਾ ਹੈ, ਸਿੱਧਾ ਉਹ ਅੰਗੂਠੇ ਦਾ ਨਿਸ਼ਾਨ ਹੈ ਉੱਤੇ ਤੁਸੀਂ ਇੱਕ ਮਾਰ ਦੇਣੀ ਉਂਗਲ, ਤੇ ਨਾਲ ਹੋ ਜਾਣਾ ਲਾਈਕ। ਤੇ ਛੇਤੀ ਲਾਈਕ ਕਰਕੇ ਫਿਰ ਬੰਦ ਕਰਿਓ, ਉਸ ਤੋਂ ਪਹਿਲਾਂ ਬੰਦ ਨਹੀਂ ਤੁਸੀਂ ਕਰਨਾ, ਤੁਹਾਡੀ ਡਿਊਟੀ। ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।